ਦੇ ਵੱਲੋਂ ਇੱਕ ਮਾਰਚ ਕੀਤਾ ਜਾ ਰਿਹਾ ਜਿਹੜਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਇਹ ਮਾਰਚ ਹੋਵੇਗਾ ਤੇ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਵੱਖ-ਵੱਖ ਸਰਗਰਮ ਜਥੇਬੰਦੀਆਂ ਨੇ, ਦਲ ਖਾਲਸਾ ਹੋਵੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ ਜਾਂ ਹੋਰ ਸਮਾਜਿਕ ਕਾਰਕੁਨ ਹੋਣ ਤਾਂ ਉਹਨਾਂ ਦੇ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ। ਤਾਂ ਅੱਜ ਦਾ ਜਿਹੜਾ ਮੁੱਖ ਮੰਤਵ ਇਹਨਾਂ ਜਥੇਬੰਦੀਆਂ ਦੇ ਆਗੂਆਂ ਦਾ ਜਾਂ ਜਥੇਬੰਦੀਆਂ ਦਾ ਹੈ, ਇਹਨਾਂ ਨੇ ਇੱਕ ਏਜੰਡਾ ਪੇਸ਼ ਕਰਨਾ ਹੈ ਕਿਉਂਕਿ ਖਾਲਿਸਤਾਨ ਐਲਾਨਨਾਮਾ ਜਿਹੜਾ 29 ਅਪ੍ਰੈਲ 1986 ਨੂੰ ਹੋਇਆ ਸੀ ਤਾਂ ਉਸੇ ਦੀ ਤਰਜ਼ ਤੇ ਅੱਜ ਵੀ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ, ਮਾਰਚ ਕੀਤਾ ਜਾ ਰਿਹਾ। ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ ਜਾਂ ਇਹਨਾਂ ਦੇ ਨਾਲ ਜੁੜੇ ਹੋਏ ਸਮਰਥਕ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਸ੍ਰੀ ਅੰਮ੍ਰਿਤਸਰ ਸਾਹਿਬ ਅਕਾਲੀ ਫੁਰਜ ਜਿਹੜਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਉੱਥੇ तमाम ਸਾਰਾ ਜਿਹੜਾ ਪ੍ਰਦਰਸ਼ਨ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ। ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪੂਰਾ ਦ੍ਰਿਸ਼ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪ੍ਰਦਰਸ਼ਨ ਕੀਤਾ ਜਾ ਰਿਹਾ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਖਾਸ ਤੌਰ ਤੇ ਉਹਨਾਂ ਮੰਗਾਂ ਨੂੰ ਮੁੜ ਤੋਂ ਦੁਹਰਾਇਆ ਜਾ ਰਿਹਾ ਹੈ। ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਜਿਹੜਾ ਨਾਅਰੇਬਾਜ਼ੀ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਕਿ ਪਹਿਲਾਂ ਅਰਦਾਸ ਹੋਈ ਹੈ, ਗੁਰਬਾਣੀ ਦਾ ਕੀਰਤਨ ਹੋਇਆ, ਹੁਕਮਨਾਮਾ ਹੋਇਆ ਤਾਂ ਉਸ ਤੋਂ ਬਾਅਦ ਜਿਹੜਾ ਹੱਥਾਂ ਦੇ ਵਿੱਚ ਪੈਂਫਲੇਟ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਜਿਹੜਾ ਚਾਲਾ ਪਾਇਆ ਜਾ ਰਿਹਾ ਹੈ ਉੱਥੇ ਅਰਦਾਸ ਹੋਵੇਗੀ ਔਰ ਉਸ ਤੋਂ ਬਾਅਦ ਜਿਹੜਾ ਏਜੰਡਾ ਇਹਨਾਂ ਲੋਕਾਂ ਦੇ ਵੱਲੋਂ ਤੈਅ ਕੀਤਾ ਜਾਵੇਗਾ, ਜਥੇਬੰਦੀਆਂ ਦੇ ਵੱਲੋਂ ਤੈਅ ਕੀਤਾ ਜਾਵੇਗਾ। ਤੇ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਵੱਖ-ਵੱਖ ਸਰਗਰਮ ਜਥੇਬੰਦੀਆਂ ਦੇ ਆਗੂ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਵੀ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਹਮਣੇ ਆਉਂਦੇ ਹੋਏ ਦਿਖਾਈ ਦੇ ਰਿਹਾ ਕਿ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਖਾਸ ਤੌਰ ਤੇ ਇੱਕੇ ਮੰਗ ਦੇ ਉੱਪਰ ਕਈ ਦਹਾਕਿਆਂ ਤੋਂ ਡਟੇ ਹੋਏ ਨੇ ਔਰ ਉਹਨਾਂ ਦੇ ਵੱਲੋਂ ਵੀ ਅੱਜ ਦੇ ਇਸ ਸਮਾਗਮ ਦੇ ਵਿੱਚ, ਇਸ ਐਲਾਨਨਾਮੇ ਦੇ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਤਾਂ ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ TV 84 ਦੇ ਮਾਧਿਅਮ ਦੇ ਰਾਹੀਂ ਸਾਂਝੀਆਂ ਕਰ ਰਹੇ ਹਾਂ ਔਰ ਵੱਡੀ ਤਾਦਾਦ ਦੇ ਵਿੱਚ ਜਿਹੜਾ ਯੂਥ ਹੈ ਜਾਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਉਹਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤੇ ਅੱਜ ਦੀਆਂ ਤਸਵੀਰਾਂ ਤੁਸੀਂ TV 84 ਦੇ ਮਾਧਿਅਮ ਦੇ ਰਾਹੀਂ ਦੇਖ ਸਕਦੇ ਹੋ। ਵੱਡੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ, ਨੌਜਵਾਨ ਹੋਣ ਜਾਂ ਵੱਖ-ਵੱਖ ਜਥੇਬੰਦੀਆਂ ਦੇ ਨਾਲ ਸੰਬੰਧਿਤ ਹੋਰ ਕਾਰਕੁਨ ਹੋਣ ਤਾਂ ਉਹਨਾਂ ਦੇ ਵੱਲੋਂ ਇਹ ਅੱਜ ਐਲਾਨਨਾਮੇ ਦੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਅਰਦਾਸ ਬੇਨਤੀ ਕੀਤੀ ਜਾਵੇਗੀ, ਏਜੰਡਾ ਤੈਅ ਕੀਤਾ ਜਾਵੇਗਾ। ਉਸ ਤੋਂ ਬਾਅਦ ਤਾਂ ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਤਾਂ ਕੋਸ਼ਿਸ਼ ਵੀ ਰਹੇਗੀ ਕਿ ਵੱਖ-ਵੱਖ ਜਿਹੜੇ ਸਰਗਰਮ ਹੋਰ ਕਾਰਕੁਨ ਨੇ ਜਾਂ ਵੱਖ-ਵੱਖ ਪਾਰਟੀਆਂ ਦੇ ਨਾਲ ਸੰਬੰਧਿਤ ਉਹਨਾਂ ਦੇ ਮੁੱਖ ਆਗੂ ਨੇ, ਮੁੱਖ ਸੇਵਾਦਾਰ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਹੋ ਸਕੇ। ਤਾਂ ਇਹ ਅੱਜ ਦੀਆਂ ਤਸਵੀਰਾਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਦੀਆਂ ਸਾਂਝੀਆਂ ਕਰ ਰਹੇ ਹਾਂ ਔਰ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਸਰਗਰਮ ਜਥੇਬੰਦੀਆਂ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਦਲ ਖਾਲਸਾ, ਉਹਨਾਂ ਦੇ ਵੱਲੋਂ ਇਹ ਸਮਾਗਮ ਉਲੀਕਿਆ ਹੋਇਆ ਹੈ ਔਰ ਮਾਰਚ ਕੀਤਾ ਜਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਵੱਲ ਨੂੰ। ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਬਹੁਮੁੱਲਾ ਤੇ ਵਡਮੁੱਲਾ ਇਤਿਹਾਸ ਰਿਹਾ ਹੈ ਕਿ ਜਦੋਂ ਵੀ ਕਿਸੇ ਤਰ੍ਹਾਂ ਦੀ ਕੋਈ ਮੁਹਿੰਮ ਦੀ ਸ਼ੁਰੂਆਤ ਹੁੰਦੀ ਹੈ ਜਾਂ ਕੋਈ ਪ੍ਰੋਗਰਾਮ ਤੈਅ ਕੀਤਾ ਜਾਂਦਾ ਹੈ ਸਿੱਖ ਵਿਚਾਰਧਾਰਾਵਾਂ ਵਾਲੀਆਂ ਜਥੇਬੰਦੀਆਂ ਦੇ ਵੱਲੋਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਜਾਂਦੀ ਹੈ। ਤਾਂ ਉਸ ਤੋਂ ਬਾਅਦ ਉਹਦਾ ਜਿਹੜਾ ਰੋਡ ਮੈਪ ਆ ਜਾਂ ਦਿਸ਼ਾ ਨਿਰਦੇਸ਼ ਹੈ ਤੈਅ ਕੀਤੇ ਜਾਂਦੇ ਆ। ਤਾਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ, ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ। ਤਾਂ
ਅਕਾਲੀ ਦਲ ਅੰਮ੍ਰਿਤਸਰ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਸਾਡੇ ਨਾਲ ਹੈ, ਗੱਲਬਾਤ ਕਰ ਲੈਣੇ। ਪ੍ਰੋਫੈਸਰ ਸਾਹਿਬ, ਕਿਵੇਂ ਦੇਖਦੇ ਹੋ ਜੀ ਅੱਜ ਦੇ ਦਿਨ ਨੂੰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ? ਅੱਜ ਪੂਰੇ 40 ਸਾਲ ਹੋ ਗਏ ਨੇ ਜਦੋਂ 26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਹੋਇਆ। ਉਦੋਂ ਇੱਕ ਸਰਬੱਤ ਖਾਲਸਾ ਨੇ 5 ਮੈਂਬਰੀ ਕਮੇਟੀ ਚੁਣੀ, ਜਿਹਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋਚੈਲ ਚੁਣੇ ਗਏ। ਸਰਬੱਤ ਖਾਲਸਾ ਨੇ ਕਿਹਾ ਵੀ ਆਹ ਜਿਹੜੀ ਕਮੇਟੀ ਹੈ ਅੱਗੋਂ ਪੰਥ ਦੀ ਅਗਵਾਈ ਇਹ ਕਰੇਗੀ, ਕੀ ਲਾਈਨ ਆਫ ਐਕਸ਼ਨ ਹੋਊਗਾ ਉਹ ਇਹ ਡਿਸਾਈਡ ਕਰੂਗੀ। ਤਾਂ 26 ਜਨਵਰੀ ਤੋਂ ਅੱਜ 29 ਅਪ੍ਰੈਲ 1986 ਨੂੰ ਉਸੇ 5 ਮੈਂਬਰੀ ਕਮੇਟੀ ਨੇ ਮਾਨੋਚੈਲ ਸਾਹਿਬ ਨੇ ਪੜ੍ਹ ਕੇ ਅੱਜ ਖਾਲਿਸਤਾਨ ਐਲਾਨਨਾਮਾ ਜਿਹਨੂੰ ਕਹਿੰਦੇ ਆ ਇਹ ਡਾਕੂਮੈਂਟ ਜਾਰੀ ਕੀਤਾ। ਅੱਜ ਉਹਦੀ 40ਵੀਂ ਵਰ੍ਹੇਗੰਢ ਹੈ ਤੇ ਆਹ ਜਿਹੜੀਆਂ ਜਥੇਬੰਦੀਆਂ ਅੱਜ ਮਾਰਚ ਦੇ ਰੂਪ ਵਿੱਚ ਜਾ ਰਹੀਆਂ ਨੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ, ਇਹ ਕਮਿਟਡ ਨੇ ਕਿ 40 ਸਾਲ ਪਹਿਲਾਂ ਜੋ ਅਸੀਂ ਕਿਹਾ ਸੀ ਅਸੀਂ ਉਹ ਹੀ ਅੱਜ ਵੀ ਕਮਿਟਡ ਆ। ਅਸੀਂ 40 ਸਾਲ ਘਰੇ ਨਹੀਂ ਬੈਠੇ। ਅਸੀਂ ਆ ਸਾਡੇ ਕਸ਼ਮੀਰੀ ਸਾਹਿਬ ਬਜ਼ੁਰਗ ਹੋ ਗਏ, ਅਸੀਂ ਬਜ਼ੁਰਗ ਹੋ ਗਏ, ਅਸੀਂ ਖਾਲਿਸਤਾਨ ਤੇ ਉਸੇ ਤਰ੍ਹਾਂ ਪਹਿਰਾ ਦਿੰਦੇ ਰਹੇ, ਨਾ ਘਰ ਬੈਠੇ ਆ ਨਾ ਟਿਕ ਕੇ ਬੈਠੇ ਆ। ਜਿਸ ਤਰ੍ਹਾਂ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ 'ਚ ਕਰ ਰਹੇ ਹਾਂ, ਇਸੇ ਤਰ੍ਹਾਂ ਦਲ ਖਾਲਸਾ, ਇਸੇ ਤਰ੍ਹਾਂ ਪੰਜ ਪ੍ਰਧਾਨੀ ਜਥਾ, ਇਸੇ ਤਰ੍ਹਾਂ ਹਵਾਰਾ ਕਮੇਟੀ, ਸਾਰੇ ਹੀ ਅਸੀਂ ਆਪਣੇ ਆਪਣੇ ਤਰੀਕੇ ਨਾਲ ਸਰਗਰਮਾ ਖਾਲਿਸਤਾਨ ਲਈ। ਤੇ ਅੱਜ ਅਸੀਂ ਬੜੀ ਖੁਸ਼ੀ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਆਪਣੀ ਜਿਹੜੀ ਹੈ ਉਹ 40ਵੀਂ ਜਿਹੜੀ ਸਾਲਾਨਾ ਇਹ ਯਾਦ ਮਨਾ ਰਹੇ ਹਾਂ। 40 ਸਾਲ ਬਾਅਦ ਵੀ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ 40 ਸਾਲ ਬਾਅਦ ਵੀ ਉੱਥੇ ਹੀ ਖੜੇ ਹਾਂ ਜਿੱਥੇ ਅੱਜ ਤੋਂ 40 ਸਾਲ ਪਹਿਲਾਂ ਜੋ ਅਕਾਲ ਤਖਤ ਸਾਹਿਬ ਤੇ 5 ਮੈਂਬਰੀ ਪੰਥਕ ਕਮੇਟੀ ਨੇ ਕੌਮ ਨੂੰ ਸੁਨੇਹਾ ਦਿੱਤਾ ਸੀ ਅੰਮ੍ਰਿਤਸਰ ਐਲਾਨਨਾਮੇ ਦੇ ਰੂਪ ਦੇ ਵਿੱਚ, ਉਹ ਡੈਕਲੇਰੇਸ਼ਨ ਸਾਡੇ ਕੋਲ ਹੈ। ਤੇ ਅੱਜ ਅਸੀਂ ਆ ਜਥੇਬੰਦੀਆਂ ਜਿਹੜਾ ਤੁਹਾਨੂੰ ਮੈਂ ਨਾਮ ਲਿਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਪੰਜ ਪ੍ਰਧਾਨੀ ਤੇ ਹਵਾਰਾ ਕਮੇਟੀ, ਇਹ ਸਾਰੀਆਂ ਤੇ ਨਾਰਾਇਣ ਸਿੰਘ ਚੌੜੇ ਦੇ ਅਕਾਲ ਫੈਡਰੇਸ਼ਨ ਵੀ, ਇਹ ਸਾਰੀਆਂ ਅੱਜ ਜਿਹੜਾ 40 ਸਾਲ 'ਚ ਸਮਾਂ ਬੀਤਿਆ ਹੈ, ਜੋ ਉਹਦੇ ਵਿੱਚ ਥੋੜ੍ਹਾ ਬਹੁਤਾ ਵਾਅਦਾ ਕਰਨਾ ਪਿਆ ਹੈ, ਉਹ ਕਰਕੇ ਅੱਜ ਹੁਣ ਅਕਾਲ ਤਖਤ ਸਾਹਿਬ ਤੇ ਮਾਰਚ ਦੇ ਰੂਪ ਵਿੱਚ ਜਾ ਰਹੇ ਹਾਂ। ਅਸੀਂ ਉੱਥੇ ਅਰਦਾਸ ਕਰਾਂਗੇ। ਅਰਦਾਸ ਕਰਨ ਤੋਂ ਬਾਅਦ ਸੈਕਟਰੀਏਟ ਦੇ ਸਾਹਮਣੇ ਆ ਕੇ ਸਾਡੇ 5 ਸਿੰਘ ਇੱਕ ਜਿਹੜਾ ਸਫਾ ਉੱਥੇ ਪੜ੍ਹਨਗੇ ਤਾਂ ਜੋ ਅੱਜ ਦੀ ਡੈਕਲੇਰੇਸ਼ਨ ਅਸੀਂ ਤੁਹਾਡੇ ਰਾਹੀਂ ਦੁਨੀਆ ਨੂੰ ਦੇ ਸਕੀਏ। ਜਿਹੜੀ ਅੱਜ ਦੇ ਮਾਰਚ ਦੇ ਵਿੱਚ ਲੋਕਾਂ ਦੇ ਇਕੱਠ ਦੀ ਗਿਣਤੀ ਹੈ ਜਾਂ ਵਰਕਰਾਂ ਦੀ ਗਿਣਤੀ, ਕੀ ਲੱਗਦਾ ਜੀ ਇਸ ਚੀਜ਼ ਤੋਂ? ਜਿਸ ਉਤਸ਼ਾਹ ਦੇ ਨਾਲ ਅੱਜ ਨੌਜਵਾਨ ਪੰਜਾਬ ਭਰ 'ਚੋਂ ਇੰਨੀ ਗਰਮੀ ਦੇ ਵਿੱਚ ਆਏ ਨੇ, ਉਸ ਤੋਂ ਸਾਫ਼ ਲੱਗਦਾ ਹੈ ਕਿ ਆਹ ਜਿਹੜੇ ਸਿੱਖ ਕੌਮ ਦੇ ਵਾਰਸ ਨੇ ਇਹ ਅੱਜ ਪੂਰੀ ਤਰ੍ਹਾਂ ਉਨੇ ਹੀ ਤਿਆਰ ਨੇ ਜਿੰਨੇ ਸੰਤ ਜਰਨੈਲ ਸਿੰਘ ਜੀ ਦਾ ਸੁਨੇਹਾ ਉਹਨਾਂ ਨੂੰ 84 ਦੇ ਵਿੱਚ ਜੋ ਮਿਲਿਆ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਉਹ ਜਿਹੜੀ ਨੀਂਹ ਸਾਡੇ ਲੀਡਰ, ਸਾਡੇ 84 ਦੇ ਮੁਖੀ ਸੰਤ ਜਰਨੈਲ ਸਿੰਘ ਜੀ ਰੱਖ ਕੇ ਗਏ ਨੇ, ਜਿਨ੍ਹਾਂ ਨੂੰ ਸ਼ਹੀਦ ਹੋਣਾ ਪਿਆ, ਉਹਨਾਂ ਦੇ ਕਹੇ ਬਚਨਾਂ ਮੁਤਾਬਕ ਆਹ ਜਥੇਬੰਦੀਆਂ ਜਿਹੜੀਆਂ ਨੇ ਇਹ ਆਪਣਾ ਉਹਨਾਂ ਦਾ ਲਾਇਆ ਹੋਇਆ ਬੂਟਾ ਹੈ, ਸੋਚ ਦਾ ਬੂਟਾ ਹੈ, ਜਿਹੜਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਉਮਤ ਹੈ, ਉਸ ਉਮਤ ਨੇ ਅੱਜ ਤੱਕ ਉਹ ਸੋਚ ਸਾਂਭ ਕੇ ਰੱਖੀ ਹੈ। ਤੇ ਉਸ ਸੋਚ ਮੁਤਾਬਕ ਅਸੀਂ ਉਹ ਲੜਾਈ ਸੰਘਰਸ਼ ਅੱਡ-ਅੱਡ ਤਰੀਕੇ ਦੇ ਨਾਲ ਲੜਦੇ ਆ ਰਹੇ ਹਾਂ। ਬਸ ਅੱਜ ਦਾ ਸੁਨੇਹਾ ਇਹੀ ਹੈ, ਉਨੀ ਦੇਰ ਤੱਕ ਲੜਦੇ ਰਹਾਂਗੇ ਜਿੰਨੀ ਦੇਰ ਖਾਲਿਸਤਾਨ ਇਸ ਧਰਤੀ ਤੇ ਪ੍ਰੈਕਟੀਕਲੀ ਵਜੂਦ ਵਿੱਚ ਇੱਕ ਸੋਵਰਨ ਸਿੱਖ ਸਟੇਟ ਦੇ ਰੂਪ ਦੇ ਵਿੱਚ ਨਹੀਂ ਆ ਜਾਂਦਾ। ਇੱਕ ਉਹ ਐਲਾਨਨਾਮਾ ਸੀ ਔਰ ਇੱਕ ਅੱਜ ਤੁਸੀਂ ਜਿਵੇਂ ਕਿਹਾ ਕਿ ਅਰਦਾਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਸਕੱਤਰੇ ਦੇ ਸਾਹਮਣੇ ਹੋ ਕੇ ਪ੍ਰੈਸ ਵਾਰਤਾਲਾਪ ਕੀਤਾ ਜਾਊ, ਕਿ ਉਸ ਏਜੰਡੇ ਦੇ ਵਿੱਚ ਇਜ਼ਾਫਾ ਕੀਤਾ ਜਾ ਰਿਹਾ ਜਾਂ ਕਿਹੜੀਆਂ ਚੀਜ਼ਾਂ ਦੁਹਰਾਈਆਂ ਜਾ ਰਹੀਆਂ ਜੀ? ਨਹੀਂ, ਮੂਲ ਰੂਪ ਵਿੱਚ ਉਹ ਉਹੀ ਹੈ ਜੋ 1986 'ਚ ਹੋਇਆ ਸੀ। ਮੂਲ ਰੂਪ 'ਚ ਉਹੀ ਹੈ। ਕੁਝ ਸਮੇਂ ਦੇ ਨਾਲ ਡਿਵੈਲਪਮੈਂਟਸ ਹੁੰਦੀਆਂ ਨੇ, ਜਦੋਂ ਸਟੇਟ ਸਾਡੇ ਤੇ ਧੱਕਾ ਕਰਦੀ ਹੈ ਉਹਦਾ ਜ਼ਿਕਰ ਆਏਗਾ ਕਿ ਕਿੰਨੇ ਧੱਕੇ ਕੀਤੇ ਗਏ ਤੇ ਕਿਵੇਂ ਸਾਡੇ ਸਿੱਖਾਂ ਨੇ ਉਹਦਾ ਮੁਕਾਬਲਾ ਕੀਤਾ। ਉਹ ਜੇ ਚੀਜ਼ਾਂ ਵੱਧ ਜਾਣਗੀਆਂ। ਮੂਲ ਰੂਪ 'ਚ ਜਿਹੜਾ 86 ਦੇ ਵਿੱਚ ਕੀਤਾ ਸੀ ਉਹਦਾ ਵੀ ਮੇਨ ਆਧਾਰ ਸੀ ਕਿ ਸਾਡਾ ਆਪਣਾ ਮੁਲਕ ਖਾਲਿਸਤਾਨ ਹੋਣਾ ਚਾਹੀਦਾ ਹੈ।
ਤੇ ਅੱਜ ਦੇ ਡੈਕਲੇਰੇਸ਼ਨ ਦਾ ਵੀ ਮੂਲ ਜਿਹੜਾ ਹੈਗਾ ਉਹ ਇਹੀ ਹੈ ਕਿ ਸਾਡਾ ਆਪਣਾ ਸੋਵਰਨ ਮੁਲਕ ਸਿੱਖਾਂ ਦਾ, ਜਿਹਦੇ ਵਿੱਚ ਸਾਰੇ ਹਿੰਦੂ, ਸਿੱਖ, ਮੁਸਲਮਾਨ, ਈਸਾਈ ਮਹਾਰਾਜਾ ਰਣਜੀਤ ਸਿੰਘ ਦੇ ਵਾਂਗ ਰਾਜ ਵਾਂਗ ਰਹਿਣਗੇ, ਉਹਦੀ ਅੱਜ ਅਸੀਂ ਇੱਕ ਕਮਿਟਮੈਂਟ ਕੌਮ ਦੇ ਨਾਲ ਫਿਰ ਦੁਹਰਾ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਖ-ਵੱਖ ਜਿਹੜੀਆਂ ਸਰਗਰਮ ਜਥੇਬੰਦੀਆਂ ਨੇ ਉਹਨਾਂ ਦੇ ਕਾਰਕੁਨ ਹੈ ਜਿਹੜਾ ਉਹ ਪ੍ਰਦਰਸ਼ਨ ਕੀਤਾ ਜਾ ਰਿਹਾ। ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਇਸੇ ਮਾਰਚ ਦੇ ਵੱਲੋਂ ਅਰਦਾਸ ਵੀ ਕੀਤੀ ਜਾਣੀ ਹੈ। ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਹਦੇ ਵਿੱਚ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਇਹ ਮਾਰਚ ਸ਼ੁਰੂ ਹੋਇਆ ਸੀ। ਸਿੱਖਾਂ ਦੀਆਂ ਸਰਗਰਮ ਜਥੇਬੰਦੀਆਂ ਦੇ ਵੱਲੋਂ ਅੱਜ ਜਿਹੜਾ 29 ਅਪ੍ਰੈਲ ਨੂੰ ਪ੍ਰਦਰਸ਼ਨ ਕੀਤਾ ਜਾ ਰਿਹਾ, ਤਾਂ ਖਾਸ ਤੌਰ ਤੇ ਖਾਲਿਸਤਾਨ ਐਲਾਨਨਾਮਾ ਹੈ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਅਰਦਾਸ ਹੋਈ ਹੈ ਔਰ ਇਹ ਜਿਹੜਾ ਮਾਰਚ ਇਹਨਾਂ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੱਕ, ਉਸ ਤੋਂ ਬਾਅਦ ਅਰਦਾਸ ਹੋਵੇਗੀ। ਤਾਂ ਇਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਇਮਾਨ ਸਿੰਘ ਮਾਨ ਗੱਲਬਾਤ ਕਰਦੇ। ਮਾਨ ਸਾਹਿਬ, ਸਭ ਤੋਂ ਪਹਿਲਾਂ ਦੱਸੋ ਕਿ ਜਿਹੜਾ ਅੱਜ ਦਾ ਦਿਨ ਹੈ ਜਾਂ ਪ੍ਰਦਰਸ਼ਨ ਕੀਤਾ ਜਾ ਰਿਹਾ, ਮਾਰਚ ਹੋ ਰਿਹਾ ਜੀ, ਮੰਤਵ ਕੀ ਹੈ ਜੀ ਇਹਦਾ? ਜਿਹੜਾ 1986 ਦੇ ਵਿੱਚ ਸਾਡਾ ਖਾਲਿਸਤਾਨ ਦਾ ਐਲਾਨ ਹੋਇਆ ਸੀਗਾ ਸਰਬੱਤ ਖਾਲਸੇ 'ਚ, ਉਹਦੇ ਪੂਰਨਤਾ ਤੇ ਅਸੀਂ ਅਰਦਾਸ ਕਰਨ ਚੱਲੇ ਹੈਗੇ ਆ ਅਕਾਲ ਤਖਤ ਸਾਹਿਬ। ਸਾਡਾ ਜਿਹੜਾ ਮਕਸਦ ਹੈ ਉਹ ਗੁਰਿਆਈ ਸੋਚ ਅਧੀਨ ਇੱਕ ਸਰਬੱਤ ਦੇ ਭਲੇ ਦੇ ਵਾਸਤੇ ਇੱਕ ਦੇਸ਼ ਹੋਣ ਜ਼ਰੂਰੀ ਹੈ। ਉਹ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸਿੱਖਾਂ ਦਾ ਉਰੇ ਕਤਲੇਆਮ ਵੀ ਹੋਇਆ ਹੈਗਾ, ਸਾਨੂੰ ਕਲੋਨੀ ਬਣਾ ਕੇ ਸਾਡੇ ਪਾਣੀ ਵੀ ਖੋਏ ਜਾ ਰਹੇ ਹੈ, ਸਾਡਾ ਆਵਾਜਾਈ ਦੇ ਉੱਤੇ ਰੋਕ ਹੈ, ਬਾਹਰਲੇ ਦੇਸ਼ਾਂ 'ਚ ਸਿੱਖਾਂ ਨੂੰ ਮਾਰਨ ਦਾ ਯਤਨ ਕੀਤਾ ਜਾ ਰਿਹਾ ਇਹ ਸਰਕਾਰ ਵੱਲੋਂ। ਤੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਇੱਕ ਘਰ ਹੋਵੇ ਜਿਹਦੇ ਵਿੱਚ ਸਰਕਾਰ ਸਾਡੀ ਸੁਰੱਖਿਆ ਤੇ ਸਾਡੇ ਹੱਕਾਂ ਤੇ ਪਹਿਰਾ ਦੇ ਸਕੇ। ਜਿਵੇਂ ਦੱਸਿਆ ਕਿ ਅਰਦਾਸ ਤੋਂ ਬਾਅਦ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਉੱਥੇ ਪ੍ਰੈਸ ਦੇ ਸਾਹਮਣੇ ਹੋਇਆ ਜਾਣਾ, ਤਾਂ ਕੀ ਲੱਗਦਾ ਕਿ ਪਹਿਲੇ ਏਜੰਡੇ ਦੇ ਨਾਲੋਂ ਜਿਹੜਾ ਹੁਣ ਤੁਸੀਂ ਨਵਾਂ ਕੋਈ ਏਜੰਡਾ ਉਹਦੇ ਵਿੱਚ ਇਜ਼ਾਫਾ ਵੀ ਕਰ ਰਹੇ ਹੋ ਜੀ? ਜੋ ਬੀਤਿਆ ਹੈਗਾ ਉਹਨੂੰ ਚੇਤੇ ਕਰਦੇ, ਅੱਗੇ ਆਪਣਾ ਦ੍ਰਿੜਤਾ ਨਾਲ ਇਸ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਜਾਣ ਵਾਸਤੇ ਅਸੀਂ ਉੱਥੇ ਬੇਨਤੀ ਕਰਾਂਗੇ। ਅੱਜ ਦੇ ਪ੍ਰਦਰਸ਼ਨ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ, ਦਲ ਖਾਲਸਾ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਤਾਂ ਗਿਣਤੀ ਕਿਵੇਂ ਦੇਖਦੇ ਹੋ ਜਾਂ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਲੋਕ ਆ ਉਹਨਾਂ ਦਾ ਰੁਝਾਨ ਕੀ ਜਾਪਦਾ ਹੈ ਜੀ? ਦੇਖੋ, ਜਿਹੜਾ ਖਾਲਸੇ ਦੀ ਮੰਗ ਕਰਨ ਵਾਲੇ ਆ ਉਹ ਦ੍ਰਿੜ ਬੰਦੇ ਹੈਗੇ ਆ ਤੇ ਉਰੇ ਪਹੁੰਚੇ ਆ। ਇਹਨਾਂ ਜਥੇਬੰਦੀਆਂ ਦੇ ਉੱਤੇ ਬਹੁਤ ਸਾਰੀਆਂ ਵਾਰਦਾਤਾਂ ਕੀਤੀਆਂ ਗਈਆਂ, ਜਿਹਦੇ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗ, ਜਿਹੜਾ ਖਾਲਰਾ ਸਾਹਿਬ ਦੇ ਉਰੇ 35,000 ਸਿੱਖਾਂ ਦਾ ਕਤਲ, ਕੌਂਕੇ ਸਾਹਿਬ ਦਾ, ਬਾਰ ਹਰਦੀਪ ਸਿੰਘ ਨਿੱਜਰ, ਜਿਹੜੇ ਆਪਣੇ ਸਿਕਸ ਫॉर ਜਸਟਿਸ ਵਾਲੇ ਹੈਗੇ ਆ ਗੁਰਪਤਵੰਤ ਸਿੰਘ ਪੰਨੂ, ਇਹਨਾਂ ਸਾਰਿਆਂ ਨੂੰ ਮਾਰਨ ਦਾ ਯਤਨ ਕੀਤਾ ਜਾ ਰਿਹਾ। ਪਰ ਇਸ ਦੇ ਬਾਵਜੂਦ ਗੁਰੂ ਕੇ ਸਿੱਖ ਹਜੇ ਵੀ ਇਹ ਸੋਚ ਨਾਲ ਜੁੜੇ ਹੋਏ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਤਾਦਾਦ 'ਚ ਇਹ ਅੱਜ ਇਹ ਮੰਗ ਦੇ ਮਗਰ ਖੜ ਕੇ ਤੁਰ ਰਹੇ ਆ। ਹਵਾਰਾ ਕਮੇਟੀ ਤੋਂ ਪ੍ਰੋਫੈਸਰ ਬਰਜਿੰਦਰ ਸਿੰਘ ਮੇਰੇ ਨਾਲ ਗੱਲਬਾਤ ਕਰਦੇ ਹੋ। ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਫੈਸਰ ਸਾਹਿਬ, ਕਿਵੇਂ ਦੇਖਦੇ ਹੋ ਜੀ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ? ਇਹ ਦੇਖੋ ਜੀ, 26 ਅਪ੍ਰੈਲ 1986 ਤੋਂ ਲੈ ਕਰਕੇ ਅੱਜ 40 ਸਾਲ ਦਾ ਸਫ਼ਰ ਜਿਹੜਾ ਹੈ ਅਸੀਂ ਤੈਅ ਕੀਤਾ ਹੈ ਔਰ ਇਸ 40 ਸਾਲ ਦੇ ਸਫ਼ਰ ਦੇ ਵਿੱਚ ਜਿਹੜਾ ਕਿ ਐਲਾਨਾਮਾ 1986 ਦੇ ਵਿੱਚ ਕੀਤਾ ਗਿਆ ਸੀਗਾ, ਅਸੀਂ ਆਪਣੇ ਸਫ਼ਰ ਨੂੰ ਅੱਗੇ ਤੋਰਿਆ ਹੈ, ਮੰਜ਼ਿਲ ਨੂੰ ਅੱਗੇ ਤੋਰਿਆ ਬੜੀ ਬਾਖੂਬੀ ਦੇ ਨਾਲ। ਉਹ ਮੈਂ ਇਸ ਤਰੀਕੇ ਨਾਲ ਗੱਲ ਕਰ ਰਿਹਾ ਹਾਂ ਕਿ ਅੱਜ ਖਾਲਿਸਤਾਨ ਦਾ ਮੁੱਦਾ ਜਿਹੜਾ ਹੈ ਇੰਟਰਨੈਸ਼ਨਲਾਈਜ਼ ਹੋ ਚੁੱਕਿਆ ਹੈ, ਕੌਮਾਂਤਰੀ ਪੱਧਰ ਤੇ ਹੈ। ਜੇ ਤੁਸੀਂ ਸੁਪਰ ਪਾਵਰਸ ਦੀ ਗੱਲ ਕਰੋ, ਜਾਂ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ, ਵਾਈਟ ਹਾਊਸ ਦੇ ਵਿੱਚ, ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ, ਫਰਾਂਸ ਦੇ ਵਿੱਚ, ਹਰ ਵੱਡੀ ਤਾਕਤ ਦੇ ਨੂੰ ਇਹ ਪਤਾ ਲੱਗ ਚੁੱਕਿਆ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ ਔਰ ਉਹ ਆਪਣੇ ਆਜ਼ਾਦ ਖਿੱਤੇ ਦੇ ਵਾਸਤੇ ਲੜਾਈ ਲੜ ਰਹੇ ਨੇ। ਭਾਈ ਨਿੱਜਰ ਦਾ ਜਿਸ ਵੇਲੇ ਕਤਲ ਹੋਇਆ ਸੀਗਾ, ਇੰਡੀਅਨ ਸਟੇਟ ਨੇ ਕੀਤਾ ਸੀਗਾ, ਉਹਦੇ ਬਾਅਦ ਪੂਰੇ ਵਰਲਡ ਦੇ ਵਿੱਚ 195 ਮੁਲਕ ਨੇ, 195 ਮੁਲਕ ਹੈਗੇ ਨੇ, ਉਹਨਾਂ 195 ਮੁਲਕਾਂ ਨੂੰ ਪਤਾ ਲੱਗ ਗਿਆ ਕਿ ਸਿੱਖ
ਸਿੱਖਾਂ ਦੀ ਇੱਕ ਮੰਗ ਹੈ ਖਾਲਿਸਤਾਨ ਦੀ, ਔਰ ਉਹ ਆਜ਼ਾਦੀ ਦੀ ਲੜਾਈ ਲੜ ਰਹੇ ਨੇ। ਸੋ 40 ਸਾਲ ਦਾ ਸਫ਼ਰ ਅਸੀਂ ਬੜੀ ਸਫਲਤਾਪੂਰਵਕ ਅੱਗੇ ਲੈ ਕੇ ਗਏ ਹਾਂ, ਔਰ ਉਹ ਸਫ਼ਰ ਜਿਹੜਾ ਹੈ ਅੱਜ ਅਸੀਂ ਜਿਹੜੀ ਅਰਦਾਸ ਕਰਨੀ ਹੈ ਮੀਰੀ ਪੀਰ ਦੇ ਮਾਲਕ ਦੇ ਚਰਨਾਂ ਦੇ ਵਿੱਚ, ਮੈਂ ਸਮਝਦਾ ਹਾਂ ਕਿ ਜਿਸ ਤਰੀਕੇ ਨਾਲ ਰਿਪਬਲਿਕ ਆਫ ਯੂਗੋਸਲਾਵੀਆ ਜੋ ਕਿ 1991 ਦੇ ਵਿੱਚ ਖੇਰੂ ਹੋ ਗਿਆ ਸੀਗਾ, ਖੰਡਿਤ ਹੋ ਗਿਆ ਸੀਗਾ, 7 ਮੁਲਕ ਬਣ ਗਏ ਸੀ ਉਹਦੇ ਵਿੱਚੋਂ, ਔਰ ਉਹ ਰਿਪਬਲਿਕ ਆਫ ਯੂਗੋਸਲਾਵੀਆ ਜਿਹੜਾ ਹੈ ਉਹ ਰੈਫਰੈਂਡਮ ਦੇ ਥਰੂ ਰਾਈਟ ਆਫ ਜਿਹੜਾ ਸੀਗਾ ਡਿਟਰਮੀਨੇਸ਼ਨ ਉਹਦੇ ਰਾਹੀਂ ਅਲੱਗ ਹੋ ਗਿਆ। ਇਸੇ ਤਰੀਕੇ ਨਾਲ ਇਹ ਭਾਰਤ ਦਾ ਰਿਪਬਲਿਕ ਆਫ ਇੰਡੀਆ ਜਿਹੜਾ ਹੈ ਉਹ ਵੀ ਉਹਦੇ ਦੇ ਖਤਰੇ ਦੇ ਬੱਦਲ ਜਿਹੜੇ ਨੇ ਉਹ ਮੰਡਰਾ ਰਹੇ ਨੇ, ਔਰ ਇਸ ਕਰਕੇ ਜ਼ਰੂਰੀ ਬਣਦਾ ਹੈ ਕਿ ਅਸੀਂ ਆਪਣੇ ਸੰਘਰਸ਼ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪੀਸਫੁਲ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ, ਡੈਮੋਕ੍ਰੈਟਿਕ ਤਰੀਕੇ ਦੇ ਨਾਲ ਇੰਟਰਨੈਸ਼ਨਲ ਲਾਜ਼ ਨੂੰ ਧਿਆਨ 'ਚ ਰੱਖਦੇ ਹੋਏ ਜਿਹੜਾ ICCPR ਦਾ ਮਤਲਬ ਹੈ ਕਿ ਇੰਟਰਨੈਸ਼ਨਲ ਕੋਵੈਨੈਂਟ ਆਫ ਸਿਵਲ ਐਂਡ ਪੋਲੀਟੀਕਲ ਰਾਈਟਸ, ਇਹ ਸਾਨੂੰ ਰਾਈਟ ਟੂ ਡਿਟਰਮੀਨੇਸ਼ਨ ਆਰਟੀਕਲ 1 ਦੇ ਮੁਤਾਬਕ ਸਾਨੂੰ ਪ੍ਰੋਵਾਈਡ ਕਰਦਾ ਹੈ। ਸੋ ਅਸੀਂ ਆਪਣੀ ਜੰਗ ਨੂੰ ਪੀਸਫੁਲੀ ਇੰਟਰਨੈਸ਼ਨਲ ਕਮਿਊਨਿਟੀ ਨੂੰ ਨਾਲ ਲੈ ਕਰਕੇ, ਇੰਟਰਨੈਸ਼ਨਲ ਲਾਜ਼ ਨੂੰ ਨਾਲ ਲੈ ਕਰਕੇ ਅਸੀਂ ਇਹ ਲੜਾਈ ਨੂੰ ਜਾਰੀ ਕਰਾਂਗੇ। ਬਿਲਕੁਲ ਪ੍ਰਦਰਸ਼ਨ ਦੇਖ ਸਕਦੇ ਹੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ, ਤੇ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਮਾਧਿਅਮ ਦੇ ਰਾਹੀਂ ਸਾਂਝੀਆਂ ਕਰ ਰਹੇ ਹਾਂ। ਦੇਖ ਸਕਦੇ ਹੋ ਵੱਡੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ, ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਕਾਰਕੁਨ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਾਂਗੇ। ਤਾਂ ਇਹ ਅੱਜ ਦੀਆਂ ਤਸਵੀਰਾਂ ਨੇ ਇੱਧਰ ਦੇਖ ਸਕਦੇ ਹੋ, ਔਰ ਜਿਹੜਾ ਪ੍ਰਦਰਸ਼ਨ ਹੈ ਉਹ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਤਾਂ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਅੱਜ ਦੀਆਂ ਐਲਾਨਨਾਮੇ ਦੀਆਂ ਤਸਵੀਰਾਂ ਨੇ, ਔਰ ਅੱਗੇ ਵੀ ਕੋਸ਼ਿਸ਼ ਕਰਾਂਗੇ ਕਿ ਵੱਖ-ਵੱਖ ਜਿਹੜੇ ਹੋਰ ਸਮਾਜਿਕ ਕਾਰਕੁਨ ਨੇ ਜਾਂ ਜਿਹੜੇ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਸਕੀਏ, ਔਰ ਇਸ ਮਸਲੇ ਦੇ ਬਾਬਤ ਕੀ ਰੂਪ ਰੇਖਾ ਹੈ ਜਾਂ ਜਿਹੜਾ ਮਾਰਚ ਕੀਤਾ ਜਾ ਰਿਹਾ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਈਏ। सगल समगरी तुम रै सूत्र तारी, तुम ते होए सो आज्ञाकारी। तुमरे गत मित तुम ही जाने, नानक दास सदा कुर्बानी। तुद आगे दास हमारी, जो पिंड सब तेरा वाहे। न जाने मेरा बोलो जी वाहिगुरु वाहिगुरु वाहिगुरु। तीने ताप निवारणहारा, दुखंता सुख रास। ताकू बिघन को लागै, जाकी प्रभ अगे अरदास। अरदास एक ओंकार वाहिगुरु जी की फतेह। श्री भगवती जी सहाय वार श्री भगवती जी की पातशाही दसवें। प्रथम भगवती सिमर का गुरु नानक लई ते आई, फिर अंगद गुर ते अमरदास। रामदास सिंह सहाय अर्जन हर गोबिंद नो सिमरो। श्री हर राय श्री हर कृष्ण ते आई है। जे जिठे सब दुख जाए, तेग बहादुर सिमरिया करना उन्हें दयावे धाई। सब थाई हुई सहाय दसवें पातशाह श्री गुरु गोबिंद सिंह साहब जी महाराज। सब थाई हुई सहाय दसां पातशाहियां दी, जो श्री गुरु ग्रंथ साहिब जी के पाठ दीदार का ध्यान करके बोलो जे।
ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅੰਡਿਠ ਕੀਤਾ। ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨਿਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਨਾ ਸਮੂਹ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਸਾਹਿਬਾਨਾਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੇ ਜੇ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਤਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਾਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਜੀ ਖਾਲਸਾ ਪੰਥ ਦੀ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਪਿੱਤਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ। ਇਹ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਉਟਿਆਂ ਦੀ ਓੜ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤਾ ਸਿਰਜਣਾਰੇ ਧਾਰਿਆ ਧੰਨ ਧੰਨ ਮੇਰੇ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਸਥਾਨ ਤੇ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋੜੀ ਹੈ ਸੱਚੇ ਪਾਤਸ਼ਾਹ ਜੀਓ। ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਸੱਚੇ ਪਾਤਸ਼ਾਹ ਜੀ ਸਮੂਹ ਖਾਲਸਾ ਪੰਥ ਵੱਲੋਂ ਪੰਥ ਦੀਆਂ ਸੇਵਾਦਾਰ ਜਥੇਬੰਦੀਆਂ ਵੱਲੋਂ ਸੱਚੇ ਪਾਤਸ਼ਾਹ ਜੀਓ। ਆਪ ਜੀ ਦਰ ਤੇ ਸੱਚੇ ਪਾਤਸ਼ਾਹ ਜੀ 29 ਅਪ੍ਰੈਲ 1986 ਨੂੰ ਸੱਚੇ ਪਾਤਸ਼ਾਹ ਜੀ ਖਾਲਸਾ ਪੰਥ ਵੱਲੋਂ ਜੋ ਖਾਲਿਸਤਾਨ ਐਲਾਨਨਾਮਾ ਕੀਤਾ ਗਿਆ ਹੈ ਸੱਚੇ ਪਾਤਸ਼ਾਹ ਜੀ ਉਸ ਦੀ 40ਵੀਂ ਵਰ੍ਹੇਗੰਢ ਮਨਾਉਂਦੇ ਹਨ। ਸੱਚੇ ਸਮੂਹ ਖਾਲਸਾ ਪੰਥ ਆਪ ਜੀ ਦੇ ਦਰ ਤੇ ਹਾਜ਼ਰ ਹੈ। ਸੱਚੇ ਪਾਤਸ਼ਾਹ ਜੀ ਬੇਗਮਪੁਰਾ ਸ਼ਹਿਰ ਕੋ ਦਾ ਦੂਖਤਾ ਨਹੀਂ ਤੇ ਠਾਉ ਸਰਬੱਤ ਖਾਲਸਾ ਸਰਬੱਤ ਦੇ ਭਰੇ ਵਾਲਾ ਖਾਲਸਾ ਰਾਜ ਕਰੇਗਾ ਖਾਲਸਾ। ਸੱਚੇ ਪਾਤਸ਼ਾਹ ਜੀ ਖਾਲਸਾ ਰਾਜ ਦੀ ਪ੍ਰਾਪਤੀ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਉਸ ਸਮੇਂ ਖਾਲਸਾ ਨੇ ਐਲਾਨਨਾਮਾ ਕੀਤਾ ਗਿਆ ਜੀ ਉਸ ਦੀ ਪ੍ਰਾਪਤੀ ਵਾਸਤੇ ਸਮੂਹ ਸੰਗਤਾਂ ਨੂੰ ਉਸ ਦੀ 40 ਵਰ੍ਹੇਗੰਢ ਮਨਾਉਂਦੇ ਆਪ ਜੀ ਦੇ ਦਰ ਤੇ ਹਾਜ਼ਰ ਹਨ। ਕਿਰਪਾ ਕਰਨੀ ਖਾਲਸਾ ਪੰਥ ਨੂੰ ਆਜ਼ਾਦੀ ਬਖਸ਼ਣੀ ਸੱਚੇ ਪਾਤਸ਼ਾਹ ਜੀਓ। ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸੋ ਬੰਦੀ ਸਿੰਘਾਂ ਦੀਆਂ ਰਿਹਾਈਆਂ ਬਖਸ਼ਣੀਆਂ ਦਾਤਾਰ ਪਾਤਸ਼ਾਹ ਜੀਓ ਬੰਦੀ ਛੋੜ ਦਾਤਾ ਜੀਓ। ਸੱਚੇ ਪਾਤਸ਼ਾਹ ਜੀ ਜਿਹੜੇ 1978 ਤੋਂ ਲੈ ਕੇ ਸੱਚੇ ਪਾਤਸ਼ਾਹ ਜੀ ਹੁਣ ਤੱਕ ਜਿਨ੍ਹਾਂ ਸਿੰਘਾਂ ਨੇ ਸੱਚੇ ਪਾਤਸ਼ਾਹ ਜੀਓ ਸ਼ਹਾਦਤਾਂ ਪ੍ਰਾਪਤ ਕੀਤੀਆਂ ਖਾਲਸਾ ਪੰਥ ਦੀ ਸੰਘਰਸ਼ ਵਿੱਚ ਸੇਵਾ ਵਿੱਚ ਹਿੱਸਾ ਪਾਇਆ ਸੱਚੇ ਪਾਤਸ਼ਾਹ ਜੀ ਜੇਲ੍ਹਾਂ ਕੱਟੀਆਂ ਤੇ ਜਲਾ ਵਤਨ ਦੇ ਵਿੱਚ ਹੁਣ ਵੀ ਸੰਘਰਸ਼ ਲੜ ਰਹੇ ਹਨ। ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਉਹਨਾਂ ਦੀ ਅਰਦਾਸ ਬੇਨਤੀ ਹੈ ਸਮੂਹ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਕਰੋ ਸਿੱਖੀ ਸਿੱਖ ਭਰੋਸਾ ਨਾਮਦਾਨ ਬਖਸ਼ਣਾ ਪੰਥ ਦੀਆਂ ਚੜ੍ਹਦੀਆਂ ਕਲਾ ਕਰ ਰਹੇ ਹਾਂ ਜੀ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ ਦਰ ਤੇ ਪ੍ਰਮਾਣ ਹੋਵੇ ਪ੍ਰਮਾਣ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਜੀ। ਸੇ ਪਿਆਰੇ ਮੇਲੋ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੇ ਸਬਦ ਲਾਇਓ ਪੰਥ ਗੁਰੂ ਮਾਨਿਓ ਗ੍ਰੰਥ
ਅਕਾਲ ਤਖ਼ਤ ਆਈਵਾਨ ਅਕਾਲ ਤਖ਼ਤ ਆਈਵਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਪਿੰਡਰਾਂ ਵਾਲੇ ਤੇਰੀ ਸੋਚ ਤੇ ਲੰਘੀ 26 ਜਨਵਰੀ ਨੂੰ 1986 ਵਿੱਚ ਹੋਏ ਸਰਬੱਤ ਖਾਲਸਾ ਦਾ 40ਵਾਂ ਵਰ੍ਹੇਗੰਢ ਸੀਗੀ। ਸੋ ਉਸ ਦਿਨ ਗੁਰੂ ਖਾਲਸਾ ਪੰਥ ਦੀਆਂ ਸੇਵਾਦਾਰ ਜਥੇਬੰਦੀਆਂ ਦੇ ਵੱਲੋਂ ਜੋ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਨੇ, ਉਹਨਾਂ ਦੇ ਵੱਲੋਂ ਸਾਂਝੇ ਤੌਰ ਦੇ ਉੱਪਰ ਉਹ ਦਿਹਾੜਾ ਮਨਾਇਆ ਗਿਆ ਸੀ ਤੇ ਉਹਦੇ ਵਿੱਚ ਇੱਕ ਨੀਤੀ ਦਸਤਾਵੇਜ਼ ਭਵਿੱਖ ਦੇ ਵਾਸਤੇ ਖਾਲਿਸਤਾਨ ਦੇ ਸੰਘਰਸ਼ ਦੀ ਨੀਤੀ ਨੂੰ ਲੀਕਣ ਦੇ ਵਾਸਤੇ ਜਾਰੀ ਕਰਨ ਦਾ ਅਹਿਦ ਲਿਆ ਗਿਆ ਸੀਗਾ। ਸੋ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ, ਉਹਦੇ ਸਦਕਾ ਇਹ ਉਦਮ ਜਿਹੜਾ ਸੀਗਾ ਉਹ ਨੇਪਰੇ ਚੜਿਆ ਤੇ ਅਕਾਲ ਤਖ਼ਤ ਸਾਹਿਬ ਦੇ ਉੱਪਰ ਅਰਦਾਸ ਕਰਕੇ ਇਹ ਦਸਤਾਵੇਜ਼ ਜਾਰੀ ਕੀਤਾ ਗਿਆ। ਇਸ ਦਸਤਾਵੇਜ਼ ਦੇ ਉੱਪਰ ਪੰਜ ਪ੍ਰਧਾਨੀ ਜਥੇ ਵੱਲੋਂ ਭਾਈ ਦਲਜੀਤ ਸਿੰਘ ਹੋਰਾਂ ਦੇ ਦਸਤਖਤ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ, ਜਥੇਦਾਰ ਜਗਤਾਰ ਸਿੰਘ ਹਵਾਰਾ ਕਵੇਟੀ ਵੱਲੋਂ ਭਾਈ ਮਹਾਵੀਰ ਸਿੰਘ ਹੋਣਾ ਦੇ, ਦਲ ਖਾਲਸਾ ਵੱਲੋਂ ਭਾਈ ਪਰਮਜੀਤ ਸਿੰਘ ਮੰਡ ਹੋਣਾ ਦੇ ਤੇ ਅਕਾਲ ਫੈਡਰੇਸ਼ਨ ਵੱਲੋਂ ਭਾਈ ਨਾਰਾਇਣ ਸਿੰਘ ਹੋਣਾ ਦੇ ਦਸਤਖਤ ਨੇ। ਇਹ ਦਸਤਾਵੇਜ਼ ਜਿਹੜਾ ਹੈ ਇਹ ਸਮੁੱਚੇ ਖਾਲਸਾ ਪੰਥ ਤੇ ਗੁਰਸੰਗਤ ਦੇ ਸਨਮੁਖ ਸਮੁੱਚੇ ਰੂਪ ਦੇ ਵਿੱਚ ਜਾਰੀ ਕੀਤਾ ਗਿਆ। ਸੋ ਸਾਡੀ ਪੰਜ ਸਿੰਘਾਂ ਦੀ ਜ਼ਿੰਮੇਵਾਰੀ ਇਹਦੇ ਚੋਣਵੇਂ ਹਿੱਸੇ ਪੱਤਰਕਾਰ ਤੇ ਸਾਰੀ ਸੰਗਤ ਦੇ ਨਾਲ ਸਾਂਝੇ ਕਰਨ ਦੀ ਲੱਗੀ ਹੈ, ਜਿਹਦੇ ਤਹਿਤ ਅਸੀਂ ਇੱਕ ਇੱਕ ਕਰਕੇ ਹਿੱਸੇ ਜਿਹੜੇ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। 29 ਅਪ੍ਰੈਲ 2026 ਨੂੰ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ ਅਸੀਂ ਹਜ਼ਾਰਾਂ ਜਾਂਬਾਜ਼ ਬੀਬੀਆਂ, ਸਿੰਘਾਂ ਤੇ ਭੁਜੰਗੀਆਂ ਦੀ ਸ਼ਹਾਦਤ, ਕੁਰਬਾਨੀ ਤੇ ਜੰਗੀ ਕਾਰਨਾਮਿਆਂ ਨੂੰ ਸਿਜਦਾ ਕਰਦੇ ਹੋਏ ਸੁਤੰਤਰਤਾ ਪ੍ਰਾਪਤੀ ਲਈ ਮਿੱਥੇ ਗਏ ਰਾਜਸੀ ਨਿਸ਼ਾਨੇ ਖਾਲਿਸਤਾਨ ਲਈ ਲੜੇ ਜਾ ਰਹੇ ਪੰਥਕ ਧਰਮ ਯੁੱਧ ਵਿੱਚ ਆਪਣਾ ਯੋਗਦਾਨ ਪਾਉਣ ਦਾ ਦ੍ਰਿੜ ਨਿਸ਼ਚਾ ਪ੍ਰਗਟ ਕਰਦੇ ਹਾਂ। ਗੁਰੂ ਖਾਲਸਾ ਪੰਥ ਦੇ ਸੇਵਾਦਾਰ, ਇਸ ਜੰਗੇ ਆਜ਼ਾਦੀ ਦੇ ਸਿਪਾਹੀ ਹੋਣ ਦੇ ਨਾਤੇ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਅਰਦਾਸ ਕਰਦੇ ਹਾਂ ਕਿ ਸਾਨੂੰ ਪੰਥਕ ਧਰਮ ਯੁੱਧ ਦੇ ਮਾਰਗ ਉੱਤੇ ਚੱਲਣ ਲਈ ਸੋਝੀ, ਸਮਰੱਥਾ, ਸਿਰੜ ਅਤੇ ਏਕਤਾ ਇਤਫਾਕ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮੇ ਦੇ ਬੁਨਿਆਦੀ ਇਕਰਾਰ। 26 ਜਨਵਰੀ 1986 ਦੇ ਸਰਬੱਤ ਖਾਲਸਾ ਦੌਰਾਨ ਚੁਣੀ ਗਈ ਪੰਜ ਮੈਂਬਰੀ ਪੰਥਕ ਕਮੇਟੀ ਵੱਲੋਂ 29 ਅਪ੍ਰੈਲ 1926 ਨੂੰ ਜਾਰੀ ਕੀਤਾ ਗਿਆ ਖਾਲਿਸਤਾਨ ਐਲਾਨਨਾਮਾ ਪੰਥਕ ਧਰਮ ਯੁੱਧ ਲਈ ਜੂਝਣ ਤੇ ਗੁਰੂ ਖਾਲਸਾ ਪੰਥ ਦੇ ਪਾਤਸ਼ਾਹੀ ਦੇ ਸਿਧਾਂਤ ਦੀ 5 ਸਦੀਆਂ ਤੋਂ ਚੱਲੀ ਆ ਰਹੀ ਇਤਿਹਾਸਕ ਲਗਾਤਾਰਤਾ ਪਰੰਪਰਾ ਦਾ ਇੱਕ ਅਹਿਮ ਪੜਾਅ ਹੈ। ਇਸ ਐਲਾਨਨਾਮੇ ਦੀਆਂ ਬੁਨਿਆਦੀ ਅਤੇ ਮਾਨਤਾਵਾਂ ਤੇ ਕਰਾਰ ਅਸੀਂ ਆਪ ਸਭ ਮਾਈ ਭਾਈ ਨਾਲ ਸਾਂਝਾ ਕਰਨਾ ਚਾਹਾਂਗੇ। ਖਾਲਿਸਤਾਨ ਦੀ ਪਾਲਸੀ ਗੁਰੂ ਆਸ਼ੇ ਮੁਤਾਬਕ ਸਰਬੱਤ ਦਾ ਭਲਾ ਮੰਗਣਾ, ਸੱਭਿਆਚਾਰਕ ਜੀਵਨ ਨੂੰ ਉਤਸ਼ਾਹ ਕਰਨਾ ਅਤੇ ਮਨੁੱਖੀ ਏਕਤਾ ਤੇ ਸਹਿਯੋਗ ਦੀ ਭਾਵਨਾ ਨੂੰ ਬੜਾਵਾ ਦੇਣਾ ਹੋਵੇਗਾ। ਖਾਲਸਾ ਪੰਥ ਦਾ ਮਨਸਾ ਪ੍ਰੇਮ ਅਤੇ ਪਿਆਰ ਨਾਲ ਗੁਰੂ ਜੀ ਦੀ ਮਿਹਰ ਨਾਲ ਕਾਰਜ ਸਿੱਧੀ ਕਰਨਾ ਹੈ। ਸਾਡਾ ਨਾ ਕੋ ਬੈਰੀ ਨਾ ਹੀ ਬਗਾਨਾ, ਸਗਲ ਸੰਗ ਹਮ ਕੋ ਬਣਾਈ ਦਾ ਪ੍ਰੋਗਰਾਮ ਹੈ। ਅਸੀਂ ਕੋਈ ਉਥਲ ਪੁਥਲ ਕਰਨ ਅਤੇ ਅਜਾਈ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਅਤੇ ਦੂਸਰਿਆਂ ਪਾਸੋਂ ਵੀ ਇਹੋ ਹੀ ਆਸ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥਕ ਨਿਸ਼ਾਨਾ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ ਅੱਜ ਅਸੀਂ
ਆਪਣੇ ਪੰਥਕ ਨਿਸ਼ਾਨੇ ਇਹਨਾਂ ਸ਼ਬਦਾਂ ਵਿੱਚ ਦੁਹਰਾਉਂਦੇ ਹਾਂ। ਪਿਛਲਾ 3 ਸਦੀਆਂ ਦਾ ਸਾਡਾ ਇਤਿਹਾਸ ਅਤੇ ਸਾਡੀ ਰੋਜ਼ਾਨਾ ਅਰਦਾਸ ਇਹ ਦਰਸਾਉਂਦੀ ਹੈ ਕਿ ਗੁਰੂ ਖਾਲਸਾ ਪੰਥ ਦਾ ਸਦੀਵੀ ਪੰਥਕ ਨਿਸ਼ਾਨਾ ਖਾਲਸਾ ਜੀ ਕੇ ਬੋਲਬਾਲੇ ਨੂੰ ਲਾਗੂ ਕਰਨ ਦੀ ਸਮਰੱਥਾ ਬਣਾਈ ਰੱਖਣਾ ਹੈ। ਇਸ ਦਾ ਸਰੋਤ ਕੋਈ ਬਾਹਰਲੀ ਪ੍ਰਣਾਲੀ ਜਾਂ ਅਮਲ ਨਹੀਂ, ਸਗੋਂ ਖਾਲਸਾਈ ਜੁਗਤ ਤੇ ਆਧਾਰਿਤ ਪੰਥਕ ਅਤੇ ਸ਼ਖਸੀ ਰਹਿਤ ਦੀ ਪਾਲਣਾ ਹੈ। ਮੌਜੂਦਾ ਵਿਸ਼ਵ ਰਾਜਸੀ ਪ੍ਰਣਾਲੀ ਵਿੱਚ ਸਾਡਾ ਵਰਤਮਾਨ ਪੰਥਕ ਨਿਸ਼ਾਨਾ ਗੁਰਮਤਿ ਦੀ ਵਿਸ਼ਵ ਦ੍ਰਿਸ਼ਟੀ ਤੇ ਆਧਾਰਿਤ ਇੱਕ ਸੁਤੰਤਰ ਸੰਪੂਰਨ ਸੱਤਾ ਸੰਪੰਨ ਦੇਸ਼ ਖਾਲਿਸਤਾਨ ਦੀ ਸਥਾਪਨਾ ਹੈ, ਜਿਸ ਦਾ ਸਰੋਤ ਸੱਚੇ ਪਾਤਸ਼ਾਹ ਦੀ ਨਦਰ ਕਰਮ ਅਤੇ ਖਾਲਸਾ ਜੀਓ ਦੀ ਧਰਮ ਯੁੱਧ ਦੀ ਵਿਰਾਸਤ ਹੈ। ਖਾਲਿਸਤਾਨ ਵਿੱਚ ਮੌਜੂਦਾ ਪੂਰਬੀ ਪੰਜਾਬ ਸਮੇਤ ਜੱਦੀ ਪੁਸ਼ਤੀ ਸਿੱਖ ਇਲਾਕੇ ਸ਼ਾਮਲ ਹੋਣਗੇ। ਸਾਡੀ ਜੰਗੇ ਆਜ਼ਾਦੀ ਗੁਰਮਤਿ ਦੇ ਸਿਧਾਂਤਾਂ ਸਰਬੱਤ ਦਾ ਭਲਾ ਅਤੇ ਸਾਂਝੀਵਾਲਤਾ, ਗੁਰਮਤਿ ਦੇ ਸਮਾਜੀ ਰਾਜਸੀ ਸਿਧਾਂਤਾਂ ਬੇਗਮਪੁਰਾ ਤੇ ਹਲੇਮੀ ਰਾਜ ਨੂੰ ਕਿਸੇ ਖਾਸ ਦੇਸ਼ ਕਾਲ ਵਿੱਚ ਲਾਗੂ ਕਰਨ ਲਈ ਅਟਲ ਨਿਸ਼ਚੇ ਅਤੇ ਗੁਰੂ ਖਾਲਸਾ ਪੰਥ ਦੀ ਮੀਰੀ ਪੀਰੀ ਧਰਮ ਯੁੱਧ ਅਤੇ ਖਾਲਸਾ ਅਕਾਲ ਪੁਰਖ ਕੀ ਫੌਜ ਦੀ ਅਮੀਰ ਵਿਰਾਸਤ ਉੱਤੇ ਆਧਾਰਿਤ ਹੈ। ਗੁਰੂ ਖਾਲਸਾ ਪੰਥ ਦਾ ਵਿਪਰ ਇੰਡੀਆ ਸਾਮਰਾਜ ਨਾਲ ਜੰਗ ਦਾ ਬੁਨਿਆਦੀ ਕਾਰਨ ਵਰਤਮਾਨ ਵਿਪਰ ਇੰਡੀਆ ਸਾਮਰਾਜ ਦਾ ਰਾਜਸੀ ਸਿਧਾਂਤ ਮਾਡਰਨਿਟੀ ਤੇ ਫਲਸਫੇ ਤੇ ਆਧਾਰਿਤ ਹੈ, ਜਿਸ ਦੀਆਂ 5 ਮਾਨਤਾਵਾਂ ਹਨ। ਨੰਬਰ 1 ਲੌਕਿਕ ਮੰਡਨ ਤੇ ਪਰਾਲੌਕਿਕ ਦੇ ਖੰਡਨ ਦੀ। ਨੰਬਰ 2 ਰਾਜਤੰਤਰ ਦਾ ਸੱਤਾ ਤੇ ਜੰਗ ਦੇ ਸਾਧਨਾਂ ਤੇ ਏਕਾਧਿਕਾਰ। ਨੰਬਰ 3 ਮਨੁੱਖੀ ਸਹੂਲਤ ਲਈ ਕੁਦਰਤੀ ਸਰੋਤਾਂ ਤੇ ਸ਼ੋਸ਼ਣ ਦੀ ਖੁੱਲ੍ਹ। ਨੰਬਰ 4 ਖਾਸ ਵਿਚਾਰਧਾਰਾ ਦੀ ਉੱਚਤਾ ਅਤੇ ਨੰਬਰ 5 ਵਿਚਾਰਧਾਰਕ ਇਕਸਾਲਤਾ। ਇਸ ਦੀਆਂ ਸਮਾਜਿਕ ਤੇ ਰਾਜਸੀ ਪ੍ਰਣਾਲੀਆਂ ਇੰਦਰਿਆਵੀ ਗਿਆਨ ਤੇ ਹਉਮੈ ਆਧਾਰਿਤ ਸਿਰਫ ਹਲਤ ਦੇ ਦਾਇਰੇ ਦੀਆਂ ਹਨ। ਵਿਪਰ ਦੀ ਸਾਮਰਾਜੀ ਬਿਲਤੀ, ਬਹੁਗਿਣਤੀ ਵੋਟਤੰਤਰ, ਨੈਸ਼ਨਲਿਜ਼ਮ ਤੇ ਪੂੰਜੀਵਾਦ ਦੇ ਪ੍ਰਭਾਵ ਕਾਰਨ ਗੁਰੂ ਖਾਲਸਾ ਪੰਥ ਦੀ ਨਿਆਰੀ ਤੇ ਸੁਤੰਤਰ ਹੋਂਦ ਉੱਤੇ ਹਮਲੇ ਹੋਰ ਤਿੱਖੇ ਹੋਏ ਨੇ। ਇਸ ਸਥਿਤੀ ਨੂੰ ਨਜਿੱਠਣ ਲਈ ਸਿੱਖ 1950ਵਿਆਂ ਤੋਂ ਹੀ ਵਾਜਬ ਢੰਗਾਂ ਨਾਲ ਸੰਗਰਾਮ ਰਾਹੀਂ ਆਜ਼ਾਦ ਹੋਣ ਲਈ ਦ੍ਰਿੜ ਸੰਕਲਪ ਰਹੇ ਹਨ, ਤਾਂ ਕਿ ਸਵੈਮਾਨ ਤੇ ਅਣਖ ਨਾਲ ਜਿਉ ਸਕਣ ਅਤੇ ਸੰਸਾਰ ਦੇ ਇਤਿਹਾਸ ਵਿੱਚ ਯੋਗਦਾਨ ਪਾ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਸਿਧਾਂਤ, ਖਾਲਸਾ ਅਤੇ ਭਵਿੱਖ। ਰਾਜ ਦੀ ਗੁਰਮਤਿ ਆਧਾਰਿਤ ਪ੍ਰਣਾਲੀ ਤੇ ਆਦਰਸ਼ਾਂ ਬਾਬਤ ਪੰਜਾਬ ਦੇ ਸਾਂਝੇ ਭਾਈਚਾਰੇ ਨਾਲ ਇਕਰਾਰ। ਵਿਪਰ ਇੰਡੀਅਨ ਸਾਮਰਾਜ ਪੰਜਾਬ ਵਿੱਚ ਸਿਰਫ ਸਿੱਖਾਂ ਉੱਤੇ ਹੀ ਨਹੀਂ, ਸਗੋਂ ਰਾਜਸੀ ਪ੍ਰਣਾਲੀ ਵਿੱਚ ਪੰਜਾਬ ਨੂੰ ਇੱਕ ਸੂਬੇ ਦੇ ਤੌਰ ਉੱਤੇ ਪ੍ਰਾਪਤ ਖੁਦ ਮੁਖਤਿਆਰੀ ਨੂੰ ਰੋਲਣ, ਸਿੱਖਾਂ ਸਮੇਤ ਸਮੂਹ ਪੰਜਾਬੀ ਭਾਈਚਾਰੇ ਦੇ ਕੁਦਰਤੀ ਸਰੋਤਾਂ, ਦਰਿਆਈ ਪਾਣੀਆਂ, ਜ਼ਮੀਨਦੋਜ਼ ਪਾਣੀ ਤੇ ਮਿੱਟੀ ਆਦਿਕ ਦੀ ਲੁੱਟ ਅਤੇ ਪਲੀਤਕਰਨ, ਆਰਥਿਕ ਪ੍ਰਣਾਲੀ ਰਾਹੀਂ ਧਨ ਦੀ ਲੁੱਟ ਅਤੇ ਵਰਨ ਜਾਤ ਦੇ ਗਲਬੇ ਨੂੰ ਕਾਇਮ ਰੱਖਣ ਵਾਲੀ ਤਾਕਤ ਵਜੋਂ ਕੰਮ ਕਰਦਾ ਹੈ। ਸੋ ਇੱਥੇ ਅਸੀਂ ਸਮਝਦੇ ਹਾਂ ਕਿ ਵਿਪਰ ਇੰਡੀਅਨ ਸਾਮਰਾਜ ਖਿਲਾਫ ਸਾਡੀ ਲੜਾਈ ਸਾਂਝੀ ਹੈ। ਸਿੱਖ ਪੰਜਾਬ ਦੇ ਸਭ ਵਰਗਾਂ ਦੀ ਸਾਂਝੀ ਲੜਾਈ ਨੂੰ ਹਿਰਾਵਲ ਦਸਤਾ ਬਣ ਕੇ ਲੜਨ ਲਈ ਤਿਆਰ ਹਨ। ਖਾਲਿਸਤਾਨ ਦੀ ਸਿਰਜਣਾ ਦੀ ਲੋੜ ਦਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਅਸੀਂ ਐਸਾ ਮੁਲਕ ਬਣਾਉਣਾ ਚਾਹੁੰਦੇ ਹਾਂ ਜਿਸ ਵਿੱਚ ਗੁਰਮਤਿ ਦੀ ਵਿਸ਼ਵ ਦ੍ਰਿਸ਼ਟੀ ਦੇ ਅਨੁਸਾਰ ਸਰਬੱਤ ਦੇ ਭਲੇ ਵਾਲੀਆਂ ਹਲਤਮੁਖੀ ਤੇ ਪਲਤਮੁਖੀ ਭਾਈਚਾਰਕ, ਰਾਜਸੀ, ਆਰਥਿਕ ਤੇ ਵਾਤਾਵਰਣਕ ਪ੍ਰਣਾਲੀਆਂ ਬਣਤਰ ਤੇ ਅਮਲ ਵਿਕਸਿਤ ਹੋ ਸਕਣ, ਤਾਂ ਕਿ ਹਰ ਮਨੁੱਖ ਤੇ ਮਨੁੱਖੀ ਸਮੂਹ ਆਪਣੇ ਸੰਪੂਰਨ ਵਿਕਾਸ ਨੂੰ ਮਾਣ ਸਕੇ। ਐਸਾ ਰਾਜ ਪ੍ਰਬੰਧ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਹਲੇਮੀ ਰਾਜ ਦੇ ਸਿਧਾਂਤ ਅਨੁਸਾਰ ਬ੍ਰਹਮੰਡੀ ਏਕਤਾ ਤੇ ਇਕਸੁਰਤਾ ਨੂੰ ਸਾਕਾਰ ਕਰ ਸਕਣ ਦੇ ਸਮਰੱਥ ਹੋਵੇਗਾ। ਖਾਲਿਸਤਾਨ ਕਿਸੇ ਖਾਸ ਪਛਾਣ ਨੂੰ ਸਿਰਮੌਰ ਮੰਨਣ ਵਾਲੇ ਸੰਕੀਰਣ ਰਾਜਨੀਤਿਕ ਢਾਂਚੇ ਦਾ ਨਾਮ ਨਹੀਂ ਹੈ, ਸਗੋਂ ਪੀੜਤ ਲੋਕਾਂ ਦੀ ਸਾਂਝੀ ਮੁਕਤੀ ਦੇ ਆਦਰਸ਼ ਉੱਤੇ ਆਧਾਰਿਤ ਅਸਲ ਲੋਕ ਰਾਜ ਦੀ ਇੱਕ ਨਵੀਂ ਰਾਜਸੀ ਪ੍ਰਣਾਲੀ ਹੋਵੇਗਾ। ਇਹ ਦੇਸ਼ ਸਾਂਝੀਵਾਲਤਾ ਦੇ ਅਸੂਲ ਅਨੁਸਾਰ ਗੁਰਮਤਿ ਤੋਂ ਭਿੰਨ ਆਦਰਸ਼ ਤੇ ਅਸੂਲਾਂ ਵਾਲੇ ਸਭ ਮਤਾਂ ਮਜ਼ਹਬਾਂ, ਸੱਭਿਆਚਾਰਕ ਸਮੂਹਾਂ, ਨਸਲੀ ਪਛਾਣਾਂ, ਸਮਾਜਿਕ ਵਰਗਾਂ, ਇਤਿਹਾਸਕ ਰਾਜਸੀ ਹੋਂਦ ਹਸਤੀ ਵਾਲੇ ਸਮੂਹਾਂ ਤੇ ਕੌਮਾਂ ਦੀਆਂ
ਆਸਾਂ ਉਮੰਗਾਂ ਦੀ ਪੂਰਤੀ ਦਾ ਵੀ ਸਾਧਨ ਬਣੇਗਾ, ਤਾਂ ਕਿ ਖਾਲਸਾ ਪੰਥ ਦੀ ਨਿਆਰੀ ਤੇ ਸੁਤੰਤਰ ਹੋਂਦ ਹਸਤੀ ਦੇ ਨਾਲ-ਨਾਲ ਹਰ ਪ੍ਰਕਾਰ ਦੇ ਮਨੁੱਖੀ ਸਮੂਹਾਂ ਦੀ ਅਡਰੀ ਤੇ ਆਜ਼ਾਦ ਹੋਂਦ ਹਸਤੀ ਅਤੇ ਆਪਸੀ ਭਾਈਚਾਰਾ ਨਿਰਵਿਘਨਤਾ ਸਹਿਤ ਵਿਕਸ ਸਕੇ। ਹੰਨੇ ਹੰਨੇ ਮੇਰੀ ਸਾਂਝੀਵਾਲਤਾ ਤੇ ਇਨ ਗਰੀਬ ਸਿੱਖਨ ਕੋ ਦਿਓ ਪਾਤਸ਼ਾਹੀ ਦੇ ਖਾਲਸਾਈ ਸਿਧਾਂਤਾਂ ਅਨੁਸਾਰ ਰਾਜਸੀ ਸੱਤਾ ਦਾ ਵਿਕੇਂਦਰੀਕਰਨ ਹੋਵੇਗਾ। ਸੱਤਾ ਸਿਰਫ ਇੱਕ ਵਰਗ ਜਾਂ ਟੋਲੇ ਤੱਕ ਸੀਮਤ ਨਹੀਂ ਹੋਏਗੀ, ਸਗੋਂ ਸੱਤਾ ਦਾ ਸੰਚਾਰ ਸਭ ਤੋਂ ਹੇਠਲੇ ਪੱਧਰ ਤੱਕ ਹੋਵੇਗਾ ਅਤੇ ਸਾਂਝੀ ਤੇ ਸੰਗਤੀ ਰਾਜ ਪ੍ਰਣਾਲੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਵਿੱਖ ਕਦਮਾਂ ਲਈ ਨੀਤੀਗਤ ਸੇਧਾਂ। ਅੱਜ ਦੇ ਇਸ ਇਤਿਹਾਸਕ ਦਿਹਾੜੇ ਉੱਤੇ ਸਾਂਝੇ ਰੂਪ ਵਿੱਚ ਹੇਠ ਲਿਖੀ ਨੀਤੀ ਤਹਿਤ ਅਗਲੇਰੇ ਕਦਮ ਚੁੱਕਣ ਲਈ ਯਤਨ ਕੀਤੇ ਜਾਣਗੇ। 29 ਅਪ੍ਰੈਲ 1986 ਦੇ ਐਲਾਨਨਾਮੇ ਵਿੱਚ 29 ਅਪ੍ਰੈਲ 1986 ਦੇ ਐਲਾਨਨਾਮੇ ਵਿੱਚ 5 ਮੈਂਬਰੀ ਪੰਥਕ ਕਮੇਟੀ ਵੱਲੋਂ ਉਕਤ ਦੁਨੀਆ ਦੀਆਂ ਸਭ ਸਰਕਾਰਾਂ, ਹਕੂਮਤਾਂ, ਖਾਸ ਕਰ ਅਮਰੀਕਾ, USA, ਇੰਗਲੈਂਡ, ਪਾਕਿਸਤਾਨ, ਚੀਨ, ਕੈਨੇਡਾ, ਵੈਸਟ ਜਰਮਨੀ ਅਤੇ ਵਾਰਸਾ ਸੰਧੀ ਦੇਸ਼ਾਂ ਇਟਲੀ, ਫਰਾਂਸ, ਜਾਪਾਨ, ਸ਼੍ਰੀਲੰਕਾ, ਨੇਪਾਲ, ਬਰਮਾ, ਭੂਟਾਨ, ਬੰਗਲਾਦੇਸ਼, ਈਰਾਨ, ਇਰਾਕ, ਸਾਊਦੀ ਅਰਬ, ਇਜ਼ਰਾਈਲ, ਇਕਵਾਡੋਰ ਸਮੇਤ UNO ਤੇ ਉਸ ਦੇ ਸਾਰੇ ਮੈਂਬਰ ਦੇਸ਼ਾਂ ਨੂੰ ਖਾਲਿਸਤਾਨ ਮਾਨਤਾ ਦੇਣ ਦਾ ਹੋਕਾ ਦਿੱਤਾ ਗਿਆ। ਇਸੇ ਤਹਿਤ ਖਾਲਿਸਤਾਨ ਦੀ ਮਾਨਤਾ ਪ੍ਰਾਪਤ ਕਰਨ ਲਈ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਅਤੇ ਅੰਤਰਰਾਸ਼ਟਰੀ ਸੰਸਥਾਨਾਂ ਨਾਲ ਕੀਤੇ ਜਾ ਰਹੇ ਕੂਟਨੀਤਕ ਯਤਨਾਂ ਨੂੰ ਸੰਸਥਾਗਤ ਰੂਪ ਦਿੱਤਾ ਜਾਵੇ। ਵਿਸ਼ਵ ਭਾਈਚਾਰੇ ਦੇ ਸਨਮੁਖ ਸੁਤੰਤਰ ਖਾਲਿਸਤਾਨ ਦੇ ਆਦਰਸ਼ਾਂ, ਸਿਧਾਂਤਾਂ, ਨੈਤਿਕ ਅਸੂਲਾਂ ਨੂੰ ਬੁਲੰਦ ਆਵਾਜ਼ ਵਿੱਚ ਪੇਸ਼ ਕਰਨ ਲਈ ਸੰਗਰਾਮ ਕਰ ਰਹੇ ਹੋਰ ਜਨ ਸਮੂਹਾਂ, ਸੰਗਰਾਮ ਪੱਖੀ ਸਰਕਾਰਾਂ, ਅੰਤਰਰਾਸ਼ਟਰੀ ਸੰਸਥਾਨਾਂ ਨਾਲ ਸੰਬੰਧ ਮਜ਼ਬੂਤ ਕਰਨ ਲਈ ਸਹਿਯੋਗ ਲਈ ਸਥਾਈ ਪ੍ਰਣਾਲੀਆਂ ਵਿਕਸਿਤ ਕੀਤੀਆਂ ਜਾਣ। ਵਿਪਰ ਇੰਡੀਆ ਸਾਮਰਾਜ ਵੱਲੋਂ ਹੋ ਰਹੇ ਜ਼ੁਲਮ ਵਿੱਚ ਸ਼ਾਮਲ ਅਪਰਾਧੀਆਂ ਨੂੰ ਜਵਾਬਦੇਹ ਬਣਾਉਣ ਲਈ ਪੰਜਾਬ ਵਿੱਚ ਮਨੁੱਖੀ ਅਧਿਕਾਰ ਉਲੰਘਣਾਵਾਂ ਅਤੇ ਕੁਦਰਤੀ ਸਰੋਤਾਂ ਦੀ ਲੁੱਟ ਸੰਬੰਧੀ ਦਸਤਾਵੇਜ਼ੀਕਰਨ ਕਰਕੇ ਸਬੂਤ ਇਕੱਠੇ ਕਰਨ, ਸੰਭਾਲਣ ਅਤੇ ਵਿਸ਼ਵ ਪੱਧਰ ਤੱਕ ਪੈਰਵਾਈ ਕਰਨ ਹਿੱਤ ਸੰਸਥਾਗਤ ਪ੍ਰਣਾਲੀ ਵਿਕਸਿਤ ਕੀਤੀ ਜਾਵੇ। ਸਾਂਝੀ ਪੰਥਕ ਏਕਤਾ ਦੇ ਵਿਕਾਸ ਲਈ ਸਪਸ਼ਟ ਰਣਨੀਤਿਕ ਸੇਧਾਂ ਤਿਆਰ ਕਰਕੇ ਦਸਤਾਵੇਜ਼ ਜਾਰੀ ਕੀਤਾ ਜਾਵੇ। ਮੌਜੂਦਾ ਅਸਥਿਰ ਦੌਰ ਵਿੱਚ ਸੰਗਤ ਦੀ ਅਗਵਾਈ ਅਤੇ ਸਾਂਝੇ ਫੈਸਲੇ ਉੱਤੇ ਨਿਸ਼ਠਾ ਕਾਇਮ ਰੱਖਣ ਲਈ ਪੰਚ ਪ੍ਰਧਾਨੀ ਅਤੇ ਗੁਰਮਤਾ ਯੁਕਤ ਅਨੁਸਾਰ ਖਾਲਿਸਤਾਨ ਦੀ ਅਗਵਾਈ ਦਾ ਇੱਕ ਸਾਂਝਾ ਅਤੇ ਸੰਗਤੀ ਮੰਚ ਸਥਾਪਿਤ ਕੀਤਾ ਜਾਵੇ, ਜਿਸ ਵਿੱਚ ਹਰ ਜਥੇ ਦੀ ਖੁਦ ਮੁਖਤਿਆਰੀ ਹਸਤੀ ਕਾਇਮ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਮਾਨ ਨੇ ਸਾਡੇ ਖਾਲਿਸਤਾਨ ਦੇ ਮਤੇ ਪੜ੍ਹ ਦਿੱਤੇ ਹੈ। ਇਸ ਤੋਂ ਬਾਅਦ ਅਸੀਂ ਇਹੀ ਚਾਹੁੰਦੇ ਹਾਂ ਕਿ SGPC ਦੇ ਇਲੈਕਸ਼ਨ ਛੇਤੀ ਹੋਣ, ਸਾਡੀ ਸਿੱਖਾਂ ਦੀ ਜਮਹੂਰੀਅਤ ਬਹਾਲ ਕੀਤੀ ਜਾਵੇ। ਜਿਹੜੇ ਮੋਦੀ ਤੇ ਉਹਦੀ ਜੁੰਡੜੀ ਨੇ ਸਿੱਖਾਂ ਨੂੰ ਅਮਰੀਕਾ, ਕੈਨੇਡਾ, ਵਲਾਇਤ, ਪਾਕਿਸਤਾਨ ਦੇ ਵਿੱਚ ਅਸੈਸੀਨੇਟ ਤੇ ਕਤਲ ਕੀਤਾ, ਉਹਦੀ ਗੱਲ ਕੋਈ ਵੀ ਪਾਰਟੀ ਅੱਜ ਸਣੇ SGPC ਨਹੀਂ ਕਰ ਰਹੀ। ਇਹ ਜ਼ਰੂਰੀ ਹੈ ਕਿ ਜੇ ਵੋਟਾਂ ਦੀ ਆਉਣਾ ਤਾਂ ਕਾਂਗਰਸ, BJP, ਆਮ ਆਦਮੀ ਪਾਰਟੀ ਤੇ SGPC ਨੂੰ ਜਿਹੜੇ ਮਸਲੇ ਸਿੱਖਾਂ ਦੇ ਹਨ ਉਹਨਾਂ ਨੂੰ ਲੋਕਾਂ ਨੂੰ ਦੱਸਣਾ ਪਊਗਾ ਕਿ ਜਿਹੜੇ ਕਤਲ ਇੰਟਰਨੈਸ਼ਨਲ, ਟਰਾਂਸਨੈਸ਼ਨਲ ਮੋਦੀ ਤੇ ਉਹਦੀ ਯੂਨਿਟੀ ਨੇ ਕੀਤੇ ਹੈ, ਉਹਦਾ ਅਸੀਂ ਇਨਸਾਫ ਮੰਗਦੇ ਹਾਂ। ਹੋਰ ਜਿਹੜੇ ਮਸਲੇ ਹੈਗੇ ਆ ਉਹ ਸਾਰੇ ਸਿੰਘ ਸਾਹਿਬਾਨ ਨੇ ਪੜ੍ਹਤੇ ਹੈ ਤੇ ਉਹ ਲਾਗੂ ਅਸੀਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮਤਲਬ ਅੱਜ ਜਿਹੜੀ 40ਵੀਂ ਵਰ੍ਹੇਗੰਢ ਆ ਖਾਲਿਸਤਾਨ ਐਲਾਨਨਾਮੇ ਦੀ 40 ਸਾਲਾਂ ਦੇ ਵਿੱਚ ਕਿੰਨਾ ਰਿਸਪੌਂਸ ਤੁਹਾਨੂੰ ਸਿੱਖ ਜਗਤ ਵੱਲੋਂ ਮਿਲਿਆ ਕਿ ਨਹੀਂ ਮਿਲਿਆ? ਸਾਨੂੰ ਸਿੱਖ ਜਗਤ ਵੱਲੋਂ ਪੂਰਾ ਸਹਿਯੋਗ ਤੇ ਸਾਥ ਮਿਲਿਆ। ਇਸ ਖਿੱਤੇ ਦੇ ਵਿੱਚ ਅਸੀਂ ਜੁਝਾਰੂ ਸੰਘਰਸ਼ 15 ਸਾਲ ਤੋਂ ਵੱਧ ਸਰਗਰਮ ਤਰੀਕੇ ਦੇ ਨਾਲ ਲੜਿਆ। ਉਦੋਂ ਹਰ ਘਰ ਦੇ ਵਿੱਚੋਂ ਸਾਨੂੰ ਸਹਿਯੋਗ ਮਿਲਿਆ, ਹਰ ਸਿੱਖ ਸਾਡੇ ਨਾਲ ਸੀ। ਕੇਵਲ ਪੰਜਾਬ ਦਾ ਨਹੀਂ, ਸਿੱਖ ਡਾਇਸਪੋਰਾ ਵੀ ਸਾਡੇ ਨਾਲ ਸੀ ਔਰ ਅਸੀਂ ਉਹਨਾਂ ਦੇ ਰਿਣੀ ਹਾਂ। ਅੱਜ ਵੀ ਸਿੱਖ ਡਾਇਸਪੋਰਾ ਨੇ ਖਾਲਿਸਤਾਨ ਦੀ ਸੋਚ ਤੇ ਸੰਘਰਸ਼ ਨੂੰ ਜਿਉਂਦਿਆਂ ਤੇ ਜਾਗਦਾ ਰੱਖਿਆ ਹੋਇਆ ਹੈ। ਅਸੀਂ ਅੱਜ ਦੇ ਦਿਨ ਜਿਹੜਾ ਦਸਤਾਵੇਜ਼, ਨੀਤੀਗਤ ਦਸਤਾਵੇਜ਼ ਸਾਡੇ 5 ਸਿੰਘਾਂ ਨੇ ਜਾਰੀ ਕੀਤਾ ਅਕਾਲ ਤਖ਼ਤ ਸਾਹਿਬ ਦੇ ਸਨਮੁਖ, ਇੱਥੇ ਉਹਨਾਂ ਨੇ ਪੜ੍ਹ ਕੇ ਪ੍ਰੈਸ ਦੇ ਰਾਹੀਂ ਮੀਡੀਆ ਦੇ ਰਾਹੀਂ ਲੋਕਾਂ ਤੱਕ ਦੱਸਿਆ। ਉਸ ਦੇ ਵਿੱਚ ਵੀ ਜਿਹੜੀ 5 ਮੈਂਬਰੀ ਪੰਥਕ ਕਮੇਟੀ ਸੀ ਜਿਨ੍ਹਾਂ ਨੇ 1986 ਦੇ ਵਿੱਚ ਦੁਨੀਆ ਦੇ तमाम ਮੁਲਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਖਾਲਿਸਤਾਨ ਸੰਘਰਸ਼ ਨੂੰ, ਖਾਲਿਸਤਾਨ ਨੂੰ ਮਾਨਤਾ ਦੇਣ, ਅੱਜ ਅਸੀਂ ਉਹਨਾਂ ਦੀ ਜਿਹੜੀ ਉਹਨਾਂ ਨੇ ਉਸ ਵੇਲੇ ਇਹ ਮਤਾ ਪਾਇਆ ਸੀ, ਉਸ ਮਤੇ ਤੇ ਅੱਗੇ ਚੱਲਦੇ ਹੋਏ ਅੱਜ ਅਸੀਂ ਦੁਨੀਆ ਦੇ ਮੁਲਕਾਂ ਨੂੰ ਇਹ ਮੁੜ ਇੱਕ ਵਾਰ ਅਪੀਲ ਕਰਦੇ ਹਾਂ ਕਿ ਉਹ ਖਾਲਿਸਤਾਨ ਨੂੰ ਮਾਨਤਾ ਦੇਣ। ਤੇ ਇਸ ਸੰਬੰਧੀ ਅਸੀਂ तमाम ਮੁਲਕਾਂ ਨੂੰ ਜਿਹੜੇ UN ਦੇ ਅੰਡਰ ਚੱਲਦੇ ਨੇ ਉਹਨਾਂ ਨੂੰ ਲਿਖਤੀ ਤੌਰ ਤੇ ਵੀ ਅਪੀਲ ਕਰਾਂਗੇ। ਕੀ ਲੱਗਦਾ ਕਿ ਜਿਸ ਤਰ੍ਹਾਂ SGPC ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਸਿਗਨੇਚਰ ਮੁਹਿੰਮ ਸ਼ੁਰੂ ਕੀਤੀ ਗਈ ਸੀ, ਤੁਹਾਡੇ ਵੱਲੋਂ ਵੀ ਇਸ ਤਰੀਕੇ ਦਾ ਕੁਝ ਕੀਤਾ ਜਾਏਗਾ ਤਾਂ ਜੋ ਲੋਕਾਂ ਦੀ ਰਾਏ ਪਤਾ ਲੱਗ ਸਕੇ? ਹਾਲੇ ਅਸੀਂ ਅੱਜ ਦੇ ਦਿਨ ਇਸ ਬਾਰੇ ਕੋਈ ਫੈਸਲਾ ਨਹੀਂ ਕੀਤਾ। ਅਗਰ ਕੋਈ ਫੈਸਲਾ ਕਰਾਂਗੇ ਤੇ ਮੀਡੀਆ ਨੂੰ ਜ਼ਰੂਰ ਦੱਸਾਂਗੇ। ਹਾਂ, ਅਸੀਂ ਇੱਕ ਫੈਸਲਾ ਵੀ ਕੀਤਾ, ਅਸੀਂ ਗੁਰੂ ਮਹਾਰਾਜ ਤੋਂ ਇਸ ਧਰਮ ਯੁੱਧ ਨੂੰ ਅੱਗੇ ਚੱਲਦਾ ਰੱਖਣ ਲਈ, ਇਸ ਦੀ ਨਿਰੰਤਰਤਾ ਲਈ, ਇਸ ਦੀ ਜਿੱਤ ਲਈ ਗੁਰੂ ਮਹਾਰਾਜ ਤੋਂ ਸਾਥ, ਸਿਰੜ, ਦ੍ਰਿੜਤਾ ਅਤੇ ਪੰਥਕ ਏਕਤਾ ਦੀ ਦਾਤ ਵੀ ਮੰਗੀ ਹੈ। ਅਸੀਂ ਇਹ ਵੀ ਇੱਕ ਫੈਸਲਾ ਕੀਤਾ ਕਿ ਹਿੰਦੁਸਤਾਨ ਦੀ ਪੈਰੀਫਰੀ ਸਟੇਟ ਦੇ ਵਿੱਚ ਜਿਹੜੀਆਂ ਕੌਮਾਂ, ਨਸਲਾਂ ਆਪਣੀ ਸੋਵਰੈਨਿਟੀ ਲਈ ਲੜ ਰਹੀਆਂ ਨੇ, ਕਸ਼ਮੀਰ, ਨਾਗਾਲੈਂਡ, ਮਣੀਪੁਰ, ਅਸੀਂ ਉਹਨਾਂ ਦੇ ਨਾਲ ਵੀ ਆਪਣਾ ਇੱਕ ਰਾਬਤਾ ਜਿਹੜਾ ਉਹ ਕੋਆਰਡੀਨੇਸ਼ਨ ਹੈ ਜਿਹੜੀ ਉਹ ਬਣਾਈ ਰੱਖਾਂਗੇ। ਨਾਲ ਖਾਲਸਾ ਲੰਮੇ ਸਮੇਂ ਤੋਂ UN ਤੋਂ ਰੈਫਰੈਂਡਮ ਦੀ ਮੰਗ ਕਰਦੀ ਆ ਰਹੀ ਹੈ, ਅੱਜ ਦਸਤਾਵੇਜ਼ ਦੇ ਵਿੱਚ ਉਹ ਸ਼ਾਮਲ ਨਹੀਂ ਕੀਤੀ ਤੁਸੀਂ ਮੰਗ? ਜਿਹੜੀ UN ਦੀ ਮੰਗ ਹੈ ਉਹ ਅਸੀਂ ਲਗਾਤਾਰ ਕਰਦੇ ਆ ਰਹੇ ਹਾਂ। ਸਾਡਾ ਸਿੱਖ ਡਾਇਸਪੋਰਾ ਵੀ ਮੰਗ ਕਰਦਾ ਔਰ ਅਸੀਂ ਹਮੇਸ਼ਾ ਹੀ ਕੀਤੀ ਹੈ ਔਰ ਉਹ ਸਾਡੇ ਇਸ ਦਸਤਾਵੇਜ਼ ਦੇ ਵਿੱਚ ਦਾ ਜਿਹੜਾ ਮੂਲ ਭਾਵਨਾ ਉਹਦਾ ਇੱਕ ਹਿੱਸਾ ਹੀ ਹੈ। ਗੁਰੂ ਗ੍ਰੰਥ ਸਾਹਿਬ ਤੁਸੀਂ ਪੁੱਛਿਆ ਕਿੰਨਾ ਸਾਥ ਸਿੱਖਾਂ ਤੋਂ ਸਾਨੂੰ ਮਿਲਿਆ, ਉਹਦਾ ਜਵਾਬ ਇੱਕੋ ਹੀ ਹੈ ਕਿ ਸਾਨੂੰ ਅਜੇ ਤੱਕ ਕਿਸੇ ਨੇ ਗੋਲੀ ਨਹੀਂ ਮਾਰੀ। ਬਿਲਕੁਲ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ ਪਾਸ ਕੀਤਾ ਜੀ, ਉਹਦੇ ਤੇ ਕਈ ਕਿੰਤੂ ਪਰੰਤੂ ਵੀ ਹੋ ਰਹੇ। ਤੁਹਾਡਾ ਕੀ ਇਹਦੇ ਤੇ ਨਜ਼ਰੀਆ ਜੀ? ਦੇਖੋ, ਅੱਜ ਦਾ ਉਹ ਵਿਸ਼ਾ ਨਹੀਂ ਹੈ ਔਰ 3 ਤਰੀਕ ਨੂੰ ਅਕਾਲ ਤਖ਼ਤ ਸਾਹਿਬ ਦੇ ਆਫੀਸ਼ੀਏਟਿੰਗ ਜਥੇਦਾਰ ਨੇ ਇਸ ਸੰਬੰਧੀ ਮੀਟਿੰਗ ਸੱਦੀ ਹੈ। ਸਾਨੂੰ ਸੱਦਾ ਆ ਗਿਆ, ਅਸੀਂ ਆਪਣੀ ਗੱਲ ਉਸ ਮੀਟਿੰਗ ਦੇ ਵਿੱਚ ਰੱਖਾਂਗੇ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਚਿੱਠੀ ਲਿਖੀ ਜਥੇਦਾਰ ਜੀ ਨੂੰ, ਜਿਹੜੀ ਉਹਨਾਂ SGPC ਵੱਲੋਂ ਜਿਹੜੀ ਅਪੀਲ ਪਾਈ ਗਈ ਉਸ ਤੇ ਵਿਚਾਰ ਕੀਤਾ ਜਾਵੇ। ਇਹ ਬੜੇ ਲੰਮੇ ਸਮੇਂ ਤੋਂ ਉਹਨਾਂ ਨੇ ਚਿੱਠੀ ਲਿਖੀ। ਉਹ ਹਰ ਵਾਰ ਜਦੋਂ ਚਿੱਠੀ ਦਾ ਟਾਈਮ ਖਤਮ ਹੋ ਜਾਂਦਾ ਉਹ ਫਿਰ ਦੁਬਾਰਾ ਇਹਨਾਂ ਨੂੰ ਯਾਦ ਕਰਾਉਂਦੇ ਨੇ। ਸੇਮ ਇੱਕੋ ਤਰ੍ਹਾਂ ਦੇ ਪੈਟਰਨ ਦੇ ਵਿੱਚ ਦੋਨੇ ਫੰਕਸ਼ਨ ਕਰ ਰਹੇ ਨੇ। ਜਿਹੜੀ ਸੁਪਰੀਮ ਕੋਰਟ ਹੈ ਉਹ ਹਰ ਵਾਰ ਸਰਕਾਰ ਨੂੰ 15 ਦਿਨ ਦਾ ਆਖਰੀ ਟਾਈਮ ਦਿੰਦੀ ਹੈ ਤੇ ਉਹ ਆਖਰੀ ਟਾਈਮ ਨਹੀਂ ਕਦੀ ਆਉਂਦਾ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਕੱਤਰੇਤ ਅਕਾਲ ਤਖ਼ਤ ਵੱਲੋਂ ਵੀ ਉਹ ਕਦੀ ਟਾਈਮ ਨਹੀਂ ਹੈ ਜਦੋਂ ਇਹ ਕੋਈ ਨਿਰਣਾਇਕ ਫੈਸਲਾ ਲੈ ਸਕਣ। ਕਾਰਨ ਕੀ ਸਮਝਦੇ ਦਾ ਹੀਲਾ ਕੀ ਨਿਕਲੇਗਾ ਫਿਰ ਜੀ? ਡੰਗ ਟਪਾਈ ਜਾ ਰਿਹਾ, ਗੱਲ ਨੂੰ ਅੱਗੇ ਲਮਕਾਇਆ ਜਾ ਰਿਹਾ। ਕੋਈ ਫੈਸਲਾ ਲੈਣ ਦੀ ਮੇਰੇ ਖਿਆਲ ਜਾਂ ਤਾਂ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਫੈਸਲਾ ਲੈਣ। ਪੰਥਕ ਭਾਵਨਾਵਾਂ ਦੀ ਇਹਨਾਂ ਨੇ ਸਾਰੇ ਜਥੇਬੰਦੀਆਂ ਤੋਂ ਲਿਖਤੀ ਉਹਨਾਂ ਦੇ ਵਿਚਾਰ ਮੰਗੇ ਸੀ। ਅਸੀਂ ਲਿਖਤੀ ਵਿਚਾਰ ਵੀ ਪਿਛਲੇ ਜਥੇਦਾਰਾਂ ਨੂੰ ਦੇ ਦਿੱਤੇ ਨੇ, ਬਟ ਇਹਦੇ ਬਾਵਜੂਦ ਵੀ ਹੁਣ ਕੀ ਕਹਿ ਸਕਦੇ। ਅੱਜ ਜਿਹੜਾ ਦਸਤਾਵੇਜ਼ ਜਾਰੀ ਕੀਤਾ ਜੀ, ਇਹ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਦਿਓਗੇ ਜੀ? ਭੇਟ ਕਰੋਗੇ, ਕਾਪੀ ਦਿਓਗੇ? ਸਾਰੀ ਸਮੂਹ ਸੰਗਤ ਲਈ ਹੈ ਔਰ ਜਿੰਨੀਆਂ ਵੀ ਸੰਸਥਾਵਾਂ ਨੇ, ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਦਿਆਂਗੇ। ਔਰ ਜਿਹੜੀਆਂ ਪੰਥਕ ਜਥੇਬੰਦੀਆਂ ਖਾਲਿਸਤਾਨ ਨੂੰ ਪਰਨਾਈਆਂ ਨੇ, ਇਹ ਉਹਨਾਂ ਸਾਰਿਆਂ ਦਾ ਸਾਂਝਾ ਇੱਕ ਐਫਰਟ ਸੀਗਾ ਔਰ ਉਹਨਾਂ ਸਾਰਿਆਂ ਦੀ ਸਾਂਝੀ ਭਾਵਨਾ ਸੀ ਇਸ ਦਸਤਾਵੇਜ਼ ਦੇ ਵਿੱਚ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ। ਸਰਗਰਮ ਜਥੇਬੰਦੀਆਂ ਦੇ ਵੱਲੋਂ ਅੱਜ ਜਿਹੜਾ ਖਾਲਿਸਤਾਨ ਐਲਾਨਨਾਮਾ ਇਸੇ ਸਬੰਧ ਵਿੱਚ ਜਿਹੜਾ ਇੱਕ ਮਾਰਚ ਕੀਤਾ ਗਿਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਅਰਦਾਸ ਕਰਨ ਤੋਂ ਬਾਅਦ
ਉਸ ਤੋਂ ਬਾਅਦ ਜਿਹੜੇ ਕੁਝ ਮਤੇ ਨੇ ਜਾਂ ਕੁਝ ਅਹਿਦ ਕੀਤੇ ਗਏ ਨੇ, ਇਸੇ ਨੂੰ ਲੈ ਕੇ ਗੱਲਬਾਤ ਕਰ ਲੈਣੇ ਤੇ ਖਾਸ ਤੌਰ ਤੇ ਇਹਦਾ ਪਿਛੋਕੜ ਕੀ ਇਹਦੇ ਬਾਰੇ ਵੀ ਜਾਣਕਾਰੀ ਲੈਣ ਦਾ ਯਤਨ ਕਰਾਂਗੇ। ਤੇ ਹਵਾਰਾ ਕਮੇਟੀ ਤੋਂ ਪ੍ਰੋਫੈਸਰ ਬਰਜਿੰਦਰ ਸਿੰਘ ਸਾਡੇ ਨਾਲ ਹੈ, ਗੱਲਬਾਤ ਕਰ ਲੈਣੇ। ਪ੍ਰੋਫੈਸਰ ਸਾਹਿਬ, ਕਿਵੇਂ ਦੇਖਦੇ ਹੋ ਜੀ ਅੱਜ ਦੇ ਦਿਨ ਨੂੰ? ਦੇਖੋ, ਅੱਜ ਦਾ ਦਿਨ ਇੱਕ ਬੜਾ ਇਤਿਹਾਸਿਕ ਦਿਨ ਹੈ। ਵਿਸ਼ੇਸ਼ ਤੌਰ ਤੇ ਜਿਸ ਵੇਲੇ ਕੌਮਾਂ ਸਟਰਗਲ ਕਰ ਰਹੀਆਂ ਹੁੰਦੀਆਂ ਨੇ, ਆਪਣੀ ਆਜ਼ਾਦੀ ਦੀ ਸਟਰਗਲ ਕਰ ਰਹੀਆਂ ਹੁੰਦੀਆਂ ਨੇ, ਉਹਨਾਂ ਵੱਲੋਂ ਜਿਸ ਵੇਲੇ ਸੰਘਰਸ਼ ਦੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ, ਜੋ ਮੀਰੀ ਪੀਰੀ ਦਾ ਸਾਡਾ ਮਾਲਕ ਹੈ, ਗੁਰੂ ਹਰਗੋਬਿੰਦ ਪਾਤਸ਼ਾਹ, ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਗਈ ਹੈ ਆਪਣੀ ਆਜ਼ਾਦੀ ਵਾਸਤੇ, ਕੌਮ ਦੀ ਆਜ਼ਾਦੀ ਵਾਸਤੇ, ਕਿਉਂਕਿ ਉਹ ਸਾਡੇ ਸੱਚੇ ਪਾਤਸ਼ਾਹ ਨੇ, ਇੱਕ ਸੋਵਰਨ ਨੇ। ਸੋਵਰਨ ਵੀ ਹੁੰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਸੋਵਰਨ ਸੀਗੇ, ਅਕਾਲ ਪੁਰਖ ਸੋਵਰਨ ਹੈ, ਸ਼੍ਰੀ ਅਕਾਲ ਤਖਤ ਸਾਹਿਬ ਸੋਵਰਨ ਹੈ, ਖਾਲਸਾ ਅਕਾਲ ਪੁਰਖ की फौज ਸੋਵਰਨ ਹੈ। ਔਰ ਅੱਜ ਅਸੀਂ ਆਪਣੀ ਸੋਵਰਨਿਟੀ ਦੇ ਵਾਸਤੇ, ਇੱਕ ਖਾਲਸਾ ਰਾਜ ਦੇ ਵਾਸਤੇ ਅੱਜ ਅਰਦਾਸ ਕੀਤੀ ਹੈ। 40 ਸਾਲ ਪਹਿਲਾਂ ਇਹ ਐਲਾਨਾਮਾ ਹੋਇਆ ਸੀਗਾ। ਅੱਜ ਅਸੀਂ ਫਿਰ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ, ਜਿਵੇਂ ਗੁਰਬਾਣੀ ਦੇ ਵਿੱਚ ਇਹ ਆਂਦਾ ਹੈ, ਫਰੀਦਾ ਬਾਗ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਮਤਲਬ ਅਸੀਂ ਕਿਸੇ ਦੇ ਮੁਹਤਾਜ ਨਾ ਬਣੀਏ। ਔਰ ਸੱਚੇ ਪਾਤਸ਼ਾਹ ਜਿਹੜੇ ਨੇ ਉਹ ਸੋਵਰਨ ਨੇ, ਉਹ ਸਾਨੂੰ ਸੋਵਰਨਿਟੀ ਬਖਸ਼ਣ, ਇਹਦੇ ਵਾਸਤੇ ਅੱਜ ਅਸੀਂ ਅਰਦਾਸ ਕੀਤੀ ਹੈ। ਜਿਹੜਾ ਤੁਸੀਂ ਇਹ ਦਿਨ ਅੱਜ ਮਨਾਇਆ, ਜਿਹਦੇ ਵਿੱਚ ਮਾਰਚ ਵੀ ਹੋਇਆ, ਤਾਂ ਕੀ ਲੱਗਦਾ ਕਿ ਪੰਜਾਬ ਦੇ ਲੋਕ ਇਸ ਚੀਜ਼ ਨੂੰ ਕਿੰਨਾ ਕੁ ਇੰਟਰਸਟ ਰੱਖਦੇ ਨੇ, ਜਾਂ ਕੀ ਲਗਾਓ ਜਾਪਦਾ ਜੀ ਅੱਜ ਦੇ ਮਾਰਚ ਤੋਂ ਜੇ ਤਗਾਜ਼ਾ ਲਾਇਆ ਜਾਵੇ ਤਾਂ? ਦੇਖੋ, ਗਿਣਤੀਆਂ ਦੇ ਨਾਲ ਕਦੀ ਵੀ ਕੋਈ ਵੀ ਚੀਜ਼ ਦਾ ਪੈਮਾਨਾ ਨਹੀਂ ਹੁੰਦੀਆਂ। ਅਸੀਂ ਅਗਰ ਗੱਲ ਕਰੀਏ ਤਾਂ 1984 ਦੇ ਵਿੱਚ ਜਿਸ ਵੇਲੇ ਰਿਪਬਲਿਕ ਆਫ ਇੰਡੀਆ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀਗਾ, ਤੇ ਲੜਨ ਵਾਲੇ ਕੇਵਲ 250-300 ਦੇ ਕਰੀਬ ਜੁਝਾਰੂ ਸੀਗੇ, ਲੇਕਿਨ ਪੂਰੀ ਸਿੱਖ ਕੌਮ ਉਹਨਾਂ ਦੇ ਇਸ ਮਕਸਦ ਦੇ ਨਾਲ, ਇਸ ਮੁੱਦੇ ਦੇ ਨਾਲ, ਹਰਮੰਦਰ ਸਾਹਿਬ ਦੇ ਨਾਲ, ਡਾਇਸਪੋਰਾ, ਅਕਾਲ ਤਖਤ ਦੇ ਨਾਲ ਜੁੜਿਆ ਹੋਇਆ ਸੀਗਾ। ਉਹ ਜਿਸ ਵੇਲੇ ਇਹ ਹਮਲਾ ਹੋਇਆ, ਉਸ ਹਮਲੇ ਦੇ ਬਾਅਦ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਰੋਸ ਪ੍ਰਗਟ ਕੀਤੇ, ਅਸਤੀਫੇ ਦਿੱਤੇ, ਆਪਣੇ ਜਿਹੜੇ ਅਵਾਰਡ ਸੀਗੇ ਵਾਪਸ ਕੀਤੇ। ਸੋ ਕੌਮ ਦੇ ਵਿੱਚ ਜਿਹੜਾ ਹੈ, ਇਹ ਗਿਣਤੀਆਂ ਦੇ ਨਾਲ ਗੱਲ ਨਹੀਂ ਹੁੰਦੀ। 250 ਬੰਦੇ ਨੇ ਲੜਾਈ ਲੜੀ, ਲੇਕਿਨ 3 ਕਰੋੜ ਦੀ ਆਬਾਦੀ ਵਾਲੇ ਸਿੱਖਾਂ ਨੇ ਇਹ ਰੋਸ ਪ੍ਰਗਟ ਕੀਤਾ। ਸੋ ਸਾਡੇ ਇਸ ਮਾਰਚ ਨੂੰ ਤੁਸੀਂ ਗਿਣਤੀਆਂ ਮਿਣਤੀਆਂ ਦੇ ਨਾਲ ਨਹੀਂ ਤੋਲਿਆ ਜਾ ਸਕਦਾ। ਜਿਸ ਤਰੀਕੇ ਦੇ ਨਾਲ ਅਗਰ ਅਸੀਂ ਗੱਲ ਕਰੀਏ ਸਤਵੰਤ ਸਿੰਘ, ਬੇਅੰਤ ਸਿੰਘ, ਕੇਹਰ ਸਿੰਘ, ਉਹਨਾਂ ਨੇ ਜਿਸ ਵੇਲੇ ਇੰਦਰਾ ਗਾਂਧੀ ਦਾ ਜਿਹੜਾ ਸੀਗਾ ਬਦਲਾ ਲਿਆ, ਉਸ ਵੇਲੇ ਸਾਰੀ ਸਿੱਖ ਕੌਮ ਨੇ ਉਹਨੂੰ ਐਂਡੋਰਸ ਕੀਤਾ। ਗੱਲ 3 ਬੰਦਿਆਂ ਦੀ ਸੀਗੀ, ਲੇਕਿਨ 3 ਕਰੋੜ ਦੀ ਆਬਾਦੀ ਨੇ, ਸਿੱਖਾਂ ਨੇ, ਸਾਰਿਆਂ ਨੇ ਇਸ ਗੱਲ ਨੂੰ ਜਿਹੜਾ ਸੀਗਾ ਸਿਰ ਝੁਕਾਇਆ। ਜੇਕਰ ਜਨਰਲ ਵੈਦਿਆ ਨੂੰ ਮਾਰਨ ਦੀ, ਭਾਈ ਜਿੰਦਾ ਸੁੱਖੇ ਦੀ ਗੱਲ ਕਰੀਏ, ਜੇ ਭਾਈ ਦਿਲਾਵਰ ਸਿੰਘ ਬੱਬਰ ਵੱਲੋਂ ਕੀਤੀ ਗਈ ਕੁਰਬਾਨੀ ਦੀ ਗੱਲ ਕਰੀਏ, ਸਾਰੀ ਸਿੱਖ ਕੌਮ ਨੇ, ਸਾਰੇ ਪੰਜਾਬ ਨੇ ਨਤਮਸਤਕ ਹੋਏ। ਔਰ ਉਹਨਾਂ ਨੇ ਇਸ ਕਰਕੇ ਗਿਣਤੀਆਂ ਮਿਣਤੀਆਂ ਦੇ ਨਾਲ ਕੌਮ ਦੀ ਭਾਵਨਾਵਾਂ ਨੂੰ, ਕੌਮ ਦੇ ਜਨੂਨ ਨੂੰ ਤਾਂ ਮਿਣਤੀ ਕਰਨਾ ਬੜਾ ਔਖਾ ਜਿਹਾ ਸਬਜੈਕਟ ਹੈਗਾ। ਮੈਂ ਸਮਝਦਾ ਹਾਂ ਕਿ ਉੱਥੇ ਸਾਡੀਆਂ ਕੈਲਕੂਲੇਸ਼ਨ ਸਾਰੀਆਂ ਗਲਤ ਹੋ ਜਾਣਗੀਆਂ। ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕੇ ਜਿਹੜੇ 5 ਮੈਂਬਰੀ ਕਮੇਟੀ ਨੇ ਮਤੇ ਪਾਸ ਕੀਤੇ ਆ, ਸਾਰਿਆਂ ਨਾਲ ਸਹਿਮਤੀ ਰੱਖਦੇ ਹੋ ਜੀ? ਦੇਖੋ, ਸਾਰੇ ਹੀ ਮਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੁਰਬਾਣੀ ਦੀ ਰੋਸ਼ਨੀ ਵਿੱਚ ਕੀਤੇ ਗਏ ਨੇ। ਔਰ ਇੱਕ ਗੱਲ ਮੈਂ ਬੜੀ ਸਪਸ਼ਟ ਕਰ ਦਿਆਂ, ਕਿਉਂਕਿ ਮੈਂ ਇੱਕ ਪ੍ਰੋਫੈਸਰ ਹਾਂ, ਮੈਂ ਪੜ੍ਹਾਇਆ, ਔਰ ਮੇਰੇ ਵਿਦਿਆਰਥੀ ਵੱਖ-ਵੱਖ ਥਾਵਾਂ 'ਤੇ ਨੌਕਰੀਆਂ ਕਰਦੇ ਨੇ, ਕਾਰੋਬਾਰ ਕਰਦੇ ਨੇ। ਮੈਨੂੰ ਯਾਦ ਹੈ ਕਿ ਇੱਕ ਵਾਰੀ ਮੇਰੇ ਇੱਕ ਵਿਦਿਆਰਥੀ ਨੇ ਮੈਨੂੰ ਸਵਾਲ ਕੀਤਾ ਸੀਗਾ ਕਿ ਜੀ ਖਾਲਿਸਤਾਨ ਜਿਹੜਾ ਬਣੇਗਾ, ਉਹਦੇ ਨਾਲ ਕਿਧਰੇ ਸਮੁੰਦਰ ਨਹੀਂ ਲੱਗਦਾ। ਸਮੁੰਦਰ ਨਹੀਂ ਲੱਗਦਾ, ਇਹਦਾ ਮਤਲਬ ਹੁੰਦਾ ਹੈ, ਇੰਗਲਿਸ਼ ਵਿੱਚ ਕਹਿੰਦੇ ਨੇ ਲੈਂਡ ਲੌਕਡ ਸਟੇਟ, ਜਿਹਦੇ 4 ਚੁਫੇਰੇ ਜ਼ਮੀਨ ਹੀ ਜ਼ਮੀਨ ਹੈ, ਸਮੁੰਦਰ ਨਹੀਂ ਹੈਗਾ। ਤੇ ਮੈਨੂੰ ਯਾਦ ਹੈ ਕਿ ਮੈਂ ਉਸ ਵੇਲੇ ਬੱਚੇ ਨੂੰ, ਵਿਦਿਆਰਥੀ ਨੂੰ ਜਵਾਬ ਦਿੱਤਾ ਸੀਗਾ ਕਿ ਪੂਰੀ ਦੁਨੀਆ ਦੇ ਵਿੱਚ 195 ਮੁਲਕ ਨੇ, ਔਰ 195 ਮੁਲਕਾਂ ਦੇ ਵਿੱਚੋਂ 44-45 ਮੁਲਕ ਜਿਹੜੇ ਨੇ ਉਹ ਲੈਂਡ ਲੌਕਡ ਨੇ, ਮਤਲਬ ਉਹਨਾਂ ਦੇ ਨਾਲ ਸਮੁੰਦਰ ਨਹੀਂ ਲੱਗਦਾ। ਔਰ ਉਹ ਮੁਲਕ ਕਾਮਯਾਬ ਨੇ, ਜਿਨ੍ਹਾਂ ਵਿੱਚੋਂ ਸਵਿਟਜ਼ਰਲੈਂਡ ਹੈ, 400 ਸਾਲ ਤੋਂ ਪਹਿਲਾਂ ਦਾ ਸਵਿਟਜ਼ਰਲੈਂਡ ਬਣਿਆ। ਲਗਜ਼ਮਬਰਗ ਇੱਕ ਕੰਟਰੀ ਹੈ ਜਿਹਦੇ ਵਿੱਚ 4 ਚੁਫੇਰੇ, ਜਿਹੜਾ ਅਫਗਾਨਿਸਤਾਨ
ਇੱਕ ਐਸਾ ਕੰਟਰੀ ਹੈ ਜਿਹਦੇ ਨਾਲ ਸਮੁੰਦਰ ਨਹੀਂ ਲੱਗਦਾ। ਹੋਰ ਉਹਨਾਂ ਦੀ ਜਿਹੜੀ ਪਰ ਕੈਪੀਟਾ ਇਨਕਮ ਹੈ ਸਵਿਟਜ਼ਰਲੈਂਡ ਦੀ, ਲਗਜ਼ਮਬਰਗ ਦੀ, ਉਹ ਭਾਰਤ ਦੇ ਵਿੱਚ ਜਿਹੜੇ ਲੈਂਡ ਲੌਕਡ ਸਟੇਟ ਨੇ ਜਿਵੇਂ ਬਿਹਾਰ ਹੈ, ਹੋਰ ਸਟੇਟਾਂ ਨੇ, ਉਹਨਾਂ ਦੀ ਪਰ ਕੈਪੀਟਾ ਇਨਕਮ ਉਹਨਾਂ ਤੋਂ ਕੁਝ ਕੁ ਜ਼ਿਆਦਾ ਹੈਗੀ ਹੈ। ਭਾਵ ਕਹਿਣ ਦਾ ਆਰਥਿਕ ਪੱਖੋਂ ਜਿਹੜੇ ਲੈਂਡ ਲੌਕਡ ਸਟੇਟਾਂ ਨੇ ਭਾਰਤ ਦੇ ਵਿੱਚ, ਉਹ ਉਹਨਾਂ ਲੈਂਡ ਲੌਕਡ ਕੰਟਰੀਜ਼ ਤੋਂ ਜ਼ਿਆਦਾ ਆਰਥਿਕ ਤੌਰ ਤੇ ਫਲੋਰਿਸ਼ਡ ਹੈਗੀਆਂ ਨੇ, ਜ਼ਿਆਦਾ ਖੁਸ਼ਹਾਲ ਨੇ ਉੱਥੇ ਦੇ ਲੋਕ। ਸੋ ਇਹ ਕਹਿਣਾ ਕਿ ਬਈ ਜਿਹੜਾ ਹੈ ਕਿ ਪੰਜਾਬ ਦੇ ਨਾਲ ਜਾਂ ਖਾਲਿਸਤਾਨ ਦੇ ਨਾਲ ਜਿਹੜਾ ਸਮੁੰਦਰ ਨਹੀਂ ਲੱਗਦਾ, ਸ਼ਾਇਦ ਇਸ ਕਰਕੇ ਅਸੀਂ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਾਂਗੇ। ਲੇਕਿਨ ਮੈਂ ਗੱਲ ਬੜੀ ਸਪਸ਼ਟ ਕਰ ਦਿਆਂ ਕਿ ਇਹ ਜਿਸ ਵੇਲੇ ਸਟਾਰਟਿੰਗ ਹੁੰਦੀ ਹੈ ਨਾ ਕਿਸੇ ਵੀ ਮੁਲਕ ਦੀ ਸਥਾਪਨਾ ਦੀ, ਤਾਂ ਉਸ ਵੇਲੇ ਉਹਦੀ ਬਣਤਰ ਕੁਝ ਹੋਰ ਹੁੰਦੀ ਹੈ। ਮੈਂ ਗੱਲ ਕਰਾਂ ਛੋਟੀ ਜੀ ਕਿ ਯੂਗੋਸਲਾਵੀਆ ਇੱਕ ਰਿਪਬਲਿਕ ਆਫ ਯੂਗੋਸਲਾਵੀਆ ਹੈ, ਉਹ 1991 ਦੇ ਵਿੱਚ ਖੇਰੂ ਹੋ ਗਿਆ, ਖੰਡਿਤ ਹੋ ਗਿਆ, ਔਰ ਉਹਦੇ 7 ਮੁਲਕ ਬਣ ਗਏ। 7 ਮੁਲਕ ਬਣ ਗਏ। ਉਹ 7 ਦੇ 7 ਮੁਲਕ ਜਿਹੜੇ ਨੇ ਲੈਂਡ ਲੌਕ ਨੇ, ਕਿਸੇ ਨੂੰ ਸਮੁੰਦਰ ਨਹੀਂ ਲੱਗਦਾ, ਔਰ ਸਾਰੇ ਹੀ ਕੰਟਰੀ ਜਿਹੜੇ ਨੇ ਖੁਸ਼ਹਾਲ ਨੇ। ਕਹਿਣ ਤੋਂ ਭਾਵ ਕਿ ਜੇ ਰਿਪਬਲਿਕ ਆਫ ਯੂਗੋਸਲਾਵੀਆ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਖੰਡਿਤ ਹੋ ਸਕਦਾ ਹੈ, ਤਾਂ ਕੋਈ ਹੋਰ ਰਿਪਬਲਿਕ ਵੀ ਖੰਡਿਤ ਹੋ ਸਕਦਾ ਹੈ, ਕਿਉਂਕਿ ਅਕਾਲ ਪੁਰਖ ਦਾ ਜਿਹੜਾ ਹੁਕਮ ਹੈ, ਗੁਰੂ ਨਾਨਕ ਪਾਤਸ਼ਾਹ ਜਿਹੜਾ ਵਾਲੇ ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ ਇੱਕ ਜਗਤ ਦੇ ਗੁਰੂ ਨੇ, ਚਾਹਰ ਪੀਰ ਜਗਤ ਗੁਰੂ ਬਾਬਾ, ਹੋਰ ਇਹ ਜਗਤ ਗੁਰੂ ਦੇ 6ਵੇਂ ਸਰੂਪ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ, ਇੱਕ ਪ੍ਰਭੂ ਸੱਤਾ ਸੰਪੰਨ ਸਾਨੂੰ ਮੁਲਕ ਵਾਸਤੇ। ਹੁਣ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਕਿ ਇੰਟਰਨੈਸ਼ਨਲ ਲਾਅ ਜਿਹੜੇ ਨੇ ਉਹ ਸਾਰੇ ਸਾਡੇ ਹੱਕ ਵਿੱਚ ਨੇ, ਸਾਨੂੰ ਅਧਿਕਾਰ ਦਿੰਦੇ ਨੇ ਕਿ ਤੁਸੀਂ ਆਪਣੀ ਗੱਲ ਕਰੋ। ਇੱਕ ਕਾਨੂੰਨ ਹੈ ICC ਦੇ ਨਾਲ, ਇੰਟਰਨੈਸ਼ਨਲ ਕੋਵੈਨੈਂਟ ਸਿਵਲ ਐਂਡ ਪੋਲੀਟੀਕਲ ਰਾਈਟਸ, ICCPR। ਹੋਰ ਇਹ ਇੱਕ ਇੰਟਰਨੈਸ਼ਨਲ ਦਸਤਾਵੇਜ਼ ਹੈ ਜਿਹਦੇ ਉੱਤੇ ਭਾਰਤ ਸਿਗਨੇਟਰੀ ਹੈ, ਔਰ ਉਸ ਦਸਤਾਵੇਜ਼ ਦੇ ਆਰਟੀਕਲ 1 ਦੇ ਮੁਤਾਬਕ ਕੋਈ ਵੀ ਵਿਅਕਤੀ ਸੈਲਫ ਟੂ ਡਿਟਰਮੀਨੇਸ਼ਨ, ਰਾਈਟ ਟੂ ਡਿਟਰਮੀਨੇਸ਼ਨ ਜਿਹੜਾ ਹੈ ਉਹਦਾ ਉਹਨੂੰ ਅਧਿਕਾਰ ਹੈ। ਰਾਈਟ ਟੂ ਡਿਟਰਮੀਨੇਸ਼ਨ ਜਿਹੜਾ ਹੈ ਸਾਡਾ ਹੱਕ ਬਣਦਾ ਹੈ ਕਿ ਅਸੀਂ ਆਪਣੀ ਪ੍ਰਭੂ ਸੱਤਾ ਦੀ ਗੱਲ, ਅਸੀਂ ਆਪਣੀ ਆਰਥਿਕ ਆਜ਼ਾਦੀ ਦੀ ਗੱਲ, ਅਸੀਂ ਆਪਣੀ ਪੋਲੀਟੀਕਲ ਆਜ਼ਾਦੀ ਦੀ ਗੱਲ, ਅਸੀਂ ਆਪਣੀ ਸੋਸ਼ਲ ਐਂਡ ਕਲਚਰਲ ਆਜ਼ਾਦੀ ਦੀ ਗੱਲ ਕਰ ਸਕੀਏ, ਮੰਗ ਸਕੀਏ, ਦੇਸ਼ 'ਤੇ ਜਿਹੜੀ ਇਹ ਮੰਗ ਹੈਗੀ ਹੈ ਦੁਨੀਆ ਦੇ ਸਾਹਮਣੇ ਰੱਖ ਸਕੀਏ। ਅੱਜ ਜਿਹੜਾ ਹੈ 40 ਸਾਲਾਂ ਦੇ ਸਫ਼ਰ ਦੇ ਦੌਰਾਨ ਸਾਡਾ ਇਹ ਖਾਲਿਸਤਾਨ ਦਾ ਮੁੱਦਾ ਇੰਟਰਨੈਸ਼ਨਲਾਈਜ਼ ਹੋ ਗਿਆ ਹੈ। ਕੋਈ ਵੀ ਐਸੀ ਦੁਨੀਆ ਦੀ ਸੁਪਰ ਪਾਵਰ, ਚਾਹੇ ਉਹ ਫਰਾਂਸ ਕਹਿ ਲਓ, ਜਰਮਨੀ ਕਹਿ ਲਓ, UK ਕਹਿ ਲਓ, USA ਕਹਿ ਲਓ, ਕੈਨੇਡਾ ਕਹਿ ਲਓ, ਕੋਈ ਵੀ ਸੁਪਰ ਪਾਵਰ ਐਸੀ ਨਹੀਂ ਹੈਗੀ ਜਿਸ ਨੂੰ ਨਹੀਂ ਪਤਾ ਕਿ ਸਿੱਖ ਆਰ ਏ ਨੇਸ਼ਨ, ਸਿੱਖ ਇੱਕ ਵੱਖਰੀ ਕੌਮ ਹੈ, ਔਰ ਉਹ ਕੌਮ ਇੱਕ ਵੱਖਰਾ ਮੁਲਕ ਮੰਗ ਰਹੀ ਹੈ। ਹਰੇਕ ਨੂੰ ਪਤਾ ਹੈ, ਔਰ ਇਹ ਵੀ ਪਤਾ ਹੈ ਕਿ ਸਾਡੇ ਨਾਲ ਨਿਰੰਤਰ ਜੈਨੋਸਾਈਡ ਹੋ ਰਿਹਾ ਹੈ, ਨਿਰੰਤਰ ਸਾਡੇ ਨਾਲ ਜਿਹੜਾ ਹੈ ਉਹ ਪੋਲੀਟੀਕਲ ਜੈਨੋਸਾਈਡ ਹੋ ਰਿਹਾ ਹੈ, ਇਕਨੋਮਿਕ ਜੈਨੋਸਾਈਡ ਹੋ ਰਿਹਾ ਹੈ, ਸਾਡੇ ਨਾਲ ਆਰਥਿਕ ਤੌਰ ਤੇ ਜੈਨੋਸਾਈਡ ਤੋਂ ਇਲਾਵਾ ਸਾਡਾ ਘਾਣ ਕੀਤਾ ਜਾ ਰਿਹਾ ਹੈ 1978 ਤੋਂ ਲੈ ਕਰਕੇ ਹੁਣ ਤੱਕ। ਸੋ ਅਸੀਂ ਲੋਕ ਇੱਕ ਪ੍ਰਭੂ ਸੱਤਾ ਸੰਪੰਨ ਦੇਸ਼ ਦੀ ਗੱਲ ਕਰ ਰਹੇ ਹਾਂ। ਮੈਂ ਲੇਟੈਸਟ ਐਗਜ਼ਾਮਪਲ ਦੇ ਦਿੰਦਾ ਸਰੋਤਿਆਂ ਵਾਸਤੇ। 2011 ਦੇ ਵਿੱਚ ਸਾਊਥ ਸੁਡਾਨ ਇੱਕ ਵੱਖਰਾ ਮੁਲਕ ਬਣਿਆ, ਰਾਈਟ ਟੂ ਡਿਟਰਮੀਨੇਸ਼ਨ ਰੈਫਰੈਂਡਮ ਦੇ ਰਾਹੀਂ, ਔਰ ਉੱਥੇ ਰੈਫਰੈਂਡਮ ਹੋਇਆ, ਰਾਈਟ ਟੂ ਡਿਟਰਮੀਨੇਸ਼ਨ ਦੀ ਗੱਲ ਕੀਤੀ ਗਈ, ਔਰ ਸਾਊਥ ਸੁਡਾਨ ਇੱਕ ਵੱਖਰਾ ਮੁਲਕ ਬਣ ਗਿਆ। ਅੱਜ ਦੀ ਡੇਟ ਦੇ ਵਿੱਚ ਜੇ ਸਾਊਥ ਸੁਡਾਨ ਵਰਗਾ ਇੱਕ ਮੁਲਕ ਜਿਹੜਾ ਦੇ ਕੋਲ ਕਿ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਹੈ, ਤਾਂ ਪੰਜਾਬ ਤਾਂ ਜਿਹੜਾ ਹੈ ਉਹ ਤਾਂ ਬਹੁਤ ਹੀ ਆਰਥਿਕ ਤੌਰ ਤੇ ਮਜ਼ਬੂਤ ਹੈ। ਮੈਂ ਅਖੀਰਲੀ ਗੱਲ ਕਹਿਣਾ ਚਾਹੁੰਦਾ, ਉਹ ਇਹ ਹੈਗੀ ਹੈ ਸਿੱਖ ਕੌਮ ਦੇ ਕੋਲ ਜਿਹੜਾ ਆਰਥਿਕ ਮਾਡਲ ਹੈ ਨਾ, ਉਹ ਇਤਨਾ ਵੱਡਾ ਮਾਡਲ ਹੈ, ਇੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਕਿ ਇਹ ਕੌਮ ਪੂਰੀ ਦੁਨੀਆ ਨੂੰ ਔਖੇ ਵੇਲੇ, ਕਲੈਮਿਟੀਜ਼ ਵੇਲੇ ਲੰਗਰ ਛਕਾ ਦਿੰਦੀ ਹੈ। ਇਹ ਮਾਡਲ ਕਿੱਥੋਂ ਆਇਆ? ਇਹ ਗੁਰੂ ਨਾਨਕ ਦਾ ਬਖਸ਼ਿਆ ਹੋਇਆ ਆਰਥਿਕ ਮਾਡਲ ਹੈ, ਜਿਹੜਾ ਕਿ ਸਾਡੇ ਦਸਵੰਧ ਦੇ ਵਿੱਚ ਸੀਮਿਤ ਹੈ, ਜਿਹੜਾ ਕਿ ਸਾਨੂੰ ਲੰਗਰ ਦੀ ਪ੍ਰਥਾ ਚਲਾ ਰਿਹਾ ਹੈ। ਸੋ ਸਿੱਖਾਂ ਦੇ ਕੋਲ ਜਿਹੜਾ ਆਰਥਿਕ ਮਾਡਲ ਹੈ,
ਉਹ ਗੁਰੂ ਨਾਨਕ ਪਾਤਸ਼ਾਹ ਨੇ ਸਾਡੀ ਝੋਲੀ 'ਚ ਪਾਇਆ ਹੈ। ਐਸਾ ਮਾਡਲ ਹੈ ਜਿਹਦੇ ਵਿੱਚ ਕਿ ਦਸਵੰਧ ਹੈ ਤੇ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨੇ ਦੱਸੇ ਬਾਰਾ ਜੀਓ। ਅਸੀਂ ਸਰਬੱਤ ਦੇ ਭਲੇ ਨੂੰ ਸਾਰੀਆਂ ਕੌਮਾਂ ਨੂੰ ਗਲਵੱਕੜੀ ਵਿੱਚ ਲੈ ਕਰਕੇ ਗੱਲ ਕਰਦੇ ਹਾਂ। ਇਸ ਕਰਕੇ ਸਾਡਾ ਖਾਲਿਸਤਾਨ ਜਿਹੜਾ ਹੈ ਇੱਕ ਜਸਟੀਫਾਈਡ ਸਾਡੀ ਮੰਗ ਹੈ। ਅੱਜ ਦੇ ਮਾਰਚ ਦੇ ਬਾਬਤ ਗੱਲਬਾਤ ਕੀਤੀ ਹੈ ਤਾਂ ਅੱਗੇ ਵੀ तमाम ਸਾਰੇ ਵਿਸ਼ਿਆਂ ਬਾਬਤ ਜਿਹੜੀ ਵਿਸ਼ੇਸ਼ ਗੱਲਬਾਤ ਹੈ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ। 29 ਅਪ੍ਰੈਲ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰਦੁਆਰਾ ਸ੍ਰੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕ ਮਾਰਚ ਕੀਤਾ ਜਾ ਰਿਹਾ, ਜਿਹੜਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਇਹ ਮਾਰਚ ਹੋਵੇਗਾ। ਤੇ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਵੱਖ-ਵੱਖ ਸਰਗਰਮ ਜਥੇਬੰਦੀਆਂ ਨੇ, ਦਲ ਖਾਲਸਾ ਹੋਵੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ ਜਾਂ ਹੋਰ ਸਮਾਜਿਕ ਕਾਰਕੁਨ ਹੋਣ, ਤਾਂ ਉਹਨਾਂ ਦੇ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ। ਤਾਂ ਅੱਜ ਦਾ ਜਿਹੜਾ ਮੁੱਖ ਮੰਤਵ ਇਹਨਾਂ ਜਥੇਬੰਦੀਆਂ ਦੇ ਆਗੂਆਂ ਦਾ ਜਾਂ ਜਥੇਬੰਦੀਆਂ ਦਾ ਹੈ, ਇਹਨਾਂ ਨੇ ਇੱਕ ਏਜੰਡਾ ਪੇਸ਼ ਕਰਨਾ ਹੈ ਕਿਉਂਕਿ ਖਾਲਿਸਤਾਨ ਐਲਾਨਨਾਮਾ ਜਿਹੜਾ 29 ਅਪ੍ਰੈਲ 1986 ਨੂੰ ਹੋਇਆ ਸੀ, ਤਾਂ ਉਸੇ ਦੀ ਤਰਜ਼ ਤੇ ਅੱਜ ਵੀ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ, ਮਾਰਚ ਕੀਤਾ ਜਾ ਰਿਹਾ। ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ ਜਾਂ ਇਹਨਾਂ ਦੇ ਨਾਲ ਜੁੜੇ ਹੋਏ ਸਮਰਥਕ ਨੇ, ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਸ੍ਰੀ ਅੰਮ੍ਰਿਤਸਰ ਸਾਹਿਬ ਅਕਾਲੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਉੱਥੇ तमाम ਸਾਰਾ ਜਿਹੜਾ ਪ੍ਰਦਰਸ਼ਨ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ। ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪੂਰਾ ਦ੍ਰਿਸ਼ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਖਾਸ ਤੌਰ ਤੇ ਉਹਨਾਂ ਮੰਗਾਂ ਨੂੰ ਮੁੜ ਤੋਂ ਦੁਹਰਾਇਆ ਜਾ ਰਿਹਾ ਹੈ। ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਜਿਹੜਾ ਨਾਅਰੇਬਾਜ਼ੀ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ, ਤਾਂ ਦੇਖ ਸਕਦੇ ਹੋ ਕਿ ਪਹਿਲਾਂ ਅਰਦਾਸ ਹੋਈ ਹੈ, ਗੁਰਬਾਣੀ ਦਾ ਕੀਰਤਨ ਹੋਇਆ, ਹੁਕਮਨਾਮਾ ਹੋਇਆ, ਤਾਂ ਉਸ ਤੋਂ ਬਾਅਦ ਜਿਹੜਾ ਹੱਥਾਂ ਦੇ ਵਿੱਚ ਪੈਂਫਲੇਟ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਜਿਹੜਾ ਚਾਲਾ ਪਾਇਆ ਜਾ ਰਿਹਾ ਹੈ, ਉੱਥੇ ਅਰਦਾਸ ਹੋਵੇਗੀ ਔਰ ਉਸ ਤੋਂ ਬਾਅਦ ਜਿਹੜਾ ਏਜੰਡਾ ਇਹਨਾਂ ਲੋਕਾਂ ਦੇ ਵੱਲੋਂ ਤੈਅ ਕੀਤਾ ਜਾਵੇਗਾ, ਜਥੇਬੰਦੀਆਂ ਦੇ ਵੱਲੋਂ ਤੈਅ ਕੀਤਾ ਜਾਵੇਗਾ। ਤੇ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਵੱਖ-ਵੱਖ ਸਰਗਰਮ ਜਥੇਬੰਦੀਆਂ ਦੇ ਆਗੂ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹ ਵੀ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਹਮਣੇ ਆਉਂਦੇ ਹੋਏ ਦਿਖਾਈ ਦੇ ਰਿਹਾ ਕਿ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਹੜੇ ਖਾਸ ਤੌਰ ਤੇ ਇੱਕੇ ਮੰਗ ਦੇ ਉੱਪਰ ਕਈ ਦਹਾਕਿਆਂ ਤੋਂ ਡਟੇ ਹੋਏ ਨੇ ਔਰ ਉਹਨਾਂ ਦੇ ਵੱਲੋਂ ਵੀ ਅੱਜ ਦੇ ਇਸ ਸਮਾਗਮ ਦੇ ਵਿੱਚ, ਇਸ ਐਲਾਨਨਾਮੇ ਦੇ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਤਾਂ ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ TV 84 ਦੇ ਮਾਧਿਅਮ ਦੇ ਰਾਹੀਂ ਸਾਂਝੀਆਂ ਕਰ ਰਹੇ ਹਾਂ ਔਰ ਵੱਡੀ ਤਾਦਾਦ ਦੇ ਵਿੱਚ ਜਿਹੜਾ ਯੂਥ ਹੈ ਜਾਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ, ਉਹਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤੇ ਅੱਜ ਦੀਆਂ ਤਸਵੀਰਾਂ ਤੁਸੀਂ TV 84 ਦੇ ਮਾਧਿਅਮ ਦੇ ਰਾਹੀਂ ਦੇਖ ਸਕਦੇ ਹੋ। ਵੱਡੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ, ਨੌਜਵਾਨ ਹੋਣ ਜਾਂ ਵੱਖ-ਵੱਖ ਜਥੇਬੰਦੀਆਂ ਦੇ ਨਾਲ ਸੰਬੰਧਿਤ ਹੋਰ ਕਾਰਕੁਨ ਹੋਣ, ਤਾਂ ਉਹਨਾਂ ਦੇ ਵੱਲੋਂ ਇਹ ਅੱਜ ਐਲਾਨਨਾਮੇ ਦੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਅਰਦਾਸ ਬੇਨਤੀ ਕੀਤੀ ਜਾਵੇਗੀ, ਏਜੰਡਾ ਤੈਅ ਕੀਤਾ ਜਾਵੇਗਾ। ਉਸ ਤੋਂ ਬਾਅਦ ਤਾਂ ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਕੋਸ਼ਿਸ਼ ਵੀ ਰਹੇਗੀ ਕਿ ਵੱਖ-ਵੱਖ ਜਿਹੜੇ ਸਰਗਰਮ ਹੋਰ ਕਾਰਕੁਨ ਨੇ ਜਾਂ ਵੱਖ-ਵੱਖ ਪਾਰਟੀਆਂ ਦੇ ਨਾਲ ਸੰਬੰਧਿਤ ਉਹਨਾਂ ਦੇ ਮੁੱਖ ਆਗੂ ਨੇ, ਮੁੱਖ ਸੇਵਾਦਾਰ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਹੋ ਸਕੇ। ਤਾਂ ਇਹ ਅੱਜ ਦੀਆਂ ਤਸਵੀਰਾਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਦੀਆਂ ਸਾਂਝੀਆਂ ਕਰ ਰਹੇ ਹਾਂ ਔਰ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਸਰਗਰਮ ਜਥੇਬੰਦੀਆਂ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਦਲ ਖਾਲਸਾ, ਉਹਨਾਂ ਦੇ ਵੱਲੋਂ ਇਹ ਸਮਾਗਮ ਉਲੀਕਿਆ ਹੋਇਆ ਹੈ ਔਰ ਮਾਰਚ ਕੀਤਾ ਜਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਵੱਲ ਨੂੰ। ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਬਹੁਮੁੱਲਾ ਤੇ ਵਡਮੁੱਲਾ ਇਤਿਹਾਸ ਰਿਹਾ ਕਿ ਜਦੋਂ ਵੀ ਕਿਸੇ ਤਰ੍ਹਾਂ ਦੀ ਕੋਈ ਮੁਹਿੰਮ ਦੀ ਸ਼ੁਰੂਆਤ ਹੁੰਦੀ ਹੈ ਜਾਂ ਕੋਈ ਪ੍ਰੋਗਰਾਮ ਤੈਅ ਕੀਤਾ ਜਾਂਦਾ ਹੈ ਸਿੱਖ ਵਿਚਾਰਧਾਰਾਵਾਂ ਵਾਲੀਆਂ ਜਥੇਬੰਦੀਆਂ ਦੇ ਵੱਲੋਂ, ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਜਾਂਦੀ ਹੈ। ਤਾਂ ਉਸ ਤੋਂ ਬਾਅਦ ਉਹਦਾ ਜਿਹੜਾ
ਰੋਡ ਮੈਪ ਆ ਜਾਂ ਦਿਸ਼ਾ ਨਿਰਦੇਸ਼ ਤੈਅ ਕੀਤੇ ਜਾਂਦੇ ਆ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਬਣ ਕੇ ਰਹੇਗਾ ਖਾਲਿਸਤਾਨ, ਬਣ ਕੇ ਰਹੇਗਾ ਖਾਲਿਸਤਾਨ, ਬਣ ਕੇ ਰਹੇਗਾ ਖਾਲਿਸਤਾਨ। ਮੰਡ ਸਾਹਿਬ ਤਾਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ। ਤਾਂ ਅਕਾਲੀ ਦਲ ਅੰਮ੍ਰਿਤਸਰ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਸਾਡੇ ਨਾਲ ਹੈ, ਗੱਲਬਾਤ ਕਰ ਲੈਣੇ। ਪ੍ਰੋਫੈਸਰ ਸਾਹਿਬ, ਕਿਵੇਂ ਦੇਖਦੇ ਹੋ ਜੀ ਅੱਜ ਦੇ ਦਿਨ ਨੂੰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ? ਅੱਜ ਪੂਰੇ 40 ਸਾਲ ਹੋ ਗਏ ਨੇ ਜਦੋਂ 26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਹੋਇਆ। ਉਦੋਂ ਇੱਕ ਸਰਬੱਤ ਖਾਲਸਾ ਨੇ 5 ਮੈਂਬਰੀ ਕਮੇਟੀ ਚੁਣੀ ਜਿਹਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋਚੈਲ ਚੁਣੇ ਗਏ। ਸਰਬੱਤ ਖਾਲਸਾ ਨੇ ਕਿਹਾ ਵੀ ਆਹ ਜਿਹੜੀ ਕਮੇਟੀ ਹੈ ਅੱਗੋਂ ਪੰਥ ਦੀ ਅਗਵਾਈ ਇਹ ਕਰੇਗੀ, ਕੀ ਲਾਈਨ ਆਫ ਐਕਸ਼ਨ ਹੋਊਗਾ ਉਹ ਇਹ ਡਿਸਾਈਡ ਕਰੂਗੀ। ਤਾਂ 26 ਜਨਵਰੀ ਤੋਂ ਅੱਜ 29 ਅਪ੍ਰੈਲ 1986 ਨੂੰ ਉਸੇ 5 ਮੈਂਬਰੀ ਕਮੇਟੀ ਨੇ ਮਾਨੋਚੈਲ ਸਾਹਿਬ ਨੇ ਪੜ੍ਹ ਕੇ ਅੱਜ ਖਾਲਿਸਤਾਨ ਐਲਾਨਨਾਮਾ ਜਿਹਨੂੰ ਕਹਿੰਦੇ ਆ ਇਹ ਡਾਕੂਮੈਂਟ ਜਾਰੀ ਕੀਤਾ। ਅੱਜ ਉਹਦੀ 40ਵੀਂ ਵਰ੍ਹੇਗੰਢ ਹੈ ਤੇ ਆਹ ਜਿਹੜੀਆਂ ਜਥੇਬੰਦੀਆਂ ਅੱਜ ਮਾਰਚ ਦੇ ਰੂਪ ਵਿੱਚ ਜਾ ਰਹੀਆਂ ਨੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ, ਇਹ ਕਮਿਟਡ ਨੇ ਕਿ 40 ਸਾਲ ਪਹਿਲਾਂ ਜੋ ਅਸੀਂ ਕਿਹਾ ਸੀ ਅਸੀਂ ਉਹ ਹੀ ਅੱਜ ਵੀ ਕਮਿਟਡ ਆ। ਅਸੀਂ 40 ਸਾਲ ਘਰੇ ਨਹੀਂ ਬੈਠੇ। ਅਸੀਂ ਆ ਸਾਡੇ ਕਸ਼ਮੀਰੀ ਸਾਹਿਬ ਬਜ਼ੁਰਗ ਹੋ ਗਏ, ਅਸੀਂ ਬਜ਼ੁਰਗ ਹੋ ਗਏ, ਅਸੀਂ ਖਾਲਿਸਤਾਨ ਤੇ ਉਸੇ ਤਰ੍ਹਾਂ ਪਹਿਰਾ ਦਿੰਦੇ ਰਹੇ, ਨਾ ਘਰ ਬੈਠੇ ਆ ਨਾ ਟਿਕ ਕੇ ਬੈਠੇ ਆ। ਜਿਸ ਤਰ੍ਹਾਂ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ 'ਚ ਕਰ ਰਹੇ ਆ, ਇਸੇ ਤਰ੍ਹਾਂ ਦਲ ਖਾਲਸਾ, ਇਸੇ ਤਰ੍ਹਾਂ ਪੰਜ ਪ੍ਰਧਾਨੀ ਜਥਾ, ਇਸੇ ਤਰ੍ਹਾਂ ਹਵਾਰਾ ਕਮੇਟੀ, ਸਾਰੇ ਹੀ ਅਸੀਂ ਆਪਣੇ ਆਪਣੇ ਤਰੀਕੇ ਨਾਲ ਸਰਗਰਮਾ ਖਾਲਿਸਤਾਨ ਲਈ। ਤੇ ਅੱਜ ਅਸੀਂ ਬੜੀ ਖੁਸ਼ੀ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਆਪਣੀ ਜਿਹੜੀ ਉਹ ਆਪਾਂ ਆਪਣੀ ਜਿਹੜੀ ਹੈ ਉਹ 40ਵੀਂ ਜਿਹੜੀ ਸਾਲਾਨਾ ਇਹ ਯਾਦ ਮਨਾ ਰਹੇ ਹਾਂ। 40 ਸਾਲ ਬਾਅਦ ਵੀ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ 40 ਸਾਲ ਬਾਅਦ ਵੀ ਉੱਥੇ ਹੀ ਖੜੇ ਹਾਂ ਜਿੱਥੇ ਅੱਜ ਤੋਂ 40 ਸਾਲ ਪਹਿਲਾਂ ਜੋ ਅਕਾਲ ਤਖਤ ਸਾਹਿਬ ਤੇ 5 ਮੈਂਬਰੀ ਪੰਥਕ ਕਮੇਟੀ ਨੇ ਕੌਮ ਨੂੰ ਸੁਨੇਹਾ ਦਿੱਤਾ ਸੀ ਅੰਮ੍ਰਿਤਸਰ ਐਲਾਨਨਾਮੇ ਦੇ ਰੂਪ ਦੇ ਵਿੱਚ, ਉਹ ਡੈਕਲੇਰੇਸ਼ਨ ਸਾਡੇ ਕੋਲ ਹੈ। ਤੇ ਅੱਜ ਅਸੀਂ ਆ ਜਥੇਬੰਦੀਆਂ ਜਿਹੜਾ ਤੁਹਾਨੂੰ ਮੈਂ ਨਾਮ ਲਿਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਪੰਜ ਪ੍ਰਧਾਨੀ ਤੇ ਹਵਾਰਾ ਕਮੇਟੀ, ਇਹ ਸਾਰੀਆਂ ਤੇ ਨਾਰਾਇਣ ਸਿੰਘ ਚੌੜੇ ਦੇ ਅਕਾਲ ਫੈਡਰੇਸ਼ਨ ਵੀ, ਇਹ ਸਾਰੀਆਂ ਅੱਜ ਜਿਹੜਾ 40 ਸਾਲ 'ਚ ਸਮਾਂ ਬੀਤਿਆ ਹੈ, ਜੋ ਉਹਦੇ ਵਿੱਚ ਥੋੜ੍ਹਾ ਬਹੁਤਾ ਵਾਅਦਾ ਕਰਨਾ ਪਿਆ ਹੈ ਉਹ ਕਰਕੇ ਅੱਜ ਹੁਣ ਅਕਾਲ ਤਖਤ ਸਾਹਿਬ ਤੇ ਮਾਰਚ ਦੇ ਰੂਪ ਵਿੱਚ ਜਾ ਰਹੇ ਹਾਂ। ਅਸੀਂ ਉੱਥੇ ਅਰਦਾਸ ਕਰਾਂਗੇ। ਅਰਦਾਸ ਕਰਨ ਤੋਂ ਬਾਅਦ ਸੈਕਟਰੀਏਟ ਦੇ ਸਾਹਮਣੇ ਆ ਕੇ ਸਾਡੇ ਪੰਜ ਸਿੰਘ ਇੱਕ ਇੱਕ ਜਿਹੜਾ ਸਫਾ ਉੱਥੇ ਪੜ੍ਹਨਗੇ ਤਾਂ ਜੋ ਅੱਜ ਦੀ ਡੈਕਲੇਰੇਸ਼ਨ ਅਸੀਂ ਤੁਹਾਡੇ ਰਾਹੀਂ ਦੁਨੀਆ ਨੂੰ ਦੇ ਸਕੀਏ। ਜਿਹੜੀ ਅੱਜ ਦੇ ਮਾਰਚ ਦੇ ਵਿੱਚ ਲੋਕਾਂ ਦੇ ਇਕੱਠ ਦੀ ਗਿਣਤੀ ਹੈ ਜਾਂ ਵਰਕਰਾਂ ਦੀ ਗਿਣਤੀ, ਕੀ ਲੱਗਦਾ ਜੀ ਇਸ ਚੀਜ਼ ਤੋਂ? ਜਿਸ ਉਤਸ਼ਾਹ ਦੇ ਨਾਲ ਅੱਜ ਨੌਜਵਾਨ ਪੰਜਾਬ ਭਰ ਚੋਂ ਇੰਨੀ ਗਰਮੀ ਦੇ ਵਿੱਚ ਆਏ ਨੇ, ਉਸ ਤੋਂ ਸਾਫ਼ ਲੱਗਦਾ ਹੈ ਕਿ ਆਹ ਜਿਹੜੇ ਸਿੱਖ ਕੌਮ ਦੇ ਵਾਰਸ ਨੇ ਇਹ ਅੱਜ ਪੂਰੀ ਤਰ੍ਹਾਂ ਉਨੇ ਹੀ ਤਿਆਰ ਨੇ ਜਿੰਨੇ ਸੰਤ ਜਰਨੈਲ ਸਿੰਘ ਜੀ ਦਾ ਸੁਨੇਹਾ ਉਹਨਾਂ ਨੂੰ 84 ਦੇ ਵਿੱਚ ਜੋ ਮਿਲਿਆ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਉਹ ਜਿਹੜੀ ਨੀਂਹ ਸਾਡੇ ਲੀਡਰ, ਸਾਡੇ 84 ਦੇ ਮੁਖੀ ਸੰਤ ਜਰਨੈਲ ਸਿੰਘ ਜੀ ਰੱਖ ਕੇ ਗਏ ਨੇ, ਜਿਨ੍ਹਾਂ ਨੂੰ ਸ਼ਹੀਦ ਹੋਣਾ ਪਿਆ, ਉਹਨਾਂ ਦੇ ਕਹੇ ਬਚਨਾਂ ਮੁਤਾਬਕ ਆਹ ਜਥੇਬੰਦੀਆਂ ਜਿਹੜੀਆਂ ਨੇ ਇਹ ਆਪਣਾ ਉਹਨਾਂ ਦਾ ਲਾਇਆ ਹੋਇਆ ਬੂਟਾ ਹੈ, ਸੋਚ ਦਾ ਬੂਟਾ ਹੈ, ਜਿਹੜਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਉਮਤ ਹੈ। ਉਸ ਉਮਤ ਨੇ ਅੱਜ ਤੱਕ ਉਹ ਸੋਚ ਸਾਂਭ ਕੇ ਰੱਖੀ ਹੈ ਤੇ ਉਸ ਸੋਚ ਮੁਤਾਬਕ ਅਸੀਂ ਉਹ ਲੜਾਈ ਸੰਘਰਸ਼ ਅੱਡ-ਅੱਡ ਤਰੀਕੇ ਦੇ ਨਾਲ ਲੜਦੇ ਆ ਰਹੇ ਹਾਂ। ਬਸ ਅੱਜ ਦਾ ਸੁਨੇਹਾ ਇਹੀ ਹੈ, ਉਨੀ ਦੇਰ ਤੱਕ ਲੜਦੇ ਰਹਾਂਗੇ ਜਿੰਨੀ ਦੇਰ ਖਾਲਿਸਤਾਨ ਇਸ ਧਰਤੀ ਤੇ ਪ੍ਰੈਕਟੀਕਲੀ ਵਜੂਦ ਵਿੱਚ ਇੱਕ ਸੋਵਰਨ ਸਿੱਖ ਸਟੇਟ ਦੇ ਰੂਪ ਦੇ ਵਿੱਚ ਨਹੀਂ ਆ ਜਾਂਦਾ। ਇੱਕ ਉਹ ਐਲਾਨਨਾਮਾ ਸੀ ਔਰ ਇੱਕ ਅੱਜ ਤੁਸੀਂ ਜਿਵੇਂ ਕਿਹਾ ਕਿ ਅਰਦਾਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਸਕੱਤਰੇ ਦੇ ਸਾਹਮਣੇ ਹੋ ਕੇ
ਪ੍ਰੈਸ ਵਾਰਤਾਲਾਪ ਕੀਤਾ ਜਾਊ ਕਿ ਉਸ ਏਜੰਡੇ ਦੇ ਵਿੱਚ ਇਜ਼ਾਫਾ ਕੀਤਾ ਜਾ ਰਿਹਾ ਜਾਂ ਕਿਹੜੀਆਂ ਚੀਜ਼ਾਂ ਦੁਹਰਾਈਆਂ ਜਾ ਰਹੀਆਂ ਜੀ? ਨਹੀਂ, ਮੂਲ ਰੂਪ ਵਿੱਚ ਉਹ ਉਹੀ ਹੈ ਜੋ 1986 ਚ ਹੋਇਆ ਸੀ। ਮੂਲ ਰੂਪ ਚ ਉਹੀ ਹੈ। ਕੁਝ ਸਮੇਂ ਦੇ ਨਾਲ ਡਿਵੈਲਪਮੈਂਟਸ ਹੁੰਦੀਆਂ ਨੇ, ਜਦੋਂ ਸਟੇਟ ਸਾਡੇ ਤੇ ਧੱਕਾ ਕਰਦੀ ਹੈ ਉਹਦਾ ਜ਼ਿਕਰ ਆਏਗਾ ਕਿ ਕਿੰਨੇ ਧੱਕੇ ਕੀਤੇ ਗਏ ਤੇ ਕਿਵੇਂ ਸਾਡੇ ਸਿੱਖਾਂ ਨੇ ਉਹਦਾ ਮੁਕਾਬਲਾ ਕੀਤਾ। ਉਹ ਜਿਹੇ ਚੀਜ਼ਾਂ ਵੱਧ ਜਾਣਗੀਆਂ। ਮੂਲ ਰੂਪ ਚ ਜਿਹੜਾ 86 ਦੇ ਵਿੱਚ ਕੀਤਾ ਸੀ ਉਹਦਾ ਵੀ ਮੇਨ ਆਧਾਰ ਸੀ ਕਿ ਸਾਡਾ ਆਪਣਾ ਮੁਲਕ ਖਾਲਿਸਤਾਨ ਹੋਣਾ ਚਾਹੀਦਾ ਹੈ, ਤੇ ਅੱਜ ਦੇ ਡੈਕਲੇਰੇਸ਼ਨ ਦਾ ਵੀ ਮੂਲ ਜਿਹੜਾ ਹੈਗਾ ਉਹ ਇਹੀ ਹੈ ਕਿ ਸਾਡਾ ਆਪਣਾ ਸੋਵਰਨ ਮੁਲਕ ਸਿੱਖਾਂ ਦਾ, ਜਿਹਦੇ ਵਿੱਚ ਸਾਰੇ ਹਿੰਦੂ, ਸਿੱਖ, ਮੁਸਲਮਾਨ, ਈਸਾਈ ਮਹਾਰਾਜਾ ਰਣਜੀਤ ਸਿੰਘ ਦੇ ਵਾਂਗ ਰਾਜ ਵਾਂਗ ਰਹਿਣਗੇ। ਉਹਦੀ ਅੱਜ ਅਸੀਂ ਇੱਕ ਕਮਿਟਮੈਂਟ ਕੌਮ ਦੇ ਨਾਲ ਫਿਰ ਦੁਹਰਾ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਖ-ਵੱਖ ਜਿਹੜੀਆਂ ਸਰਗਰਮ ਜਥੇਬੰਦੀਆਂ ਨੇ ਉਹਨਾਂ ਦੇ ਕਾਰਕੁਨ ਹੈ ਜਿਹੜਾ ਉਹ ਪ੍ਰਦਰਸ਼ਨ ਕੀਤਾ ਜਾ ਰਿਹਾ। ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਇਸੇ ਮਾਰਚ ਦੇ ਵੱਲੋਂ ਅਰਦਾਸ ਵੀ ਕੀਤੀ ਜਾਣੀ ਹੈ। ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਹਦੇ ਵਿੱਚ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਇਹ ਮਾਰਚ ਸ਼ੁਰੂ ਹੋਇਆ ਸੀ। ਸਿੱਖਾਂ ਦੀਆਂ ਸਰਗਰਮ ਜਥੇਬੰਦੀਆਂ ਦੇ ਵੱਲੋਂ ਅੱਜ ਜਿਹੜਾ 29 ਅਪ੍ਰੈਲ ਨੂੰ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਖਾਸ ਤੌਰ ਤੇ ਖਾਲਿਸਤਾਨ ਐਲਾਨਨਾਮਾ ਹੈ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਅਰਦਾਸ ਹੋਈ ਹੈ ਔਰ ਇਹ ਜਿਹੜਾ ਮਾਰਚ ਇਹਨਾਂ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੱਕ, ਉਸ ਤੋਂ ਬਾਅਦ ਅਰਦਾਸ ਹੋਵੇਗੀ। ਤਾਂ ਇਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਇਮਾਨ ਸਿੰਘ ਮਾਨ ਗੱਲਬਾਤ ਕਰਦੇ। ਮਾਨ ਸਾਹਿਬ, ਸਭ ਤੋਂ ਪਹਿਲਾਂ ਦੱਸੋ ਕਿ ਜਿਹੜਾ ਅੱਜ ਦਾ ਦਿਨ ਹੈ ਜਾਂ ਪ੍ਰਦਰਸ਼ਨ ਕੀਤਾ ਜਾ ਰਿਹਾ, ਮਾਰਚ ਹੋ ਰਿਹਾ ਜੀ, ਮੰਤਵ ਕੀ ਹੈ ਜੀ ਇਹਦਾ? ਜਿਹੜਾ 1986 ਦੇ ਵਿੱਚ ਸਾਡਾ ਖਾਲਿਸਤਾਨ ਦਾ ਐਲਾਨ ਹੋਇਆ ਸੀਗਾ ਸਰਬੱਤ ਖਾਲਸੇ 'ਚ, ਉਹਦੇ ਪੂਰਨਤਾ ਤੇ ਅਸੀਂ ਅਰਦਾਸ ਕਰਨ ਚੱਲੇ ਹੈਗੇ ਆ ਅਕਾਲ ਤਖਤ ਸਾਹਿਬ। ਸਾਡਾ ਜਿਹੜਾ ਮਕਸਦ ਹੈ ਉਹ ਗੁਰਿਆਈ ਸੋਚ ਅਧੀਨ ਇੱਕ ਸਰਬੱਤ ਦੇ ਭਲੇ ਦੇ ਵਾਸਤੇ ਇੱਕ ਦੇਸ਼ ਹੋਣ ਜ਼ਰੂਰੀ ਹੈ। ਉਹ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸਿੱਖਾਂ ਦਾ ਉਰੇ ਕਤਲੇਆਮ ਵੀ ਹੋਇਆ ਹੈਗਾ, ਸਾਨੂੰ ਕਲੋਨੀ ਬਣਾ ਕੇ ਸਾਡੇ ਪਾਣੀ ਵੀ ਖੋਏ ਜਾ ਰਹੇ ਹੈ, ਸਾਡਾ ਆਵਾਜਾਈ ਦੇ ਉੱਤੇ ਰੋਕ ਹੈ, ਬਾਹਰਲੇ ਦੇਸ਼ਾਂ 'ਚ ਸਿੱਖਾਂ ਨੂੰ ਮਾਰਨ ਦਾ ਯਤਨ ਕੀਤਾ ਜਾ ਰਿਹਾ ਇਹ ਸਰਕਾਰ ਵੱਲੋਂ। ਤੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਇੱਕ ਘਰ ਹੋਵੇ ਜਿਹਦੇ ਵਿੱਚ ਸਰਕਾਰ ਸਾਡੀ ਸੁਰੱਖਿਆ ਤੇ ਸਾਡੇ ਹੱਕਾਂ ਤੇ ਪਹਿਰਾ ਦੇ ਸਕੇ। ਜਿਵੇਂ ਦੱਸਿਆ ਕਿ ਅਰਦਾਸ ਤੋਂ ਬਾਅਦ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਉੱਥੇ ਪ੍ਰੈਸ ਦੇ ਸਾਹਮਣੇ ਹੋਇਆ ਜਾਣਾ, ਤਾਂ ਕੀ ਲੱਗਦਾ ਕਿ ਪਹਿਲੇ ਏਜੰਡੇ ਦੇ ਨਾਲੋਂ ਜਿਹੜਾ ਹੁਣ ਤੁਸੀਂ ਨਵਾਂ ਕੋਈ ਏਜੰਡਾ ਉਹਦੇ ਵਿੱਚ ਇਜ਼ਾਫਾ ਵੀ ਕਰ ਰਹੇ ਹੋ ਜੀ? ਜੋ ਬੀਤਿਆ ਹੈਗਾ ਉਹਨੂੰ ਚੇਤੇ ਕਰਦੇ, ਅੱਗੇ ਆਪਣਾ ਦ੍ਰਿੜਤਾ ਨਾਲ ਇਸ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਜਾਣ ਵਾਸਤੇ ਅਸੀਂ ਉੱਥੇ ਬੇਨਤੀ ਕਰਾਂਗੇ। ਅੱਜ ਦੇ ਪ੍ਰਦਰਸ਼ਨ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ, ਦਲ ਖਾਲਸਾ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਤਾਂ ਗਿਣਤੀ ਕਿਵੇਂ ਦੇਖਦੇ ਹੋ ਜਾਂ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਲੋਕ ਆ ਉਹਨਾਂ ਦਾ ਰੁਝਾਨ ਕੀ ਜਾਪਦਾ ਹੈ ਜੀ? ਦੇਖੋ, ਜਿਹੜਾ ਖਾਲਸੇ ਦੀ ਮੰਗ ਕਰਨ ਵਾਲੇ ਆ ਉਹ ਦ੍ਰਿੜ ਬੰਦੇ ਹੈਗੇ ਆ ਤੇ ਉਰੇ ਪਹੁੰਚੇ ਆ। ਇਹਨਾਂ ਜਥੇਬੰਦੀਆਂ ਦੇ ਉੱਤੇ ਬਹੁਤ ਸਾਰੀਆਂ ਵਾਰਦਾਤਾਂ ਕੀਤੀਆਂ ਗਈਆਂ, ਜਿਹਦੇ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗ, ਜਿਹੜਾ ਖਾਲਰਾ ਸਾਹਿਬ ਦੇ ਉਰੇ 35,000 ਸਿੱਖਾਂ ਦਾ ਕਤਲ, ਕੌਂਕੇ ਸਾਹਿਬ ਦਾ, ਬਾਰ ਹਰਦੀਪ ਸਿੰਘ ਨਿੱਜਰ, ਜਿਹੜੇ ਆਪਣੇ ਸਿਕਸ ਫॉर ਜਸਟਿਸ ਵਾਲੇ ਹੈਗੇ ਆ ਗੁਰਪਤਵੰਤ ਸਿੰਘ ਪੰਨੂ, ਇਹਨਾਂ ਸਾਰਿਆਂ ਨੂੰ ਮਾਰਨ ਦਾ ਯਤਨ ਕੀਤਾ ਜਾ ਰਿਹਾ। ਪਰ ਇਸ ਦੇ ਬਾਵਜੂਦ ਗੁਰੂ ਕੇ ਸਿੱਖ ਹਜੇ ਵੀ ਇਸ ਸੋਚ ਨਾਲ ਜੁੜੇ ਹੋਏ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਤਾਦਾਦ 'ਚ ਇਹ ਅੱਜ ਇਹ ਮੰਗ ਦੇ ਮਗਰ ਖੜ ਕੇ ਤੁਰ ਰਹੇ ਆ। ਅਵਾਰਾ ਕਮੇਟੀ ਤੋਂ ਪ੍ਰੋਫੈਸਰ ਬਰਜਿੰਦਰ ਸਿੰਘ ਮੇਰੇ ਨਾਲ ਗੱਲਬਾਤ ਕਰਦੇ ਹੋ। ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਫੈਸਰ ਸਾਹਿਬ, ਕਿਵੇਂ ਦੇਖਦੇ ਹੋ ਜੀ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ? ਇਹ ਦੇਖੋ ਜੀ, 26 ਅਪ੍ਰੈਲ 1986 ਤੋਂ ਲੈ ਕਰਕੇ ਅੱਜ 40 ਸਾਲ ਦਾ ਸਫ਼ਰ ਜਿਹੜਾ ਹੈ ਅਸੀਂ ਤੈਅ ਕੀਤਾ ਹੈ ਔਰ ਇਸ 40 ਸਾਲ ਦੇ ਸਫ਼ਰ ਦੇ ਵਿੱਚ ਜਿਹੜਾ ਕਿ ਐਲਾਨਾਮਾ 1986 ਦੇ ਵਿੱਚ ਕੀਤਾ ਗਿਆ ਸੀਗਾ, ਅਸੀਂ ਆਪਣੇ ਸਫ਼ਰ ਨੂੰ ਅੱਗੇ ਤੋਰਿਆ ਹੈ, ਮੰਜ਼ਿਲ ਨੂੰ ਅੱਗੇ ਤੋਰਿਆ ਬੜੀ ਬਾਖੂਬੀ ਦੇ ਨਾਲ। ਉਹ ਮੈਂ ਇਸ ਤਰੀਕੇ ਨਾਲ ਗੱਲ ਕਰ ਰਿਹਾ ਹਾਂ ਕਿ ਅੱਜ ਖਾਲਿਸਤਾਨ ਦਾ ਮੁੱਦਾ ਜਿਹੜਾ ਹੈ ਇੰਟਰਨੈਸ਼ਨਲਾਈਜ਼ ਹੋ ਚੁੱਕਿਆ ਹੈ, ਕੌਮਾਂਤਰੀ ਪੱਧਰ ਤੇ ਹੈ। ਜੇ ਤੁਸੀਂ ਸੁਪਰ ਪਾਵਰਸ ਦੀ ਗੱਲ ਕਰੋ
ਚਾਹ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ, ਵਾਈਟ ਹਾਊਸ ਦੇ ਵਿੱਚ, ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ, ਫਰਾਂਸ ਦੇ ਵਿੱਚ, ਹਰ ਵੱਡੀ ਤਾਕਤ ਦੇ ਨੂੰ ਇਹ ਪਤਾ ਲੱਗ ਚੁੱਕਿਆ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ ਔਰ ਉਹ ਆਪਣੇ ਆਜ਼ਾਦ ਖਿੱਤੇ ਦੇ ਵਾਸਤੇ ਲੜਾਈ ਲੜ ਰਹੇ ਨੇ। ਭਾਈ ਨਿੱਜਰ ਦਾ ਜਿਸ ਵੇਲੇ ਕਤਲ ਹੋਇਆ ਸੀਗਾ, ਇੰਡੀਅਨ ਸਟੇਟ ਨੇ ਕੀਤਾ ਸੀਗਾ, ਉਹਦੇ ਬਾਅਦ ਪੂਰੇ ਵਰਲਡ ਦੇ ਵਿੱਚ 195 ਮੁਲਕ ਨੇ, 195 ਮੁਲਕ ਹੈਗੇ ਨੇ, ਉਹਨਾਂ 195 ਮੁਲਕਾਂ ਨੂੰ ਪਤਾ ਲੱਗ ਗਿਆ ਕਿ ਸਿੱਖ ਦੀ ਇੱਕ ਮੰਗ ਹੈ ਖਾਲਿਸਤਾਨ ਦੀ ਔਰ ਉਹ ਆਜ਼ਾਦੀ ਦੀ ਲੜਾਈ ਲੜ ਰਹੇ ਨੇ। ਸੋ 40 ਸਾਲ ਦਾ ਸਫ਼ਰ ਅਸੀਂ ਬੜੀ ਸਫਲਤਾਪੂਰਵਕ ਅੱਗੇ ਲੈ ਕੇ ਗਏ ਹਾਂ ਔਰ ਉਹ ਸਫ਼ਰ ਜਿਹੜਾ ਹੈ ਅੱਜ ਅਸੀਂ ਜਿਹੜੀ ਅਰਦਾਸ ਕਰਨੀ ਹੈ ਮੀਰੀ ਪੀਰ ਦੇ ਮਾਲਕ ਦੇ ਚਰਨਾਂ ਦੇ ਵਿੱਚ, ਮੈਂ ਸਮਝਦਾ ਹਾਂ ਕਿ ਜਿਸ ਤਰੀਕੇ ਨਾਲ ਰਿਪਬਲਿਕ ਆਫ ਯੂਗੋਸਲਾਵੀਆ ਜੋ ਕਿ 1991 ਦੇ ਵਿੱਚ ਖੇਰੂ ਹੋ ਗਿਆ ਸੀਗਾ, ਖੰਡਿਤ ਹੋ ਗਿਆ ਸੀਗਾ, 7 ਮੁਲਕ ਬਣ ਗਏ ਸੀ ਉਹਦੇ ਵਿੱਚੋਂ, ਔਰ ਉਹ ਰਿਪਬਲਿਕ ਆਫ ਯੂਗੋਸਲਾਵੀਆ ਜਿਹੜਾ ਹੈ ਉਹ ਰੈਫਰੈਂਡਮ ਦੇ ਥਰੂ ਰਾਈਟ ਆਫ ਜਿਹੜਾ ਸੀਗਾ ਡਿਟਰਮੀਨੇਸ਼ਨ ਉਹਦੇ ਰਾਹੀਂ ਅਲੱਗ ਹੋ ਗਿਆ। ਇਸੇ ਤਰੀਕੇ ਨਾਲ ਇਹ ਭਾਰਤ ਦਾ ਰਿਪਬਲਿਕ ਆਫ ਇੰਡੀਆ ਜਿਹੜਾ ਹੈ ਉਹ ਵੀ ਉਹਦੇ ਦੇ ਖਤਰੇ ਦੇ ਬੱਦਲ ਜਿਹੜੇ ਨੇ ਉਹ ਮੰਡਰਾ ਰਹੇ ਨੇ ਔਰ ਇਸ ਕਰਕੇ ਜ਼ਰੂਰੀ ਬਣਦਾ ਹੈ ਕਿ ਅਸੀਂ ਆਪਣੇ ਸੰਘਰਸ਼ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪੀਸਫੁਲ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ, ਡੈਮੋਕ੍ਰੈਟਿਕ ਤਰੀਕੇ ਦੇ ਨਾਲ ਇੰਟਰਨੈਸ਼ਨਲ ਲਾਜ਼ ਨੂੰ ਧਿਆਨ 'ਚ ਰੱਖਦੇ ਹੋਏ ਜਿਹੜਾ ICCPR ਦਾ ਮਤਲਬ ਹੈ ਕਿ ਇੰਟਰਨੈਸ਼ਨਲ ਕੋਵੈਨੈਂਟ ਆਫ ਸਿਵਲ ਐਂਡ ਪੋਲੀਟੀਕਲ ਰਾਈਟਸ, ਇਹ ਸਾਨੂੰ ਰਾਈਟ ਟੂ ਡਿਟਰਮੀਨੇਸ਼ਨ ਆਰਟੀਕਲ 1 ਦੇ ਮੁਤਾਬਕ ਸਾਨੂੰ ਪ੍ਰੋਵਾਈਡ ਕਰਦਾ ਹੈ। ਸੋ ਅਸੀਂ ਆਪਣੀ ਜੰਗ ਨੂੰ ਪੀਸਫੁਲੀ ਇੰਟਰਨੈਸ਼ਨਲ ਕਮਿਊਨਿਟੀ ਨੂੰ ਨਾਲ ਲੈ ਕਰਕੇ, ਇੰਟਰਨੈਸ਼ਨਲ ਲਾਜ਼ ਨੂੰ ਨਾਲ ਲੈ ਕਰਕੇ ਅਸੀਂ ਇਹ ਲੜਾਈ ਨੂੰ ਜਾਰੀ ਕਰਾਂਗੇ। ਆ ਬਿਲਕੁਲ ਪ੍ਰਦਰਸ਼ਨ ਦੇਖ ਸਕਦੇ ਹੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਮਾਧਿਅਮ ਦੇ ਰਾਹੀਂ ਸਾਂਝੀਆਂ ਕਰ ਰਹੇ ਹਾਂ। ਦੇਖ ਸਕਦੇ ਹੋ ਵੱਡੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ, ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਕਾਰਕੁਨ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਾਂਗੇ। ਤਾਂ ਇਹ ਅੱਜ ਦੀਆਂ ਤਸਵੀਰਾਂ ਨੇ ਇੱਧਰ ਦੇਖ ਸਕਦੇ ਹੋ ਔਰ ਜਿਹੜਾ ਪ੍ਰਦਰਸ਼ਨ ਹੈ ਉਹ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਤਾਂ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਅੱਜ ਦੀਆਂ ਐਲਾਨਨਾਮੇ ਦੀਆਂ ਤਸਵੀਰਾਂ ਨੇ ਔਰ ਅੱਗੇ ਵੀ ਕੋਸ਼ਿਸ਼ ਕਰਾਂਗੇ ਕਿ ਵੱਖ-ਵੱਖ ਜਿਹੜੇ ਹੋਰ ਸਮਾਜਿਕ ਕਾਰਕੁਨ ਨੇ ਜਾਂ ਜਿਹੜੇ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਸਕੀਏ ਔਰ ਇਸ ਮਸਲੇ ਦੇ ਬਾਬਤ ਕੀ ਰੂਪ ਰੇਖਾ ਹੈ ਜਾਂ ਜਿਹੜਾ ਮਾਰਚ ਕੀਤਾ ਜਾ ਰਿਹਾ ਹੈ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਈਏ। सगल सुमगरी तुम रह सूत्र तारी, तुम ते होए सो आज्ञाकारी, तुमरे गत मित तुम ही जाने, नानक दास सदा कुर्बानी, तुद आगे दास हमारी, जो पिंड सब तेरा कीने ताप निवारणहारा, दुखंता सुख रास, ताकू बिघन को लागै, जाकी प्रभ अगे अरदास।
ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜੇ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇ ਧਾਈ ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅੰਡਿਠ ਕੀਤਾ। ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਵੇ ਸੀ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨਿਆਰਿਆਂ ਨਾਲ ਚਰਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਸਮੂਹ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਸਾਹਿਬਾਨਾਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ। ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੇ ਜੇ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇ ਸਤਾਨ ਰਹਿਤ ਦਾਨ ਵਿਵੇਕ ਦਾਨ ਉਤਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਾਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਜੀ ਖਾਲਸਾ ਪੰਥ ਦੀ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਪਿੱਤਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ, ਤਿੰਨਾਂ ਦੇ ਖੁੱਲੇ ਦਰਸ਼ਨ ਦਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ। ਇਹ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਉਟਿਆਂ ਦੀ ਓੜ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤਾ ਸਿਰਜਣਹਾਰੇ ਧਾਰਿਆ ਧੰਨ ਧੰਨ ਮੇਰੇ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਸਥਾਨ ਤੇ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋੜੀ ਹੈ ਸੱਚੇ ਪਾਤਸ਼ਾਹ ਜੀਓ। ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਸੱਚੇ ਪਾਤਸ਼ਾਹ ਜੀ। ਸਮੂਹ ਖਾਲਸਾ ਪੰਥ ਵੱਲੋਂ ਪੰਥ ਦੀਆਂ ਸੇਵਾਦਾਰ ਜਥੇਬੰਦੀਆਂ ਵੱਲੋਂ ਸੱਚੇ ਪਾਤਸ਼ਾਹ ਜੀਓ ਆਪ ਜੀ ਦਰ ਤੇ ਸੱਚੇ ਪਾਤਸ਼ਾਹ ਜੀ 29 ਅਪ੍ਰੈਲ 1986 ਨੂੰ ਸੱਚੇ ਪਾਤਸ਼ਾਹ ਜੀ ਖਾਲਸਾ ਪੰਥ ਵੱਲੋਂ ਜੋ ਖਾਲਿਸਤਾਨ ਐਲਾਨਨਾਮਾ ਕੀਤਾ ਗਿਆ ਹੈ ਸੱਚੇ ਪਾਤਸ਼ਾਹ ਜੀ ਉਸ ਦੀ 40ਵੀਂ ਵਰ੍ਹੇਗੰਢ ਮਨਾਉਂਦਿਆਂ ਸੱਚੇ ਸਮੂਹ ਖਾਲਸਾ ਪੰਥ ਆਪ ਜੀ ਦੇ ਦਰ ਤੇ ਹਾਜ਼ਰ ਹੈ। ਸੱਚੇ ਪਾਤਸ਼ਾਹ ਜੀ ਬੇਗਮਪੁਰਾ ਸ਼ਹਿਰ ਕੋ ਦਾ ਦੁਖਤਾ ਨਹੀਂ ਤੇ ਠਾਉ ਸਰਬੱਤ ਖਾਲਸਾ ਸਰਬੱਤ ਦੇ ਭਲੇ ਵਾਲਾ ਖਾਲਸਾ ਰਾਜ ਕਰੇਗਾ। ਖਾਲਸਾ ਸੱਚੇ ਪਾਤਸ਼ਾਹ ਜੀ ਖਾਲਸਾ ਰਾਜ ਦੀ ਪ੍ਰਾਪਤੀ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਉਸ ਸਮੇਂ ਖਾਲਸਾ ਨੇ ਐਲਾਨਨਾਮਾ ਕੀਤਾ ਗਿਆ ਜੀ। ਉਸ ਦੀ ਪ੍ਰਾਪਤੀ ਵਾਸਤੇ ਸਮੂਹ ਸੰਗਤਾਂ ਨੂੰ ਉਸ ਦੀ 40 ਵਰ੍ਹੇਗੰਢ ਮਨਾਉਂਦੇ ਆਪ ਜੀ ਦੇ ਦਰ ਤੇ ਹਾਜ਼ਰ ਹਨ। ਕਿਰਪਾ ਕਰਨੀ ਖਾਲਸਾ ਪੰਥ ਨੂੰ ਆਜ਼ਾਦੀ ਬਖਸ਼ਣੀ ਸੱਚੇ ਪਾਤਸ਼ਾਹ ਜੀਓ। ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ। ਸੋ ਬੰਦੀ ਸਿੰਘਾਂ ਦੀਆਂ ਰਿਹਾਈਆਂ ਬਖਸ਼ਣੀਆਂ ਦਾਤਾਰ ਪਾਤਸ਼ਾਹ ਜੀਓ ਬੰਦੀ ਛੋੜ ਦਾਤਾ ਜੀਓ ਸੱਚੇ ਪਾਤਸ਼ਾਹ ਜੀ। ਜਿਹੜੇ ਜਿਹੜੇ 1978 ਤੋਂ ਲੈ ਕੇ ਸੱਚੇ ਪਾਤਸ਼ਾਹ ਜੀ ਹੁਣ ਤੱਕ ਜਿਨ੍ਹਾਂ ਸਿੰਘਾਂ ਨੇ ਸੱਚੇ ਪਾਤਸ਼ਾਹ ਜੀਓ ਸ਼ਹਾਦਤਾਂ ਪ੍ਰਾਪਤ ਕੀਤੀਆਂ ਖਾਲਸਾ ਪੰਥ ਦੀ ਸੰਘਰਸ਼ ਵਿੱਚ ਸੇਵਾ ਵਿੱਚ ਹਿੱਸਾ ਪਾਇਆ ਸੱਚੇ ਪਾਤਸ਼ਾਹ ਜੀ ਜੇਲ੍ਹਾਂ ਕੱਟੀਆਂ ਤੇ ਜਲਾ ਵਤਨ ਦੇ ਵਿੱਚ ਹੁਣ ਵੀ ਸੰਘਰਸ਼ ਲੜ ਰਹੇ ਹਨ। ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਉਹਨਾਂ ਦੀ ਅਰਦਾਸ ਬੇਨਤੀ ਹੈ। ਸਮੂਹ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਕਰੋ ਸਿੱਖੀ ਸਿੱਖ ਭਰੋਸਾ ਨਾਮਦਾਨ ਬਖਸ਼ਣਾ ਪੰਥ ਦੀਆਂ ਚੜ੍ਹਦੀਆਂ ਕਲਾ ਕਰ ਰਹੇ ਜੀ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ। ਦਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਜੀ। ਸੇ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਜੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕਿਆ ਭਈ ਅਕਾਲ ਕੇ ਸਭ ਚਲਾਇਓ ਪੰਥ
ਅਕਾਲ ਤਖਤ ਆਈਵਾਨ ਅਕਾਲ ਤਖਤ ਆਈਵਾਨ ਸੰਤ ਬਾਬਾ ਜਨਾ ਸਿੰਘ ਖਾਲਸਾ ਪਿੰਡਰਾਂ ਵਾਲੇ ਪਿੰਡਰਾਂ ਵਾਲੇ ਤੇਰੀ ਸੋਚ ਤੇ ਲੰਘੀ 26 ਜਨਵਰੀ ਨੂੰ 1986 ਵਿੱਚ ਹੋਏ ਸਰਬੱਤ ਖਾਲਸਾ ਦਾ 40ਵਾਂ ਵਰ੍ਹੇਗੰਢ ਸੀਗੀ। ਸੋ ਉਸ ਦਿਨ ਗੁਰੂ ਖਾਲਸਾ ਪੰਥ ਦੀਆਂ ਸੇਵਾਦਾਰ ਜਥੇਬੰਦੀਆਂ ਦੇ ਵੱਲੋਂ ਜੋ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਨੇ, ਉਹਨਾਂ ਦੇ ਵੱਲੋਂ ਸਾਂਝੇ ਤੌਰ ਦੇ ਉੱਪਰ ਉਹ ਦਿਹਾੜਾ ਮਨਾਇਆ ਗਿਆ ਸੀ ਤੇ ਉਹਦੇ ਵਿੱਚ ਇੱਕ ਨੀਤੀ ਦਸਤਾਵੇਜ਼ ਭਵਿੱਖ ਦੇ ਵਾਸਤੇ ਖਾਲਿਸਤਾਨ ਦੇ ਸੰਘਰਸ਼ ਦੀ ਨੀਤੀ ਨੂੰ ਲੀਕਣ ਦੇ ਵਾਸਤੇ ਜਾਰੀ ਕਰਨ ਦਾ ਅਹਿਦ ਲਿਆ ਗਿਆ ਸੀਗਾ। ਸੋ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ, ਉਹਦੇ ਸਦਕਾ ਇਹ ਉਦਮ ਜਿਹੜਾ ਸੀਗਾ ਉਹ ਨੇਪਰੇ ਚੜਿਆ ਤੇ ਅਕਾਲ ਤਖਤ ਸਾਹਿਬ ਦੇ ਉੱਪਰ ਅਰਦਾਸ ਕਰਕੇ ਇਹ ਦਸਤਾਵੇਜ਼ ਜਾਰੀ ਕੀਤਾ ਗਿਆ। ਇਸ ਦਸਤਾਵੇਜ਼ ਦੇ ਉੱਪਰ ਪੰਜ ਪ੍ਰਧਾਨੀ ਜਥੇ ਵੱਲੋਂ ਭਾਈ ਦਲਜੀਤ ਸਿੰਘ ਹੋਰਾਂ ਦੇ ਦਸਤਖਤ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ, ਜਥੇਦਾਰ ਜਗਤਾਰ ਸਿੰਘ ਹਵਾਰਾ ਕਵੇਟੀ ਵੱਲੋਂ ਭਾਈ ਮਹਾਵੀਰ ਸਿੰਘ ਹੋਣਾ ਦੇ, ਦਲ ਖਾਲਸਾ ਵੱਲੋਂ ਭਾਈ ਪਰਮਜੀਤ ਸਿੰਘ ਮੰਡ ਹੋਣਾ ਦੇ ਤੇ ਅਕਾਲ ਫੈਡਰੇਸ਼ਨ ਵੱਲੋਂ ਭਾਈ ਨਾਰਾਇਣ ਸਿੰਘ ਹੋਣਾ ਦੇ ਦਸਤਖਤ ਨੇ। ਇਹ ਦਸਤਾਵੇਜ਼ ਜਿਹੜਾ ਹੈ ਇਹ ਸਮੁੱਚੇ ਖਾਲਸਾ ਪੰਥ ਤੇ ਗੁਰਸੰਗਤ ਦੇ ਸਨਮੁਖ ਸਮੁੱਚੇ ਰੂਪ ਦੇ ਵਿੱਚ ਜਾਰੀ ਕੀਤਾ ਗਿਆ। ਸੋ ਸਾਡੀ ਪੰਜ ਸਿੰਘਾਂ ਦੀ ਜ਼ਿੰਮੇਵਾਰੀ ਇਹਦੇ 94 ਹਿੱਸੇ ਪੱਤਰਕਾਰ ਤੇ ਸਾਰੀ ਸੰਗਤ ਦੇ ਨਾਲ ਸਾਂਝੇ ਕਰਨ ਦੀ ਲੱਗੀ ਹੈ, ਜਿਹਦੇ ਤਹਿਤ ਅਸੀਂ ਇੱਕ ਇੱਕ ਕਰਕੇ ਹਿੱਸੇ ਜਿਹੜੇ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। 29 ਅਪ੍ਰੈਲ 2026 ਨੂੰ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ ਅਸੀਂ ਹਜ਼ਾਰਾਂ ਜਾਂਬਾਜ਼ ਬੀਬੀਆਂ, ਸਿੰਘਾਂ ਤੇ ਭੁਜੰਗੀਆਂ ਦੀ ਸ਼ਹਾਦਤ, ਕੁਰਬਾਨੀ ਤੇ ਜੰਗੀ ਕਾਰਨਾਮਿਆਂ ਨੂੰ ਸਿਜਦਾ ਕਰਦੇ ਹੋਏ ਸੁਤੰਤਰਤਾ ਪ੍ਰਾਪਤੀ ਲਈ ਮਿੱਥੇ ਗਏ ਰਾਜਸੀ ਨਿਸ਼ਾਨੇ ਖਾਲਿਸਤਾਨ ਲਈ ਲੜੇ ਜਾ ਰਹੇ ਪੰਥਕ ਧਰਮ ਯੁੱਧ ਵਿੱਚ ਆਪਣਾ ਯੋਗਦਾਨ ਪਾਉਣ ਦਾ ਦ੍ਰਿੜ ਨਿਸ਼ਚਾ ਪ੍ਰਗਟ ਕਰਦੇ ਹਾਂ। ਗੁਰੂ ਖਾਲਸਾ ਪੰਥ ਦੇ ਸੇਵਾਦਾਰ, ਇਸ ਜੰਗੇ ਆਜ਼ਾਦੀ ਦੇ ਸਿਪਾਹੀ ਹੋਣ ਦੇ ਨਾਤੇ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਅਰਦਾਸ ਕਰਦੇ ਹਾਂ ਕਿ ਸਾਨੂੰ ਪੰਥਕ ਧਰਮ ਯੁੱਧ ਦੇ ਮਾਰਗ ਉੱਤੇ ਚੱਲਣ ਲਈ ਸੋਝੀ, ਸਮਰੱਥਾ, ਸਿਰੜ ਅਤੇ ਏਕਤਾ ਇਤਫਾਕ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮੇ ਦੇ ਬੁਨਿਆਦੀ ਇਕਰਾਰ। 26 ਜਨਵਰੀ 1986 ਦੇ ਸਰਬੱਤ ਖਾਲਸਾ ਦੌਰਾਨ ਚੁਣੀ ਗਈ ਪੰਜ ਮੈਂਬਰੀ ਪੰਥਕ ਕਮੇਟੀ ਵੱਲੋਂ 29 ਅਪ੍ਰੈਲ 1926 ਨੂੰ ਜਾਰੀ ਕੀਤਾ ਗਿਆ ਖਾਲਿਸਤਾਨ ਐਲਾਨਨਾਮਾ ਪੰਥਕ ਧਰਮ ਯੁੱਧ ਲਈ ਜੂਝਣ ਤੇ ਗੁਰੂ ਖਾਲਸਾ ਪੰਥ ਦੇ ਪਾਤਸ਼ਾਹੀ ਦੇ ਸਿਧਾਂਤ ਦੀ 5 ਸਦੀਆਂ ਤੋਂ ਚੱਲੀ ਆ ਰਹੀ ਇਤਿਹਾਸਕ ਲਗਾਤਾਰਤਾ ਪਰੰਪਰਾ ਦਾ ਇੱਕ ਅਹਿਮ ਪੜਾਅ ਹੈ। ਇਸ ਐਲਾਨਨਾਮੇ ਦੀਆਂ ਬੁਨਿਆਦੀ ਅਤੇ ਮਾਨਤਾਵਾਂ ਤੇ ਕਰਾਰ ਅਸੀਂ ਆਪ ਸਭ ਮਾਈ ਭਾਈ ਨਾਲ ਸਾਂਝਾ ਕਰਨਾ ਚਾਹਾਂਗੇ। ਖਾਲਿਸਤਾਨ ਦੀ ਪਾਲਸੀ ਗੁਰੂ ਆਸ਼ੇ ਮੁਤਾਬਕ ਸਰਬੱਤ ਦਾ ਭਲਾ ਮੰਗਣਾ, ਸੱਭਿਆਚਾਰਕ ਜੀਵਨ ਨੂੰ ਉਤਸ਼ਾਹ ਕਰਨਾ ਅਤੇ ਮਨੁੱਖੀ ਏਕਤਾ ਤੇ ਸਹਿਯੋਗ ਦੀ ਭਾਵਨਾ ਨੂੰ ਬੜਾਵਾ ਦੇਣਾ ਹੋਵੇਗਾ।
ਖਾਲਸਾ ਪੰਥ ਦਾ ਮਨਸਾ ਪ੍ਰੇਮ ਅਤੇ ਪਿਆਰ ਨਾਲ ਗੁਰੂ ਜੀ ਦੀ ਮਿਹਰ ਨਾਲ ਕਾਰਜ ਸਿੱਧੀ ਕਰਨਾ ਹੈ। ਸਾਡਾ ਨਾ ਕੋ ਵੈਰੀ ਨਾ ਹੀ ਬਗਾਨਾ, ਸਗਲ ਸੰਗ ਹਮ ਕੋ ਬਣਿਆਈ ਦਾ ਪ੍ਰੋਗਰਾਮ ਹੈ। ਅਸੀਂ ਕੋਈ ਉਥਲ ਪੁਥਲ ਕਰਨ ਅਤੇ ਅਜਾਈ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਅਤੇ ਦੂਸਰਿਆਂ ਪਾਸੋਂ ਵੀ ਇਹੋ ਹੀ ਆਸ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥਕ ਨਿਸ਼ਾਨਾ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ ਅੱਜ ਅਸੀਂ ਆਪਣੇ ਪੰਥਕ ਨਿਸ਼ਾਨੇ ਇਹਨਾਂ ਸ਼ਬਦਾਂ ਵਿੱਚ ਦੁਹਰਾਉਂਦੇ ਹਾਂ। ਪਿਛਲਾ 3 ਸਦੀਆਂ ਦਾ ਸਾਡਾ ਇਤਿਹਾਸ ਅਤੇ ਸਾਡੀ ਰੋਜ਼ਾਨਾ ਅਰਦਾਸ ਇਹ ਦਰਸਾਉਂਦੀ ਹੈ ਕਿ ਗੁਰੂ ਖਾਲਸਾ ਪੰਥ ਦਾ ਸਦੀਵੀ ਪੰਥਕ ਨਿਸ਼ਾਨਾ ਖਾਲਸਾ ਜੀ ਕੇ ਬੋਲਬਾਲੇ ਨੂੰ ਲਾਗੂ ਕਰਨ ਦੀ ਸਮਰੱਥਾ ਬਣਾਈ ਰੱਖਣਾ ਹੈ। ਇਸ ਦਾ ਸਰੋਤ ਕੋਈ ਬਾਹਰਲੀ ਪ੍ਰਣਾਲੀ ਜਾਂ ਅਮਲ ਨਹੀਂ, ਸਗੋਂ ਖਾਲਸਾਈ ਜੁਗਤ ਤੇ ਆਧਾਰਿਤ ਪੰਥਕ ਅਤੇ ਸ਼ਖਸੀ ਰਹਿਤ ਦੀ ਪਾਲਣਾ ਹੈ। ਮੌਜੂਦਾ ਵਿਸ਼ਵ ਰਾਜਸੀ ਪ੍ਰਣਾਲੀ ਵਿੱਚ ਸਾਡਾ ਵਰਤਮਾਨ ਪੰਥਕ ਨਿਸ਼ਾਨਾ ਗੁਰਮਤਿ ਦੀ ਵਿਸ਼ਵ ਦ੍ਰਿਸ਼ਟੀ ਤੇ ਆਧਾਰਿਤ ਇੱਕ ਸੁਤੰਤਰ ਸੰਪੂਰਨ ਸੱਤਾ ਸੰਪੰਨ ਦੇਸ਼ ਖਾਲਿਸਤਾਨ ਦੀ ਸਥਾਪਨਾ ਹੈ, ਜਿਸ ਦਾ ਸਰੋਤ ਸੱਚੇ ਪਾਤਸ਼ਾਹ ਦੀ ਨਦਰ ਕਰਮ ਅਤੇ ਖਾਲਸਾ ਜੀਓ ਦੀ ਧਰਮ ਯੁੱਧ ਦੀ ਵਿਰਾਸਤ ਹੈ। ਖਾਲਿਸਤਾਨ ਵਿੱਚ ਮੌਜੂਦਾ ਪੂਰਬੀ ਪੰਜਾਬ ਸਮੇਤ ਜੱਦੀ ਪੁਸ਼ਤੀ ਸਿੱਖ ਇਲਾਕੇ ਸ਼ਾਮਲ ਹੋਣਗੇ। ਸਾਡੀ ਜੰਗੇ ਆਜ਼ਾਦੀ ਗੁਰਮਤਿ ਦੇ ਸਿਧਾਂਤਾਂ ਸਰਬੱਤ ਦਾ ਭਲਾ ਅਤੇ ਸਾਂਝੀਵਾਲਤਾ, ਗੁਰਮਤਿ ਦੇ ਸਮਾਜੀ ਰਾਜਸੀ ਸਿਧਾਂਤਾਂ ਬੇਗਮਪੁਰਾ ਤੇ ਹਲੇਮੀ ਰਾਜ ਨੂੰ ਕਿਸੇ ਖਾਸ ਦੇਸ਼ ਕਾਲ ਵਿੱਚ ਲਾਗੂ ਕਰਨ ਲਈ ਅਟਲ ਨਿਹਚੇ ਅਤੇ ਗੁਰੂ ਖਾਲਸਾ ਪੰਥ ਦੀ ਮੀਰੀ ਪੀਰੀ ਧਰਮਯੁੱਧ ਅਤੇ ਖਾਲਸਾ ਅਕਾਲ ਪੁਰਖ ਕੀ ਫੌਜ ਦੀ ਅਮੀਰ ਵਿਰਾਸਤ ਉੱਤੇ ਆਧਾਰਿਤ ਹੈ। ਗੁਰੂ ਖਾਲਸਾ ਪੰਥ ਦਾ ਵਿਪਰ ਇੰਡੀਆ ਸਾਮਰਾਜ ਨਾਲ ਜੰਗ ਦਾ ਬੁਨਿਆਦੀ ਕਾਰਨ ਵਰਤਮਾਨ ਵਿਪਰ ਇੰਡੀਆ ਸਾਮਰਾਜ ਦਾ ਰਾਜਸੀ ਸਿਧਾਂਤ ਮਾਡਰਨਿਟੀ ਤੇ ਫਲਸਫੇ ਤੇ ਆਧਾਰਿਤ ਹੈ, ਜਿਸ ਦੀਆਂ 5 ਮਾਨਤਾਵਾਂ ਹਨ। ਨੰਬਰ 1 ਲੌਕਿਕ ਮੰਡਨ ਤੇ ਪਰਾਲੌਕਿਕ ਦੇ ਖੰਡਨ ਦੀ। ਨੰਬਰ 2 ਰਾਜਤੰਤਰ ਦਾ ਸੱਤਾ ਤੇ ਜੰਗ ਦੇ ਸਾਧਨਾਂ ਤੇ ਏਕਾਧਿਕਾਰ। ਨੰਬਰ 3 ਮਨੁੱਖੀ ਸਹੂਲਤ ਲਈ ਕੁਦਰਤੀ ਸਰੋਤਾਂ ਤੇ ਸ਼ੋਸ਼ਣ ਦੀ ਖੁੱਲ੍ਹ। ਨੰਬਰ 4 ਖਾਸ ਵਿਚਾਰਧਾਰਾ ਦੀ ਉੱਚਤਾ ਅਤੇ ਨੰਬਰ 5 ਵਿਚਾਰਧਾਰਕ ਇਕਸਾਰਤਾ। ਇਸ ਦੀਆਂ ਸਮਾਜਿਕ ਤੇ ਰਾਜਸੀ ਪ੍ਰਣਾਲੀਆਂ ਇੰਦਰਿਆਵੀ ਗਿਆਨ ਤੇ ਹਉਮੈ ਆਧਾਰਿਤ ਸਿਰਫ ਹਲਤ ਦੇ ਦਾਇਰੇ ਦੀਆਂ ਹਨ। ਵਿਪਲ ਦੀ ਸਾਮਰਾਜੀ ਬਿਲਤੀ, ਬਹੁਗਿਣਤੀ ਵੋਟਤੰਤਰ, ਨੈਸ਼ਨਲਿਜ਼ਮ ਤੇ ਪੂੰਜੀਵਾਦ ਦੇ ਪ੍ਰਭਾਵ ਕਾਰਨ ਗੁਰੂ ਖਾਲਸਾ ਪੰਥ ਦੀ ਨਿਆਰੀ ਤੇ ਸੁਤੰਤਰ ਹੋਂਦ ਉੱਤੇ ਹਮਲੇ ਹੋਰ ਤਿੱਖੇ ਹੋਏ ਨੇ। ਇਸ ਸਥਿਤੀ ਨੂੰ ਨਜਿੱਠਣ ਲਈ ਸਿੱਖ 1950 ਤੋਂ ਹੀ ਵਾਜਬ ਢੰਗਾਂ ਨਾਲ ਸੰਗਰਾਮ ਰਾਹੀਂ ਆਜ਼ਾਦ ਹੋਣ ਲਈ ਦ੍ਰਿੜ ਸੰਕਲਪ ਰਹੇ ਹਨ, ਤਾਂ ਕਿ ਸਵੈਮਾਨ ਤੇ ਅਣਖ ਨਾਲ ਜਿਉ ਸਕਣ ਅਤੇ ਸੰਸਾਰ ਦੇ ਇਤਿਹਾਸ ਵਿੱਚ ਯੋਗਦਾਨ ਪਾ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਸਿਧਾਂਤ, ਖਾਲਸਾ ਅਤੇ ਭਵਿੱਖ। ਰਾਜ ਦੀ ਗੁਰਮਤਿ ਆਧਾਰਿਤ ਪ੍ਰਣਾਲੀ ਤੇ ਆਦਰਸ਼ਾਂ ਬਾਬਤ ਪੰਜਾਬ ਦੇ ਸਾਂਝੇ ਭਾਈਚਾਰੇ ਨਾਲ ਇਕਰਾਰ। ਵਿਪਰ ਇੰਡੀਅਨ ਸਾਮਰਾਜ ਪੰਜਾਬ ਵਿੱਚ ਸਿਰਫ ਸਿੱਖਾਂ ਉੱਤੇ ਹੀ ਨਹੀਂ, ਸਗੋਂ ਰਾਜਸੀ ਪ੍ਰਣਾਲੀ ਵਿੱਚ ਪੰਜਾਬ ਨੂੰ ਇੱਕ ਸੂਬੇ ਦੇ ਤੌਰ ਉੱਤੇ ਪ੍ਰਾਪਤ ਖੁਦ ਮੁਖਤਿਆਰੀ ਨੂੰ ਰੋਲਣ, ਸਿੱਖਾਂ ਸਮੇਤ ਸਮੂਹ ਪੰਜਾਬੀ ਭਾਈਚਾਰੇ ਦੇ ਕੁਦਰਤੀ ਸਰੋਤਾਂ, ਦਰਿਆਈ ਪਾਣੀਆਂ, ਜ਼ਮੀਨਦੋਜ਼ ਪਾਣੀ ਤੇ ਮਿੱਟੀ ਆਦਿਕ ਦੀ ਲੁੱਟ ਅਤੇ ਪਲੀਤਕਰਨ, ਆਰਥਿਕ ਪ੍ਰਣਾਲੀ ਰਾਹੀਂ ਧਨ ਦੀ ਲੁੱਟ ਅਤੇ ਵਰਨ ਜਾਤ ਦੇ ਗਲਬੇ ਨੂੰ ਕਾਇਮ ਰੱਖਣ ਵਾਲੀ ਤਾਕਤ ਵਜੋਂ ਕੰਮ ਕਰਦਾ ਹੈ। ਸੋ ਇੱਥੇ ਅਸੀਂ ਸਮਝਦੇ ਹਾਂ ਕਿ ਵਿਪਰ ਇੰਡੀਅਨ ਸਾਮਰਾਜ ਖਿਲਾਫ ਸਾਡੀ ਲੜਾਈ ਸਾਂਝੀ ਹੈ। ਸਿੱਖ ਪੰਜਾਬ ਦੇ ਸਭ ਵਰਗਾਂ ਦੀ ਸਾਂਝੀ ਲੜਾਈ ਨੂੰ ਹਿਰਾਵਲ ਦਸਤਾ ਬਣ ਕੇ ਲੜਨ ਲਈ ਤਿਆਰ ਹਨ। ਖਾਲਿਸਤਾਨ ਦੀ ਸਿਰਜਣਾ ਦੀ ਲੋੜ ਦਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਅਸੀਂ ਐਸਾ ਮੁਲਕ ਬਣਾਉਣਾ ਚਾਹੁੰਦੇ ਹਾਂ ਜਿਸ ਵਿੱਚ ਗੁਰਮਤਿ ਦੀ ਵਿਸ਼ਵ ਦ੍ਰਿਸ਼ਟੀ ਦੇ ਅਨੁਸਾਰ ਸਰਬੱਤ ਦੇ ਭਲੇ ਵਾਲੀਆਂ ਹਲਤਮੁਖੀ ਤੇ ਪਲਤਮੁਖੀ ਭਾਈਚਾਰਕ, ਰਾਜਸੀ, ਆਰਥਕ ਤੇ ਵਾਤਾਵਰਣਕ ਪ੍ਰਣਾਲੀਆਂ ਬਣਤਰ ਤੇ ਅਮਲ ਵਿਕਸਿਤ ਹੋ ਸਕਣ, ਤਾਂ ਕਿ ਹਰ ਮਨੁੱਖ ਤੇ ਮਨੁੱਖੀ ਸਮੂਹ ਆਪਣੇ ਸੰਪੂਰਨ ਵਿਕਾਸ ਨੂੰ ਮਾਣ ਸਕੇ। ਐਸਾ ਰਾਜ ਪ੍ਰਬੰਧ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਹਲੇਮੀ ਰਾਜ ਦੇ ਸਿਧਾਂਤ ਅਨੁਸਾਰ ਬ੍ਰਹਮੰਡੀ ਏਕਤਾ ਤੇ ਇਕਸੁਰਤਾ ਨੂੰ ਸਾਕਾਰ ਕਰ ਸਕਣ ਦੇ ਸਮਰੱਥ ਹੋਵੇਗਾ।
ਖਾਲਿਸਤਾਨ ਕਿਸੇ ਖਾਸ ਪਛਾਣ ਨੂੰ ਸਿਰਮੌਰ ਮੰਨਣ ਵਾਲੇ ਸੰਕੀਰਣ ਰਾਜਨੀਤਿਕ ਢਾਂਚੇ ਦਾ ਨਾਮ ਨਹੀਂ ਹੈ, ਸਗੋਂ ਪੀੜਤ ਲੋਕਾਂ ਦੀ ਸਾਂਝੀ ਮੁਕਤੀ ਦੇ ਆਦਰਸ਼ ਉੱਤੇ ਆਧਾਰਿਤ ਅਸਲ ਲੋਕ ਰਾਜ ਦੀ ਇੱਕ ਨਵੀਂ ਰਾਜਸੀ ਪ੍ਰਣਾਲੀ ਹੋਵੇਗਾ। ਇਹ ਦੇਸ਼ ਸਾਂਝੀਵਾਲਤਾ ਦੇ ਅਸੂਲ ਅਨੁਸਾਰ ਗੁਰਮਤ ਤੋਂ ਭਿੰਨ ਆਦਰਸ਼ ਤੇ ਅਸੂਲਾਂ ਵਾਲੇ ਸਭ ਮਤਾਂ ਮਜ਼ਹਬਾਂ, ਸੱਭਿਆਚਾਰਕ ਸਮੂਹਾਂ, ਨਸਲੀ ਪਛਾਣਾਂ, ਸਮਾਜਿਕ ਵਰਗਾਂ, ਇਤਿਹਾਸਕ ਰਾਜਸੀ ਹੋਂਦ ਹਸਤੀ ਵਾਲੇ ਸਮੂਹਾਂ ਤੇ ਕੌਮਾਂ ਦੀਆਂ ਆਸਾਂ ਉਮੰਗਾਂ ਦੀ ਪੂਰਤੀ ਦਾ ਵੀ ਸਾਧਨ ਬਣੇਗਾ, ਤਾਂ ਕਿ ਖਾਲਸਾ ਪੰਥ ਦੀ ਨਿਆਰੀ ਤੇ ਸੁਤੰਤਰ ਹੋਂਦ ਹਸਤੀ ਦੇ ਨਾਲ-ਨਾਲ ਹਰ ਪ੍ਰਕਾਰ ਦੇ ਮਨੁੱਖੀ ਸਮੂਹਾਂ ਦੀ ਅਡਰੀ ਤੇ ਆਜ਼ਾਦ ਹੋਂਦ ਹਸਤੀ ਅਤੇ ਆਪਸੀ ਭਾਈਚਾਰਾ ਨਿਰਵਿਘਨਤਾ ਸਹਿਤ ਵਿਕਸ ਸਕੇ। ਹੰਨੇ ਹੰਨੇ ਮੇਰੀ ਸਾਂਝੀਵਾਲਤਾ ਤੇ ਇਨ ਗਰੀਬ ਸਿੱਖਨ ਕੋ ਦਿਓ ਪਾਤਸ਼ਾਹੀ ਦੇ ਖਾਲਸਾਈ ਸਿਧਾਂਤਾਂ ਅਨੁਸਾਰ ਰਾਜਸੀ ਸੱਤਾ ਦਾ ਵਿਕੇਂਦਰੀਕਰਨ ਹੋਵੇਗਾ। ਸੱਤਾ ਸਿਰਫ ਇੱਕ ਵਰਗ ਜਾਂ ਟੋਲੇ ਤੱਕ ਸੀਮਤ ਨਹੀਂ ਹੋਏਗੀ, ਸਗੋਂ ਸੱਤਾ ਦਾ ਸੰਚਾਰ ਸਭ ਤੋਂ ਹੇਠਲੇ ਪੱਧਰ ਤੱਕ ਹੋਵੇਗਾ ਅਤੇ ਸਾਂਝੀ ਤੇ ਸੰਗਤੀ ਰਾਜ ਪ੍ਰਣਾਲੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਵਿੱਖ ਕਦਮਾਂ ਲਈ ਨੀਤੀਗਤ ਸੇਧਾਂ। ਅੱਜ ਦੇ ਇਸ ਇਤਿਹਾਸਕ ਦਿਹਾੜੇ ਉੱਤੇ ਸਾਂਝੇ ਰੂਪ ਵਿੱਚ ਹੇਠ ਲਿਖੀ ਨੀਤੀ ਤਹਿਤ ਅਗਲੇਰੇ ਕਦਮ ਚੁੱਕਣ ਲਈ ਯਤਨ ਕੀਤੇ ਜਾਣਗੇ। 29 ਅਪ੍ਰੈਲ 1986 ਦੇ ਐਲਾਨਨਾਮੇ ਵਿੱਚ 29 ਅਪ੍ਰੈਲ 1986 ਦੇ ਐਲਾਨਨਾਮੇ ਵਿੱਚ 5 ਮੈਂਬਰੀ ਪੰਥਕ ਕਮੇਟੀ ਵੱਲੋਂ ਉਕਤ ਦੁਨੀਆ ਦੀਆਂ ਸਭ ਸਰਕਾਰਾਂ, ਹਕੂਮਤਾਂ, ਖਾਸ ਕਰ ਅਮਰੀਕਾ, USA, ਇੰਗਲੈਂਡ, ਪਾਕਿਸਤਾਨ, ਚੀਨ, ਕੈਨੇਡਾ, ਵੈਸਟ ਜਰਮਨੀ ਅਤੇ ਵਾਰਸਾ ਸੰਧੀ ਦੇਸ਼ਾਂ ਇਟਲੀ, ਫਰਾਂਸ, ਜਾਪਾਨ, ਸ਼੍ਰੀਲੰਕਾ, ਨੇਪਾਲ, ਬਰਮਾ, ਭੂਟਾਨ, ਬੰਗਲਾਦੇਸ਼, ਈਰਾਨ, ਇਰਾਕ, ਸਾਊਦੀ ਅਰਬ, ਇਜ਼ਰਾਈਲ, ਇਕਵਾਡੋਰ ਸਮੇਤ UNO ਤੇ ਉਸ ਦੇ ਸਾਰੇ ਮੈਂਬਰ ਦੇਸ਼ਾਂ ਨੂੰ ਖਾਲਿਸਤਾਨ ਮਾਨਤਾ ਦੇਣ ਦਾ ਹੋਕਾ ਦਿੱਤਾ ਗਿਆ। ਇਸੇ ਤਹਿਤ ਖਾਲਿਸਤਾਨ ਦੀ ਮਾਨਤਾ ਪ੍ਰਾਪਤ ਕਰਨ ਲਈ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਅਤੇ ਅੰਤਰਰਾਸ਼ਟਰੀ ਸੰਸਥਾਨਾਂ ਨਾਲ ਕੀਤੇ ਜਾ ਰਹੇ ਕੂਟਨੀਤਕ ਯਤਨਾਂ ਨੂੰ ਸੰਸਥਾਗਤ ਰੂਪ ਦਿੱਤਾ ਜਾਵੇ। ਵਿਸ਼ਵ ਭਾਈਚਾਰੇ ਦੇ ਸਨਮੁਖ ਸੁਤੰਤਰ ਖਾਲਿਸਤਾਨ ਦੇ ਆਦਰਸ਼ਾਂ, ਸਿਧਾਂਤਾਂ, ਨੈਤਿਕ ਅਸੂਲਾਂ ਨੂੰ ਬੁਲੰਦ ਆਵਾਜ਼ ਵਿੱਚ ਪੇਸ਼ ਕਰਨ ਲਈ ਸੰਗਰਾਮ ਕਰ ਰਹੇ ਹੋਰ ਜਨ ਸਮੂਹਾਂ, ਸੰਗਰਾਮ ਪੱਖੀ ਸਰਕਾਰਾਂ, ਅੰਤਰਰਾਸ਼ਟਰੀ ਸੰਸਥਾਨਾਂ ਨਾਲ ਸੰਬੰਧ ਮਜ਼ਬੂਤ ਕਰਨ ਲਈ ਸਹਿਯੋਗ ਲਈ ਸਥਾਈ ਪ੍ਰਣਾਲੀਆਂ ਵਿਕਸਿਤ ਕੀਤੀਆਂ ਜਾਣ। ਵਿਪਰ ਇੰਡੀਆ ਸਾਮਰਾਜ ਵੱਲੋਂ ਹੋ ਰਹੇ ਜ਼ੁਲਮ ਵਿੱਚ ਸ਼ਾਮਲ ਅਪਰਾਧੀਆਂ ਨੂੰ ਜਵਾਬਦੇਹ ਬਣਾਉਣ ਲਈ ਪੰਜਾਬ ਵਿੱਚ ਮਨੁੱਖੀ ਅਧਿਕਾਰ ਉਲੰਘਣਾਵਾਂ ਅਤੇ ਕੁਦਰਤੀ ਸਰੋਤਾਂ ਦੀ ਲੁੱਟ ਸੰਬੰਧੀ ਦਸਤਾਵੇਜ਼ੀਕਰਨ ਕਰਕੇ ਸਬੂਤ ਇਕੱਠੇ ਕਰਨ, ਸੰਭਾਲਣ ਅਤੇ ਵਿਸ਼ਵ ਪੱਧਰ ਤੱਕ ਪੈਰਵਾਈ ਕਰਨ ਹਿੱਤ ਸੰਸਥਾਗਤ ਪ੍ਰਣਾਲੀ ਵਿਕਸਿਤ ਕੀਤੀ ਜਾਵੇ। ਸਾਂਝੀ ਪੰਥਕ ਏਕਤਾ ਦੇ ਵਿਕਾਸ ਲਈ ਸਪਸ਼ਟ ਰਣਨੀਤਿਕ ਸੇਧਾਂ ਤਿਆਰ ਕਰਕੇ ਦਸਤਾਵੇਜ਼ ਜਾਰੀ ਕੀਤਾ ਜਾਵੇ। ਮੌਜੂਦਾ ਅਸਥਿਰ ਦੌਰ ਵਿੱਚ ਸੰਗਤ ਦੀ ਅਗਵਾਈ ਅਤੇ ਸਾਂਝੇ ਫੈਸਲੇ ਉੱਤੇ ਨਿਸ਼ਠਾ ਕਾਇਮ ਰੱਖਣ ਲਈ ਪੰਚ ਪ੍ਰਧਾਨੀ ਅਤੇ ਗੁਰਮਤਾ ਯੁਕਤ ਅਨੁਸਾਰ ਖਾਲਿਸਤਾਨ ਦੀ ਅਗਵਾਈ ਦਾ ਇੱਕ ਸਾਂਝਾ ਅਤੇ ਸੰਗਤੀ ਮੰਚ ਸਥਾਪਿਤ ਕੀਤਾ ਜਾਵੇ, ਜਿਸ ਵਿੱਚ ਹਰ ਜਥੇ ਦੀ ਖੁਦ ਮੁਖਤਿਆਰੀ ਹਸਤੀ ਕਾਇਮ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਮਾਨ ਨੇ ਸਾਡੇ ਖਾਲਿਸਤਾਨ ਦੇ ਮਤੇ ਪੜ੍ਹ ਦਿੱਤੇ ਹੈ। ਇਸ ਤੋਂ ਬਾਅਦ ਅਸੀਂ ਇਹੀ ਚਾਹੁੰਦੇ ਹਾਂ ਕਿ SGPC ਦੇ ਇਲੈਕਸ਼ਨ ਛੇਤੀ ਹੋਣ, ਸਾਡੀ ਸਿੱਖਾਂ ਦੀ ਜਮਹੂਰੀਅਤ ਬਹਾਲ ਕੀਤੀ ਜਾਵੇ। ਜਿਹੜੇ ਮੋਦੀ ਤੇ ਉਹਦੀ ਜੁੰਡੜੀ ਨੇ ਸਿੱਖਾਂ ਨੂੰ ਅਮਰੀਕਾ, ਕੈਨੇਡਾ, ਵਲਾਇਤ, ਪਾਕਿਸਤਾਨ ਦੇ ਵਿੱਚ ਅਸੈਸੀਨੇਟ ਤੇ ਕਤਲ ਕੀਤਾ, ਉਹਦੀ ਗੱਲ ਕੋਈ ਵੀ ਪਾਰਟੀ ਅੱਜ ਸਣੇ SGPC ਨਹੀਂ ਕਰ ਰਹੀ। ਇਹ ਜ਼ਰੂਰੀ ਹੈ ਕਿ ਜੇ ਵੋਟਾਂ ਦੀ ਆਉਣਾ ਤਾਂ ਕਾਂਗਰਸ, BJP, ਆਮ ਆਦਮੀ ਪਾਰਟੀ ਤੇ SGPC ਨੂੰ
ਜਿਹੜੇ ਮਸਲੇ ਸਿੱਖਾਂ ਦੇ ਹਨ ਉਹਨਾਂ ਨੂੰ ਲੋਕਾਂ ਨੂੰ ਦੱਸਣਾ ਪਊਗਾ ਕਿ ਜਿਹੜੇ ਕਤਲ ਇੰਟਰਨੈਸ਼ਨਲ ਟਰਾਂਸਨੈਸ਼ਨਲ ਮੋਦੀ ਤੇ ਉਹਦੀ ਯੂਨਿਟੀ ਨੇ ਕੀਤੇ ਹੈ ਉਹਦਾ ਅਸੀਂ ਇਨਸਾਫ ਮੰਗਦੇ ਹਾਂ। ਹੋਰ ਜਿਹੜੇ ਮਸਲੇ ਹੈਗੇ ਆ ਉਹ ਸਾਰੇ ਸਿੰਘ ਸਾਹਿਬਾਨ ਨੇ ਪੜ੍ਹਤੇ ਹੈ ਤੇ ਉਹ ਲਾਗੂ ਅਸੀਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਤਲਬ ਅੱਜ ਜਿਹੜੀ 40ਵੀਂ ਵਰ੍ਹੇਗੰਢ ਆ ਖਾਲਿਸਤਾਨ ਐਲਾਨਨਾਮੇ ਦੀ 40 ਸਾਲਾਂ ਦੇ ਵਿੱਚ ਕਿੰਨਾ ਰਿਸਪੌਂਸ ਤੁਹਾਨੂੰ ਸਿੱਖ ਜਗਤ ਵੱਲੋਂ ਮਿਲਿਆ ਕਿ ਨਹੀਂ ਮਿਲਿਆ? ਸਾਨੂੰ ਸਿੱਖ ਜਗਤ ਵੱਲੋਂ ਪੂਰਾ ਸਹਿਯੋਗ ਤੇ ਸਾਥ ਮਿਲਿਆ। ਇਸ ਖਿੱਤੇ ਦੇ ਵਿੱਚ ਅਸੀਂ ਜੁਝਾਰੂ ਸੰਘਰਸ਼ 15 ਸਾਲ ਤੋਂ ਵੱਧ ਸਰਗਰਮ ਤਰੀਕੇ ਦੇ ਨਾਲ ਲੜਿਆ। ਉਦੋਂ ਹਰ ਘਰ ਦੇ ਵਿੱਚੋਂ ਸਾਨੂੰ ਸਹਿਯੋਗ ਮਿਲਿਆ। ਹਰ ਸਿੱਖ ਸਾਡੇ ਨਾਲ ਸੀ, ਕੇਵਲ ਪੰਜਾਬ ਦਾ ਨਹੀਂ, ਸਿੱਖ ਡਾਇਸਪੋਰਾ ਵੀ ਸਾਡੇ ਨਾਲ ਸੀ ਔਰ ਅਸੀਂ ਉਹਨਾਂ ਦੇ ਰਿਣੀ ਹਾਂ। ਅੱਜ ਵੀ ਸਿੱਖ ਡਾਇਸਪੋਰਾ ਨੇ ਖਾਲਿਸਤਾਨ ਦੀ ਸੋਚ ਤੇ ਸੰਘਰਸ਼ ਨੂੰ ਜਿਉਂਦਿਆਂ ਤੇ ਜਾਗਦਾ ਰੱਖਿਆ ਹੋਇਆ ਹੈ। ਅਸੀਂ ਅੱਜ ਦੇ ਦਿਨ ਜਿਹੜਾ ਦਸਤਾਵੇਜ਼, ਨੀਤੀਗਤ ਦਸਤਾਵੇਜ਼ ਸਾਡੇ 5 ਸਿੰਘਾਂ ਨੇ ਜਾਰੀ ਕੀਤਾ ਅਕਾਲ ਤਖ਼ਤ ਸਾਹਿਬ ਦੇ ਸਨਮੁਖ, ਇੱਥੇ ਉਹਨਾਂ ਨੇ ਪੜ੍ਹ ਕੇ ਪ੍ਰੈਸ ਦੇ ਰਾਹੀਂ ਮੀਡੀਆ ਦੇ ਰਾਹੀਂ ਲੋਕਾਂ ਤੱਕ ਦੱਸਿਆ। ਉਸ ਦੇ ਵਿੱਚ ਵੀ ਜਿਹੜੀ 5 ਮੈਂਬਰੀ ਪੰਥਕ ਕਮੇਟੀ ਸੀ ਜਿਨ੍ਹਾਂ ਨੇ 1986 ਦੇ ਵਿੱਚ ਦੁਨੀਆ ਦੇ तमाम ਮੁਲਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਖਾਲਿਸਤਾਨ ਸੰਘਰਸ਼ ਨੂੰ, ਖਾਲਿਸਤਾਨ ਨੂੰ ਮਾਨਤਾ ਦੇਣ, ਅੱਜ ਅਸੀਂ ਉਹਨਾਂ ਦੀ ਜਿਹੜੀ ਉਹਨਾਂ ਨੇ ਉਸ ਵੇਲੇ ਇਹ ਮਤਾ ਪਾਇਆ ਸੀ ਉਸ ਮਤੇ ਤੇ ਅੱਗੇ ਚੱਲਦੇ ਹੋਏ ਅੱਜ ਅਸੀਂ ਦੁਨੀਆ ਦੇ ਮੁਲਕਾਂ ਨੂੰ ਇਹ ਮੁੜ ਇੱਕ ਵਾਰ ਅਪੀਲ ਕਰਦੇ ਹਾਂ ਕਿ ਉਹ ਖਾਲਿਸਤਾਨ ਨੂੰ ਮਾਨਤਾ ਦੇਣ ਤੇ ਇਸ ਸੰਬੰਧੀ ਅਸੀਂ तमाम ਮੁਲਕਾਂ ਨੂੰ ਜਿਹੜੇ UN ਦੇ ਅੰਡਰ ਚੱਲਦੇ ਨੇ ਉਹਨਾਂ ਨੂੰ ਲਿਖਤੀ ਤੌਰ ਤੇ ਵੀ ਅਪੀਲ ਕਰਾਂਗੇ। ਕੀ ਲੱਗਦਾ ਕਿ ਜਿਸ ਤਰ੍ਹਾਂ SGPC ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਸਿਗਨੇਚਰ ਮੁਹਿੰਮ ਸ਼ੁਰੂ ਕੀਤੀ ਗਈ ਸੀ, ਤੁਹਾਡੇ ਵੱਲੋਂ ਵੀ ਇਸ ਤਰੀਕੇ ਦਾ ਕੁਝ ਕੀਤਾ ਜਾਏਗਾ ਤਾਂ ਜੋ ਲੋਕਾਂ ਦੀ ਰਾਏ ਪਤਾ ਲੱਗ ਸਕੇ? ਹਾਲੇ ਅਸੀਂ ਅੱਜ ਦੇ ਦਿਨ ਇਸ ਬਾਰੇ ਕੋਈ ਫੈਸਲਾ ਨਹੀਂ ਕੀਤਾ। ਅਗਰ ਕੋਈ ਫੈਸਲਾ ਕਰਾਂਗੇ ਤੇ ਮੀਡੀਆ ਨੂੰ ਜ਼ਰੂਰ ਦੱਸਾਂਗੇ। ਹਾਂ, ਅਸੀਂ ਇੱਕ ਫੈਸਲਾ ਵੀ ਕੀਤਾ, ਅਸੀਂ ਗੁਰੂ ਮਹਾਰਾਜ ਤੋਂ ਇਸ ਧਰਮ ਯੁੱਧ ਨੂੰ ਅੱਗੇ ਚੱਲਦਾ ਰੱਖਣ ਲਈ, ਇਸ ਦੀ ਨਿਰੰਤਰਤਾ ਲਈ, ਇਸ ਦੀ ਜਿੱਤ ਲਈ ਗੁਰੂ ਮਹਾਰਾਜ ਤੋਂ ਸਾਥ, ਸਿਰੜ, ਦ੍ਰਿੜਤਾ ਅਤੇ ਪੰਥਕ ਏਕਤਾ ਦੀ ਦਾਤ ਵੀ ਮੰਗੀ ਹੈ। ਅਸੀਂ ਇਹ ਵੀ ਇੱਕ ਫੈਸਲਾ ਕੀਤਾ ਕਿ ਹਿੰਦੁਸਤਾਨ ਦੀ ਪੈਰੀਫਰੀ ਸਟੇਟ ਦੇ ਵਿੱਚ ਜਿਹੜੀਆਂ ਕੌਮਾਂ, ਨਸਲਾਂ ਆਪਣੀ ਸੋਵਰੈਨਿਟੀ ਲਈ ਲੜ ਰਹੀਆਂ ਨੇ, ਕਸ਼ਮੀਰ, ਨਾਗਾਲੈਂਡ, ਮਣੀਪੁਰ, ਅਸੀਂ ਉਹਨਾਂ ਦੇ ਨਾਲ ਵੀ ਆਪਣਾ ਇੱਕ ਰਾਬਤਾ ਜਿਹੜਾ ਉਹ ਕੋਆਰਡੀਨੇਸ਼ਨ ਹੈ ਜਿਹੜੀ ਉਹ ਬਣਾਈ ਰੱਖਾਂਗੇ। ਦਲ ਖਾਲਸਾ ਲੰਮੇ ਸਮੇਂ ਤੋਂ UN ਤੋਂ ਰੈਫਰੈਂਡਮ ਦੀ ਮੰਗ ਕਰਦੀ ਆ ਰਹੀ ਹੈ, ਅੱਜ ਦਸਤਾਵੇਜ਼ ਦੇ ਵਿੱਚ ਉਹ ਸ਼ਾਮਲ ਨਹੀਂ ਕੀਤੀ ਤੁਸੀਂ ਮੰਗ? ਜਿਹੜੀ UN ਦੀ ਮੰਗ ਹੈ ਉਹ ਅਸੀਂ ਲਗਾਤਾਰ ਕਰਦੇ ਆ ਰਹੇ ਹਾਂ। ਸਾਡਾ ਸਿੱਖ ਡਾਇਸਪੋਰਾ ਵੀ ਮੰਗ ਕਰਦਾ ਔਰ ਅਸੀਂ ਹਮੇਸ਼ਾ ਹੀ ਕੀਤੀ ਹੈ ਔਰ ਉਹ ਸਾਡੇ ਇਸ ਦਸਤਾਵੇਜ਼ ਦੇ ਵਿੱਚ ਦਾ ਜਿਹੜਾ ਮੂਲ ਭਾਵਨਾ ਉਹਦਾ ਇੱਕ ਹਿੱਸਾ ਹੀ ਹੈ। ਗੁਰੂ ਗ੍ਰੰਥ ਸਾਹਿਬ ਤੁਸੀਂ ਪੁੱਛਿਆ ਕਿੰਨਾ ਸਾਥ ਸਿੱਖਾਂ ਤੋਂ ਸਾਨੂੰ ਮਿਲਿਆ, ਉਹਦਾ ਜਵਾਬ ਇੱਕੋ ਹੀ ਹੈ ਕਿ ਸਾਨੂੰ ਅਜੇ ਤੱਕ ਕਿਸੇ ਨੇ ਗੋਲੀ ਨਹੀਂ ਮਾਰੀ। ਬਿਲਕੁਲ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ ਪਾਸ ਕੀਤਾ ਜੀ, ਉਹਦੇ ਤੇ ਕਈ ਕਿੰਤੂ ਪਰੰਤੂ ਵੀ ਹੋ ਰਹੇ। ਤੁਹਾਡਾ ਕੀ ਇਹਦੇ ਤੇ ਨਜ਼ਰੀਆ ਜੀ? ਦੇਖੋ, ਅੱਜ ਦਾ ਉਹ ਵਿਸ਼ਾ ਨਹੀਂ ਹੈ ਔਰ 3 ਤਰੀਕ ਨੂੰ ਅਕਾਲ ਤਖ਼ਤ ਸਾਹਿਬ ਦੇ ਆਫੀਸ਼ੀਏਟਿੰਗ ਜਥੇਦਾਰ ਨੇ ਇਸ ਸੰਬੰਧੀ ਮੀਟਿੰਗ ਸੱਦੀ ਹੈ। ਸਾਨੂੰ ਸੱਦਾ ਆ ਗਿਆ, ਅਸੀਂ ਆਪਣੀ ਗੱਲ ਉਸ ਮੀਟਿੰਗ ਦੇ ਵਿੱਚ ਰੱਖਾਂਗੇ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਚਿੱਠੀ ਲਿਖੀ ਜਥੇਦਾਰ ਜੀ ਨੂੰ, ਜਿਹੜੀ ਉਹਨਾਂ SGPC ਵੱਲੋਂ ਜਿਹੜੀ ਅਪੀਲ ਪਾਈ ਗਈ ਉਸ ਤੇ ਵਿਚਾਰ ਕੀਤਾ ਜਾਵੇ। ਇਹ ਬੜੇ ਲੰਮੇ ਸਮੇਂ ਤੋਂ ਉਹਨਾਂ ਨੇ ਚਿੱਠੀ ਲਿਖੀ। ਉਹ ਹਰ ਵਾਰ ਜਦੋਂ ਚਿੱਠੀ ਦਾ ਟਾਈਮ ਖਤਮ ਹੋ ਜਾਂਦਾ ਉਹ ਫਿਰ ਦੁਬਾਰਾ ਇਹਨਾਂ ਨੂੰ ਯਾਦ ਕਰਾਉਂਦੇ ਨੇ। ਸੇਮ ਇੱਕੋ ਤਰ੍ਹਾਂ ਦੇ ਪੈਟਰਨ ਦੇ ਵਿੱਚ ਦੋਨੇ ਫੰਕਸ਼ਨ ਕਰ ਰਹੇ ਨੇ। ਜਿਹੜੀ ਸੁਪਰੀਮ ਕੋਰਟ ਹੈ ਉਹ ਹਰ ਵਾਰ ਸਰਕਾਰ ਨੂੰ 15 ਦਿਨ ਦਾ ਆਖਰੀ ਟਾਈਮ ਦਿੰਦੀ ਹੈ ਤੇ ਉਹ ਆਖਰੀ ਟਾਈਮ ਨਹੀਂ ਕਦੀ ਆਉਂਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਕੱਤਰੇਤ ਅਕਾਲ ਤਖ਼ਤ ਵੱਲੋਂ ਵੀ ਉਹ ਕਦੀ ਟਾਈਮ ਨਹੀਂ ਆਇਆ ਜਦੋਂ ਇਹ ਕੋਈ ਨਿਰਣਾਇਕ ਫੈਸਲਾ ਲੈ ਸਕਣ। ਕੀ ਸਮਝਦੇ ਹੋ ਦਾ ਹਿੱਲਾ ਕੀ ਨਿਕਲੇਗਾ ਫਿਰ ਜੀ? ਡੰਗ ਟਪਾਈ ਜਾ ਰਿਹਾ, ਗੱਲ ਨੂੰ ਅੱਗੇ ਲਮਕਾਇਆ ਜਾ ਰਿਹਾ। ਕੋਈ ਫੈਸਲਾ ਲੈਣ ਦੀ ਮੇਰੇ ਖਿਆਲ ਜਾਂ ਤਾਂ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਫੈਸਲਾ ਲੈਣ। ਪੰਥਕ ਭਾਵਨਾਵਾਂ ਦੀ ਇਹਨਾਂ ਨੇ ਸਾਰੇ ਜਥੇਬੰਦੀਆਂ ਤੋਂ ਲਿਖਤੀ ਉਹਨਾਂ ਦੇ ਵਿਚਾਰ ਮੰਗੇ ਸੀ। ਅਸੀਂ ਲਿਖਤੀ ਵਿਚਾਰ ਵੀ ਪਿਛਲੇ ਜਥੇਦਾਰਾਂ ਨੂੰ ਦੇ ਦਿੱਤੇ ਨੇ, ਬਟ ਇਹਦੇ ਬਾਵਜੂਦ ਵੀ ਹੁਣ ਕੀ ਕਹਿ ਸਕਦੇ।
ਅੱਜ ਜਿਹੜਾ ਦਸਤਾਵੇਜ਼ ਜਾਰੀ ਕੀਤਾ ਜੀ, ਇਹ ਜਥੇਦਾਰ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਦਿਓਗੇ ਜੀ, ਭੇਟ ਕਰੋਗੇ, ਕਾਪੀ ਦਿਓਗੇ? ਸਾਰੀ ਸਮੂਹ ਸੰਗਤ ਲਈ ਹੈ ਔਰ ਜਿੰਨੀਆਂ ਵੀ ਸੰਸਥਾਵਾਂ ਨੇ, ਜਿੰਨੀਆਂ ਵੀ ਜਥੇਬੰਦੀਆਂ ਨੇ, ਉਹਨਾਂ ਨੂੰ ਵੀ ਦਿਆਂਗੇ। ਔਰ ਜਿਹੜੀਆਂ ਪੰਥਕ ਜਥੇਬੰਦੀਆਂ ਖਾਲਿਸਤਾਨ ਨੂੰ ਪਰਨਾਈਆਂ ਨੇ, ਇਹ ਉਹਨਾਂ ਸਾਰਿਆਂ ਦਾ ਸਾਂਝਾ ਇੱਕ ਐਫਰਟ ਸੀਗਾ ਔਰ ਉਹਨਾਂ ਸਾਰਿਆਂ ਦੀ ਸਾਂਝੀ ਭਾਵਨਾ ਸੀ ਇਸ ਦਸਤਾਵੇਜ਼ ਦੇ ਵਿੱਚ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ। ਸਰਗਰਮ ਜਥੇਬੰਦੀਆਂ ਦੇ ਵੱਲੋਂ ਅੱਜ ਜਿਹੜਾ ਖਾਲਿਸਤਾਨ ਐਲਾਨਨਾਮਾ ਇਸੇ ਸਬੰਧ ਵਿੱਚ ਜਿਹੜਾ ਇੱਕ ਮਾਰਚ ਕੀਤਾ ਗਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਅਰਦਾਸ ਕਰਨ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਕੁਝ ਮਤੇ ਨੇ ਜਾਂ ਕੁਝ ਅਹਿਦ ਕੀਤੇ ਗਏ ਨੇ, ਇਸੇ ਨੂੰ ਲੈ ਕੇ ਗੱਲਬਾਤ ਕਰ ਲੈਣੇ ਤੇ ਖਾਸ ਤੌਰ ਤੇ ਇਹਦਾ ਪਿਛੋਕੜ ਕੀ ਇਹਦੇ ਬਾਰੇ ਵੀ ਜਾਣਕਾਰੀ ਲੈਣ ਦਾ ਯਤਨ ਕਰਾਂਗੇ। ਤੇ ਹਵਾਰਾ ਕਮੇਟੀ ਤੋਂ ਪ੍ਰੋਫੈਸਰ ਬਰਜਿੰਦਰ ਸਿੰਘ ਸਾਡੇ ਨਾਲ ਹੈ, ਗੱਲਬਾਤ ਕਰ ਲੈਣੇ। ਪ੍ਰੋਫੈਸਰ ਸਾਹਿਬ, ਕਿਵੇਂ ਦੇਖਦੇ ਹੋ ਜੀ ਅੱਜ ਦੇ ਦਿਨ ਨੂੰ? ਦੇਖੋ, ਅੱਜ ਦਾ ਦਿਨ ਇੱਕ ਬੜਾ ਇਤਿਹਾਸਿਕ ਦਿਨ ਹੈ। ਵਿਸ਼ੇਸ਼ ਤੌਰ ਤੇ ਜਿਸ ਵੇਲੇ ਕੌਮਾਂ ਸਟਰਗਲ ਕਰ ਰਹੀਆਂ ਹੁੰਦੀਆਂ ਨੇ, ਆਪਣੇ ਆਜ਼ਾਦੀ ਦੀ ਸਟਰਗਲ ਕਰ ਰਹੀਆਂ ਹੁੰਦੀਆਂ ਨੇ, ਉਹਨਾਂ ਵੱਲੋਂ ਜਿਸ ਵੇਲੇ ਸੰਘਰਸ਼ ਦੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਜੋ ਮੀਰੀ ਪੀਰੀ ਦਾ ਸਾਡਾ ਮਾਲਕ ਹੈ ਗੁਰੂ ਹਰਗੋਬਿੰਦ ਪਾਤਸ਼ਾਹ, ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਗਈ ਹੈ ਆਪਣੀ ਆਜ਼ਾਦੀ ਵਾਸਤੇ, ਕੌਮ ਦੀ ਆਜ਼ਾਦੀ ਵਾਸਤੇ, ਕਿਉਂਕਿ ਉਹ ਸਾਡੇ ਸੱਚੇ ਪਾਤਸ਼ਾਹ ਨੇ, ਇੱਕ ਸੋਵਰਨ ਨੇ। ਸੋਵਰਨ ਵੀ ਹੁੰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਸੋਵਰਨ ਸੀਗੇ, ਅਕਾਲ ਪੁਰਖ ਸੋਵਰਨ ਹੈ, ਸ਼੍ਰੀ ਅਕਾਲ ਤਖਤ ਸਾਹਿਬ ਸੋਵਰਨ ਹੈ, ਖਾਲਸਾ ਅਕਾਲ ਪੁਰਖ की फौज सॉवरन है। और ਅੱਜ ਅਸੀਂ ਆਪਣੀ ਸੋਵਰਨਿਟੀ ਦੇ ਵਾਸਤੇ, ਇੱਕ ਖਾਲਸਾ ਰਾਜ ਦੇ ਵਾਸਤੇ ਅੱਜ ਅਰਦਾਸ ਕੀਤੀ ਹੈ। 40 ਸਾਲ ਪਹਿਲਾਂ ਇਹ ਐਲਾਨਾਮਾ ਹੋਇਆ ਸੀਗਾ, ਅੱਜ ਅਸੀਂ ਫਿਰ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ, ਜਿਵੇਂ ਗੁਰਬਾਣੀ ਦੇ ਵਿੱਚ ਇਹ ਆਂਦਾ ਹੈ, ਫਰੀਦਾ ਬਾਗ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਮਤਲਬ ਅਸੀਂ ਕਿਸੇ ਦੇ ਮੁਹਤਾਜ ਨਾ ਬਣੀਏ। और सच्चे पातशाह ਜਿਹੜੇ ਨੇ ਉਹ ਸੋਵਰਨ ਨੇ, ਉਹ ਸਾਨੂੰ ਸੋਵਰਨਿਟੀ ਬਖਸ਼ਣ, ਇਹਦੇ ਵਾਸਤੇ ਅੱਜ ਅਸੀਂ ਅਰਦਾਸ ਕੀਤੀ ਹੈ। ਜਿਹੜਾ ਤੁਸੀਂ ਇਹ ਦਿਨ ਅੱਜ ਮਨਾਇਆ, ਜਿਹਦੇ ਵਿੱਚ ਮਾਰਚ ਵੀ ਹੋਇਆ, ਤਾਂ ਕੀ ਲੱਗਦਾ ਕਿ ਪੰਜਾਬ ਦੇ ਲੋਕ ਇਸ ਚੀਜ਼ ਨੂੰ ਕਿੰਨਾ ਕੁ ਇੰਟਰਸਟ ਰੱਖਦੇ ਨੇ, ਜਾਂ ਕੀ ਲਗਾਓ ਜਾਪਦਾ ਜੀ ਅੱਜ ਦੇ ਮਾਰਚ ਤੋਂ ਜੇ ਤਗਾਜ਼ਾ ਲਾਇਆ ਜਾਵੇ ਤਾਂ? ਦੇਖੋ, ਗਿਣਤੀਆਂ ਦੇ ਨਾਲ ਕਦੀ ਵੀ ਕੋਈ ਵੀ ਚੀਜ਼ ਦਾ ਪੈਮਾਨਾ ਨਹੀਂ ਹੁੰਦੀਆਂ। ਅਸੀਂ ਅਗਰ ਗੱਲ ਕਰੀਏ ਤਾਂ 1984 ਦੇ ਵਿੱਚ ਜਿਸ ਵੇਲੇ ਰਿਪਬਲਿਕ ਆਫ ਇੰਡੀਆ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀਗਾ ਤੇ ਲੜਨ ਵਾਲੇ ਕੇਵਲ 250-300 ਦੇ ਕਰੀਬ ਜੁਝਾਰੂ ਸੀਗੇ, ਲੇਕਿਨ ਪੂਰੀ ਸਿੱਖ ਕੌਮ ਉਹਨਾਂ ਦੇ ਇਸ ਮਕਸਦ ਦੇ ਨਾਲ, ਇਸ ਮੁੱਦੇ ਦੇ ਨਾਲ, ਹਰਮੰਦਰ ਸਾਹਿਬ ਦੇ ਨਾਲ, ਡਾਇਸਪੋਰਾ ਅਕਾਲ ਤਖਤ ਦੇ ਨਾਲ ਜੁੜਿਆ ਹੋਇਆ ਸੀਗਾ। ਔਰ ਜਿਸ ਵੇਲੇ ਇਹ ਹਮਲਾ ਹੋਇਆ, ਉਸ ਹਮਲੇ ਦੇ ਬਾਅਦ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਰੋਸ ਪ੍ਰਗਟ ਕੀਤੇ, ਅਸਤੀਫੇ ਦਿੱਤੇ, ਆਪਣੇ ਜਿਹੜੇ ਅਵਾਰਡ ਸੀਗੇ ਵਾਪਸ ਕੀਤੇ। ਸੋ ਕੌਮ ਦੇ ਵਿੱਚ ਜਿਹੜਾ ਹੈ, ਇਹ ਗਿਣਤੀਆਂ ਦੇ ਨਾਲ ਗੱਲ ਨਹੀਂ ਹੁੰਦੀ। 250 ਬੰਦੇ ਨੇ ਲੜਾਈ ਲੜੀ, ਲੇਕਿਨ 3 ਕਰੋੜ ਦੀ ਆਬਾਦੀ ਵਾਲੇ ਸਿੱਖਾਂ ਨੇ ਇਹ ਰੋਸ ਪ੍ਰਗਟ ਕੀਤਾ। ਸੋ ਸਾਡੇ ਇਸ ਮਾਰਚ ਨੂੰ ਤੁਸੀਂ ਗਿਣਤੀਆਂ ਮਿਣਤੀਆਂ ਦੇ ਨਾਲ ਨਹੀਂ ਤੋਲਿਆ ਜਾ ਸਕਦਾ। ਜਿਸ ਤਰੀਕੇ ਦੇ ਨਾਲ ਅਗਰ ਅਸੀਂ ਗੱਲ ਕਰੀਏ ਸਤਵੰਤ ਸਿੰਘ, ਬੇਅੰਤ ਸਿੰਘ, ਕੇਹਰ ਸਿੰਘ, ਉਹਨਾਂ ਨੇ ਜਿਸ ਵੇਲੇ ਇੰਦਰਾ ਗਾਂਧੀ ਦਾ ਜਿਹੜਾ ਸੀਗਾ ਬਦਲਾ ਲਿਆ, ਉਸ ਵੇਲੇ ਸਾਰੀ ਸਿੱਖ ਕੌਮ ਨੇ ਉਹਨੂੰ ਐਂਡੋਰਸ ਕੀਤਾ। ਗੱਲ 3 ਬੰਦਿਆਂ ਦੀ ਸੀਗੀ, ਲੇਕਿਨ 3 ਕਰੋੜ ਦੀ ਆਬਾਦੀ ਨੇ, ਸਿੱਖਾਂ ਨੇ, ਸਾਰਿਆਂ ਨੇ ਇਸ ਗੱਲ ਨੂੰ ਜਿਹੜਾ ਸੀਗਾ ਸਿਰ ਝੁਕਾਇਆ। ਜੇਕਰ ਜਨਰਲ ਵੈਦਿਆ ਨੂੰ ਮਾਰਨ ਦੀ ਭਾਈ ਜਿੰਦਾ ਸੁੱਖੇ ਦੀ ਗੱਲ ਕਰੀਏ, ਜੇ ਭਾਈ ਦਿਲਾਵਰ ਸਿੰਘ ਬੱਬਰ ਵੱਲੋਂ ਕੀਤੀ ਗਈ ਕੁਰਬਾਨੀ ਦੀ ਗੱਲ ਕਰੀਏ, ਸਾਰੀ ਸਿੱਖ ਕੌਮ ਨੇ, ਸਾਰੇ ਪੰਜਾਬ ਨੇ ਨਤਮਸਤਕ ਹੋਏ। ਔਰ ਉਹਨਾਂ ਨੇ ਇਸ ਕਰਕੇ ਗਿਣਤੀਆਂ ਮਿਣਤੀਆਂ ਦੇ ਨਾਲ ਕੌਮ ਦੀ ਭਾਵਨਾਵਾਂ ਨੂੰ, ਕੌਮ ਦੇ ਜਨੂਨ ਨੂੰ ਤਾਂ ਮਿਣਤੀ ਕਰਨਾ ਬੜਾ ਔਖਾ ਜਿਹਾ ਸਬਜੈਕਟ ਹੈਗਾ। ਮੈਂ ਸਮਝਦਾ ਹਾਂ ਕਿ ਉੱਥੇ ਸਾਡੀਆਂ ਕੈਲਕੂਲੇਸ਼ਨ ਸਾਰੀਆਂ ਗਲਤ ਹੋ ਜਾਣਗੀਆਂ। ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕੇ ਜਿਹੜੇ 5 ਮੈਂਬਰੀ ਕਮੇਟੀ ਨੇ ਮਤੇ ਪਾਸ ਕੀਤੇ ਆ, ਸਾਰਿਆਂ ਨਾਲ ਸਹਿਮਤੀ ਰੱਖਦੇ ਹੋ ਜੀ? ਦੇਖੋ, ਸਾਰੇ ਹੀ ਮਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੁਰਬਾਣੀ ਦੀ ਰੋਸ਼ਨੀ ਵਿੱਚ ਕੀਤੇ ਗਏ ਨੇ। ਔਰ ਇੱਕ ਗੱਲ ਮੈਂ ਬੜੀ ਸਪਸ਼ਟ ਕਰ ਦਿਆਂ, ਕਿਉਂਕਿ ਮੈਂ ਇੱਕ ਪ੍ਰੋਫੈਸਰ ਹਾਂ, ਮੈਂ ਪੜ੍ਹਾਇਆ, ਔਰ ਮੇਰੇ ਵਿਦਿਆਰਥੀ ਵੱਖ-ਵੱਖ ਥਾਵਾਂ ਤੇ ਨੌਕਰੀਆਂ ਕਰਦੇ ਨੇ, ਕਾਰੋਬਾਰ ਕਰਦੇ ਨੇ। ਮੈਨੂੰ ਯਾਦ ਹੈ ਕਿ ਇੱਕ ਵਾਰੀ ਮੇਰੇ ਇੱਕ ਵਿਦਿਆਰਥੀ ਨੇ ਮੈਨੂੰ ਸਵਾਲ ਕੀਤਾ ਸੀਗਾ ਕਿ ਜੀ ਖਾਲਿਸਤਾਨ ਜਿਹੜਾ ਬਣੇਗਾ ਉਹਦੇ ਨਾਲ ਕਿਧਰੇ ਸਮੁੰਦਰ ਨਹੀਂ ਲੱਗਦਾ। ਸਮੁੰਦਰ ਨਹੀਂ ਲੱਗਦਾ, ਇਹਦਾ ਮਤਲਬ ਹੁੰਦਾ ਹੈ, ਇੰਗਲਿਸ਼ ਵਿੱਚ ਕਹਿੰਦੇ ਨੇ ਲੈਂਡ ਲੌਕਡ ਸਟੇਟ।
ਜਿਹਦੇ 4 ਚੁਫੇਰੇ ਜ਼ਮੀਨ ਹੀ ਜ਼ਮੀਨ ਹੈ, ਸਮੁੰਦਰ ਨਹੀਂ ਹੈਗਾ। ਤੇ ਮੈਨੂੰ ਯਾਦ ਹੈ ਕਿ ਮੈਂ ਉਸ ਵੇਲੇ ਬੱਚੇ ਨੂੰ ਵਿਦਿਆਰਥੀ ਨੂੰ ਜਵਾਬ ਦਿੱਤਾ ਸੀਗਾ ਕਿ ਪੂਰੀ ਦੁਨੀਆ ਦੇ ਵਿੱਚ 195 ਮੁਲਕ ਨੇ, ਔਰ 195 ਮੁਲਕਾਂ ਦੇ ਵਿੱਚੋਂ 44-45 ਮੁਲਕ ਜਿਹੜੇ ਨੇ ਉਹ ਲੈਂਡ ਲੌਕਡ ਨੇ, ਮਤਲਬ ਉਹਨਾਂ ਦੇ ਨਾਲ ਸਮੁੰਦਰ ਨਹੀਂ ਲੱਗਦਾ ਔਰ ਉੱਥੇ ਦੇ ਲੋਕ। ਸੋ ਇਹ ਕਹਿਣਾ ਕਿ ਬਈ ਜਿਹੜਾ ਹੈ ਕਿ ਪੰਜਾਬ ਦੇ ਨਾਲ ਜਾਂ ਖਾਲਿਸਤਾਨ ਦੇ ਨਾਲ ਜਿਹੜਾ ਸਮੁੰਦਰ ਨਹੀਂ ਲੱਗਦਾ, ਸ਼ਾਇਦ ਇਸ ਕਰਕੇ ਅਸੀਂ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਾਂਗੇ। ਲੇਕਿਨ ਮੈਂ ਗੱਲ ਬੜੀ ਸਪਸ਼ਟ ਕਰ ਦਿਆਂ ਕਿ ਇਹ ਜਿਸ ਵੇਲੇ ਸਟਾਰਟਿੰਗ ਹੁੰਦੀ ਹੈ ਨਾ ਕਿਸੇ ਵੀ ਮੁਲਕ ਦੀ ਸਥਾਪਨਾ ਦੀ, ਤਾਂ ਉਸ ਵੇਲੇ ਉਹਦੀ ਬਣਤਰ ਕੁਝ ਹੋਰ ਹੁੰਦੀ ਹੈ। ਮੈਂ ਗੱਲ ਕਰਾਂ ਛੋਟੀ ਜੀ ਕਿ ਯੂਗੋਸਲਾਵੀਆ ਇੱਕ ਰਿਪਬਲਿਕ ਆਫ ਯੂਗੋਸਲਾਵੀਆ ਹੈ, ਉਹ 1991 ਦੇ ਵਿੱਚ ਖੇਰੂ ਹੋ ਗਿਆ, ਖੰਡਿਤ ਹੋ ਗਿਆ, ਔਰ ਉਹਦੇ 7 ਮੁਲਕ ਬਣ ਗਏ। 7 ਮੁਲਕ ਬਣ ਗਏ। ਉਹ 7 ਦੇ 7 ਮੁਲਕ ਜਿਹੜੇ ਨੇ ਲੈਂਡ ਲੌਕ ਨੇ, ਕਿਸੇ ਨੂੰ ਸਮੁੰਦਰ ਨਹੀਂ ਲੱਗਦਾ, ਔਰ ਸਾਰੇ ਹੀ ਕੰਟਰੀ ਜਿਹੜੇ ਨੇ ਖੁਸ਼ਹਾਲ ਨੇ। ਕਹਿਣ ਤੋਂ ਭਾਵ ਕਿ ਜੇ ਰਿਪਬਲਿਕ ਆਫ ਯੂਗੋਸਲਾਵੀਆ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਖੰਡਿਤ ਹੋ ਸਕਦਾ ਹੈ, ਤਾਂ ਕੋਈ ਹੋਰ ਰਿਪਬਲਿਕ ਵੀ ਖੰਡਿਤ ਹੋ ਸਕਦਾ ਹੈ, ਕਿਉਂਕਿ ਅਕਾਲ ਪੁਰਖ ਦਾ ਜਿਹੜਾ ਹੁਕਮ ਹੈ, ਗੁਰੂ ਨਾਨਕ ਪਾਤਸ਼ਾਹ ਜਿਹੜਾ ਵਾਲੇ ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ ਇੱਕ ਜਗਤ ਦੇ ਗੁਰੂ ਨੇ, ਚਾਹਰ ਪੀਰ ਜਗਤ ਗੁਰੂ ਬਾਬਾ, ਹੋਰ ਇਹ ਜਗਤ ਗੁਰੂ ਦੇ 6ਵੇਂ ਸਰੂਪ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ, ਇੱਕ ਪ੍ਰਭੂ ਸੱਤਾ ਸੰਪੰਨ ਸਾਨੂੰ ਮੁਲਕ ਵਾਸਤੇ। ਹੁਣ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਕਿ ਇੰਟਰਨੈਸ਼ਨਲ ਲਾਅ ਜਿਹੜੇ ਨੇ ਉਹ ਸਾਰੇ ਸਾਡੇ ਹੱਕ ਵਿੱਚ ਨੇ, ਸਾਨੂੰ ਅਧਿਕਾਰ ਦਿੰਦੇ ਨੇ ਕਿ ਤੁਸੀਂ ਆਪਣੀ ਗੱਲ ਕਰੋ, ਸਾਨੂੰ ਅਧਿਕਾਰ ਦਿੰਦੇ ਨੇ ਕਿ ਤੁਸੀਂ ਆਪਣੀ ਗੱਲ ਕਰੋ। ਇੱਕ ਕਾਨੂੰਨ ਹੈ ICC ਦੇ ਨਾਲ, ਇੰਟਰਨੈਸ਼ਨਲ ਕੋਵੈਨੈਂਟ ਸਿਵਲ ਐਂਡ ਪੋਲੀਟੀਕਲ ਰਾਈਟਸ, ICCPR, ਔਰ ਇਹ ਇੱਕ ਇੰਟਰਨੈਸ਼ਨਲ ਦਸਤਾਵੇਜ਼ ਹੈ ਜਿਹਦੇ ਉੱਤੇ ਭਾਰਤ ਸਿਗਨੇਟਰੀ ਹੈ, ਔਰ ਉਸ ਦਸਤਾਵੇਜ਼ ਦੇ ਆਰਟੀਕਲ 1 ਦੇ ਮੁਤਾਬਕ ਕੋਈ ਵੀ ਵਿਅਕਤੀ ਸੈਲਫ ਟੂ ਡਿਟਰਮੀਨੇਸ਼ਨ, ਰਾਈਟ ਟੂ ਡਿਟਰਮੀਨੇਸ਼ਨ ਜਿਹੜਾ ਹੈ ਉਹਦਾ ਉਹਨੂੰ ਅਧਿਕਾਰ ਹੈ। ਰਾਈਟ ਟੂ ਡਿਟਰਮੀਨੇਸ਼ਨ ਜਿਹੜਾ ਹੈ ਸਾਡਾ ਹੱਕ ਬਣਦਾ ਹੈ ਕਿ ਅਸੀਂ ਆਪਣੀ ਪ੍ਰਭੂ ਸੱਤਾ ਦੀ ਗੱਲ, ਅਸੀਂ ਆਪਣੀ ਆਰਥਿਕ ਆਜ਼ਾਦੀ ਦੀ ਗੱਲ, ਅਸੀਂ ਆਪਣੀ ਪੋਲੀਟੀਕਲ ਆਜ਼ਾਦੀ ਦੀ ਗੱਲ, ਅਸੀਂ ਆਪਣੀ ਸੋਸ਼ਲ ਐਂਡ ਕਲਚਰਲ ਆਜ਼ਾਦੀ ਦੀ ਗੱਲ ਕਰ ਸਕੀਏ, ਮੰਗ ਸਕੀਏ, ਦੇਸ਼ 'ਚ ਜਿਹੜੀ ਇਹ ਮੰਗ ਹੈਗੀ ਹੈ ਦੁਨੀਆ ਦੇ ਸਾਹਮਣੇ ਰੱਖ ਸਕੀਏ। ਅੱਜ ਜਿਹੜਾ ਹੈ 40 ਸਾਲਾਂ ਦੇ ਸਫ਼ਰ ਦੇ ਦੌਰਾਨ ਸਾਡਾ ਇਹ ਖਾਲਿਸਤਾਨ ਦਾ ਮੁੱਦਾ ਇੰਟਰਨੈਸ਼ਨਲਾਈਜ਼ ਹੋ ਗਿਆ। ਕੋਈ ਵੀ ਐਸੀ ਦੁਨੀਆ ਦੀ ਸੁਪਰ ਪਾਵਰ, ਚਾਹੇ ਉਹ ਫਰਾਂਸ ਕਹਿ ਲਓ, ਜਰਮਨੀ ਕਹਿ ਲਓ, UK ਕਹਿ ਲਓ, USA ਕਹਿ ਲਓ, ਕੈਨੇਡਾ ਕਹਿ ਲਓ, ਕੋਈ ਵੀ ਸੁਪਰ ਪਾਵਰ ਐਸੀ ਨਹੀਂ ਹੈਗੀ ਜਿਸ ਨੂੰ ਨਹੀਂ ਪਤਾ ਕਿ ਸਿੱਖ ਆਰ ਏ ਨੇਸ਼ਨ, ਸਿੱਖ ਇੱਕ ਵੱਖਰੀ ਕੌਮ ਹੈ, ਔਰ ਉਹ ਕੌਮ ਇੱਕ ਵੱਖਰਾ ਮੁਲਕ ਮੰਗ ਰਹੀ ਹੈ। ਹਰੇਕ ਨੂੰ ਪਤਾ ਹੈ, ਔਰ ਇਹ ਵੀ ਪਤਾ ਹੈ ਕਿ ਸਾਡੇ ਨਾਲ ਨਿਰੰਤਰ ਜੈਨੋਸਾਈਡ ਹੋ ਰਿਹਾ ਹੈ, ਨਿਰੰਤਰ ਸਾਡੇ ਨਾਲ ਜਿਹੜਾ ਹੈ ਉਹ ਪੋਲੀਟੀਕਲ ਜੈਨੋਸਾਈਡ ਹੋ ਰਿਹਾ ਹੈ, ਇਕਨੋਮਿਕ ਜੈਨੋਸਾਈਡ ਹੋ ਰਿਹਾ ਹੈ, ਸਾਡੇ ਨਾਲ ਆਰਥਿਕ ਤੌਰ ਤੇ ਜੈਨੋਸਾਈਡ ਤੋਂ ਇਲਾਵਾ ਸਾਡਾ ਘਾਣ ਕੀਤਾ ਜਾ ਰਿਹਾ ਹੈ 1978 ਤੋਂ ਲੈ ਕਰਕੇ ਹੁਣ ਤੱਕ। ਸੋ ਅਸੀਂ ਲੋਕ ਇੱਕ ਪ੍ਰਭੂ ਸੱਤਾ ਸੰਪੰਨ ਦੇਸ਼ ਦੀ ਗੱਲ ਕਰ ਰਹੇ ਹਾਂ। ਮੈਂ ਲੇਟੈਸਟ ਐਗਜ਼ਾਮਪਲ ਦੇ ਦਿੰਦਾ ਸਰੋਤਿਆਂ ਵਾਸਤੇ। 2011 ਦੇ ਵਿੱਚ ਸਾਊਥ ਸੁਡਾਨ ਇੱਕ ਵੱਖਰਾ ਮੁਲਕ ਬਣਿਆ, ਰਾਈਟ ਟੂ ਡਿਟਰਮੀਨੇਸ਼ਨ ਰੈਫਰੈਂਡਮ ਦੇ ਰਾਹੀਂ, ਔਰ ਉੱਥੇ ਰੈਫਰੈਂਡਮ ਹੋਇਆ, ਰਾਈਟ ਟੂ ਡਿਟਰਮੀਨੇਸ਼ਨ ਦੀ ਗੱਲ ਕੀਤੀ ਗਈ, ਔਰ ਸਾਊਥ ਸੁਡਾਨ ਇੱਕ ਵੱਖਰਾ ਮੁਲਕ ਬਣ ਗਿਆ। ਅੱਜ ਦੀ ਡੇਟ ਦੇ ਵਿੱਚ ਜੇ ਸਾਊਥ ਸੁਡਾਨ ਵਰਗਾ ਇੱਕ ਮੁਲਕ ਜਿਹੜਾ ਦੇ ਕੋਲ ਕਿ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਹੈ, ਤਾਂ ਪੰਜਾਬ ਤਾਂ ਜਿਹੜਾ ਹੈ ਉਹ ਤਾਂ ਬਹੁਤ ਹੀ ਆਰਥਿਕ ਤੌਰ ਤੇ ਮਜ਼ਬੂਤ ਹੈ। ਮੈਂ ਅਖੀਰਲੀ ਗੱਲ ਕਹਿਣਾ ਚਾਹੁੰਦਾ ਉਹ ਇਹ ਹੈਗੀ ਹੈ, ਸਿੱਖ ਕੌਮ ਦੇ ਕੋਲ ਜਿਹੜਾ ਆਰਥਿਕ ਮਾਡਲ ਹੈ ਨਾ, ਉਹ ਇਤਨਾ ਵੱਡਾ ਮਾਡਲ ਹੈ, ਇੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਕਿ ਇਹ ਕੌਮ ਪੂਰੀ ਦੁਨੀਆ ਨੂੰ ਔਖੇ ਵੇਲੇ, ਕਲੈਮਿਟੀਜ਼ ਵੇਲੇ ਲੰਗਰ ਛਕਾ ਦਿੰਦੀ ਹੈ। ਇਹ ਮਾਡਲ ਕਿੱਥੋਂ ਆਇਆ? ਇਹ ਗੁਰੂ ਨਾਨਕ ਦਾ ਬਖਸ਼ਿਆ ਹੋਇਆ ਆਰਥਿਕ ਮਾਡਲ ਹੈ, ਜਿਹੜਾ ਕਿ ਸਾਡੇ ਦਸਵੰਧ ਦੇ ਵਿੱਚ ਸੀਮਿਤ ਹੈ, ਜਿਹੜਾ ਕਿ ਸਾਨੂੰ ਲੰਗਰ ਦੀ ਪ੍ਰਥਾ ਚਲਾ ਰਿਹਾ ਹੈ। ਸੋ ਸਿੱਖਾਂ ਦੇ ਕੋਲ ਜਿਹੜਾ ਆਰਥਿਕ ਮਾਡਲ ਹੈ
ਉਹ ਗੁਰੂ ਨਾਨਕ ਪਾਤਸ਼ਾਹ ਨੇ ਸਾਡੀ ਝੋਲੀ 'ਚ ਪਾਇਆ ਹੈ। ਐਸਾ ਮਾਡਲ ਹੈ ਜਿਹਦੇ ਵਿੱਚ ਕਿ ਦਸਵੰਧ ਹੈ ਤੇ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨੇ ਦਿਸੇ ਬਾਰਾ ਜੀਓ। ਅਸੀਂ ਸਰਬੱਤ ਦੇ ਭਲੇ ਨੂੰ ਸਾਰੀਆਂ ਕੌਮਾਂ ਨੂੰ ਗਲਵੱਕੜੀ ਵਿੱਚ ਲੈ ਕਰਕੇ ਗੱਲ ਕਰਦੇ ਹਾਂ। ਇਸ ਕਰਕੇ ਸਾਡਾ ਖਾਲਿਸਤਾਨ ਜਿਹੜਾ ਹੈ ਇੱਕ ਜਸਟੀਫਾਈਡ ਸਾਡੀ ਮੰਗ ਹੈ। ਅੱਜ ਦੇ ਮਾਰਚ ਦੇ ਬਾਬਤ ਗੱਲਬਾਤ ਕੀਤੀ ਹੈ ਤਾਂ ਅੱਗੇ ਵੀ तमाम ਸਾਰੇ ਵਿਸ਼ਿਆਂ ਬਾਬਤ ਜਿਹੜੀ ਵਿਸ਼ੇਸ਼ ਗੱਲਬਾਤ ਹੈ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।